ਉਹਨਾਂ ਦਾ ਆਰਟੀਕਲ ਬਾਅਦ 'ਚ ਹਾਂਜੀ ਸਾਡੀ ਅੱਜ ਦਾ ਇਕੱਠ ਜਿਹੜਾ ਇਹ 15ਵਾਂ ਇਕੱਠ ਹੈ ਪੰਜਾਬੀ ਅਦਬੀ ਸੰਗਤ ਦਾ 15ਵਾਂ ਇਕੱਠ ਹੈ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਸਮੀਨਾ ਅਸਮਾ ਤੇ ਅੱਜ ਦੇ ਸਾਡੇ ਪ੍ਰਾਹੁਣੇ ਨੇ ਜੋਗਿੰਦਰ ਸਿੰਘ ਸੰਧੂ ਜੀ ਔਰ ਇਹਨਾਂ ਦੀ ਨਜ਼ਮ ਹੈ ਤੇ ਆਰਟੀਕਲ ਜਿਹੜਾ ਹੈ ਉਹ ਯਦਵਿੰਦਰ ਦੀਦਾਵਰ ਜੀ ਤੇ ਨਜ਼ਮ ਲਈ ਜੋਗਿੰਦਰ ਸਿੰਘ ਜੀ ਸਾਡੇ ਕੋਲ ਆ ਚੁੱਕੇ ਨੇ ਉਹਨਾਂ ਦਾ ਸ਼ੁਕਰੀਆ ਔਰ ਜੀ ਆਇਆਂ ਨੂੰ ਤੇ ਜੋਗਿੰਦਰ ਜੀ ਤੁਸੀਂ ਆਪਣੀ ਨਜ਼ਮ ਜਿਹੜੀ ਹੈ ਉਹ ਪਲੀਜ਼ ਆਪਣੀ ਸਟਾਰਟ ਕਰ ਦਿਓ ਤਾਰਫ ਜਿਹਾ ਕਰਾ ਦਿਓ ਹਾਂ ਸੌਰੀ ਜੀ ਤਾਰਫ ਮੈਂ ਭੁੱਲ ਹੀ ਗਈ ਹਾਂ ਇਹ ਦੇਖੋ ਬੀਬਾ ਜੀ ਕੀ ਹੋ ਰਿਹਾ ਦੇਖੋ ਤੁਹਾਡੇ ਆਈ ਨੋ ਸਮੀਨਾ ਜੀ ਬੀਬਾ ਜੀ ਨੂੰ ਦੇਖ ਕੇ ਨਾ ਤੇ ਮੈਂ ਭੁੱਲ ਹੀ ਗਈ ਜੀ ਖੁਸ਼ੀ ਦੇ ਨਾਲ ਜੋਗਿੰਦਰ ਜੀ ਜਿਹੜੇ ਨੇ ਇਹਨਾਂ ਨੇ MA ਪੰਜਾਬੀ ਕੀਤਾ ਹੋਇਆ ਤੇ 40 ਵਰਿਆਂ ਦਾ ਇਹਨਾਂ ਦਾ ਪੱਤਰਕਾਰੀ ਦੇ ਵਿੱਚ ਤਜਰਬਾ ਹੈ ਤੇ 3 ਕਿਤਾਬਾਂ ਇਹਨਾਂ ਦੀਆਂ ਸ਼ਾਇਰੀ ਦੀਆਂ ਆ ਚੁੱਕੀਆਂ ਨੇ ਤੇ ਇਹਦੇ ਇਲਾਵਾ ਇਹਨਾਂ ਦੀ ਭਗਤ ਨਾਮ ਦੇਵ ਦੇ ਨਾਲ ਇੱਕ ਕਿਤਾਬ ਵੀ ਇਹਨਾਂ ਦੀ ਛਪ ਰਹੀ ਹੈ FM ਰੇਡੀਓ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ ਔਰ ਗ੍ਰੰਥ ਸਾਹਿਬ ਦੀ ਮਾਈਥੋਲੋਜੀ ਦੇ ਕਰੈਕਟਰ ਜਿਹੜੇ ਨੇ ਉਹਦੇ ਤੇ ਵੀ ਇਹ ਬੜਾ ਭਰਵਾਂ ਕੰਮ ਕਰ ਰਹੇ ਨੇ ਤੇ ਬੜੀ ਖੁਸ਼ੀ ਹੋਈ ਹੈ ਜੋਗਿੰਦਰ ਜੀ ਤੇ ਤੁਸੀਂ ਆਪਣੀ ਹੁਣ ਸ਼ਾਇਰੀ ਜਿਹੜੀ ਹੈ ਸਾਨੂੰ ਸੁਣਾਓ ਇੱਕ ਨਜ਼ਮ ਸਾਨੂੰ ਤੁਸੀਂ ਹੁਣ ਜਿਹੜੀ ਹੈ ਸੁਣਾਓ ਔਰ ਉਹਦੇ ਬਾਅਦ ਸਾਰੇ ਸਾਡੇ ਦੋਸਤ ਮਿੱਤਰ ਗੱਲ ਕਰਨਗੇ ਧੰਨਵਾਦ ਜੀ ਧੰਨਵਾਦ ਅੱਧਾ ਮਿੰਟ ਮੈਂ ਉਸ ਤੋਂ ਪਹਿਲਾਂ ਨਜ਼ਮ ਤੋਂ ਲਵਾਂਗਾ ਤੁਹਾਡਾ ਕਿ ਤੁਸੀਂ ਜਦੋਂ ਗੱਲ ਕਰਦੇ ਹੋ ਤੁਹਾਡੀ ਆਵਾਜ਼ ਆਉਂਦੀ ਹੈ ਉਹਦੇ ਚੋਂ ਸਾਨੂੰ ਸਾਡੇ ਜਿਹੜੇ ਪੁਰਖੇ ਸੀਗੇ ਜਿਹੜੇ ਪਾਕਿਸਤਾਨ ਤੋਂ ਇੱਥੇ ਆਏ ਸੀਗੇ ਪਾਰਟੀਸ਼ਨ ਤੋਂ ਬਾਅਦ ਉਹਨਾਂ ਦੀ ਖੁਸ਼ਬੂ ਉਸ ਮਿੱਟੀ ਦੀ ਵੀ ਤੁਹਾਡੀ ਆਵਾਜ਼ ਤੋਂ ਸਾਨੂੰ ਸੁਣਾਈ ਦਿੰਦੀ ਹੈ ਮਹਿਸੂਸ ਹੁੰਦੀ ਹੈ ਸਾਡੇ ਵੱਡੇ ਵਡੇਰੇ ਜਿਹੜੇ ਆ ਉਹ ਲਾਹੌਰ ਦੇ ਵਿੱਚ ਬਗਿਆਣਾ ਪਿੰਡ ਉੱਥੇ ਦੇ ਰਹਿਣ ਵਾਲੇ ਸੀ ਤੇ ਉਹ 1947 ਵਿੱਚ ਇੱਧਰ ਆ ਗਏ ਸੀ ਸੋ ਮੈਂ ਹੁਣ ਆਪਣੀ ਨਜ਼ਮ ਕਹਿਣ ਲੱਗਾ ਨਜ਼ਮ ਦਾ ਅਨੁਮਾਨ ਹੈ ਸੁਣ ਨੀ ਜਿੰਦੇ ਨਜ਼ਮ ਹੈ ਸੁਣ ਨੀ ਜਿੰਦੇ ਸੁਣ ਨੀ ਜਿੰਦੇ ਕੋਈ ਗੀਤ ਅਵਲੜਾ ਗਾ ਸੁਣ ਨੀ ਜਿੰਦੇ ਕੋਈ ਗੀਤ ਅਵਲੜਾ ਗਾ ਲੱਭ ਲਾਟਾਂ ਦੇ ਅੱਖਰ ਨੀ ਭਾਂਬੜ ਜਿਹੇ ਸ਼ਬਦ ਬਣਾ ਲੱਭ ਲਾਟਾਂ ਦੇ ਅੱਖਰ ਨੀ ਭਾਂਬੜ ਜਿਹੇ ਸ਼ਬਦ ਬਣਾ ਗਮ ਦੇ ਉੱਚੇ ਬੋਲਾਂ ਨੂੰ ਤੂੰ ਸ਼ਬਦਾਂ ਦੀ ਅੱਗ ਲਾ ਵਾਹ ਗਮ ਦੇ ਉੱਚੇ ਬੋਲਾਂ ਨੂੰ ਤੂੰ ਸ਼ਬਦਾਂ ਦੀ ਅੱਗ ਲਾ ਮਾਰ ਹਿਜਰ ਦੀਆਂ ਫੂਕਾਂ ਬਹਿ ਕੇ ਤਨ ਤੰਦੂਰ ਤਪਾ ਮਾਰ ਹਿਜਰ ਦੀਆਂ ਫੂਕਾਂ ਬਹਿ ਕੇ ਤਨ ਤੰਦੂਰ ਤਪਾ ਦੇ ਜਾ ਕੋਈ ਇਸ਼ਕ ਦੀ ਗੁੜਤੀ ਮਰ ਨਾ ਜਾਵਣ ਚਾ ਦੇ ਜਾ ਕੋਈ ਇਸ਼ਕ ਦੀ ਗੁੜਤੀ ਮਰ ਨਾ ਜਾਵਣ ਚਾ ਜਾਂ ਦੇ ਜਾ ਕੋਈ ਨਜ਼ਮ ਉਧਾਰੀ ਮੁੱਕਦੇ ਜਾਂਦੇ ਸਾਹ ਓਹ ਕੀ ਬਾਤ ਹੈ ਵਾਹ ਸੁਣ ਨਹੀਂ ਜਿੰਦੇ ਕੋਈ ਗੀਤ ਅਵਲੜਾ ਗਾ ਸੁਣ ਨਹੀਂ ਜਿੰਦੇ ਉਧੜੇ ਜ਼ਖਮਾਂ ਦੇ ਦਰਦਾਂ ਦਾ ਵਰਕਾ ਵਰਕਾ ਫੋਲ ਸੁਣ ਨਹੀਂ ਜਿੰਦੇ ਉਧੜੇ ਜ਼ਖਮਾਂ ਦੇ ਦਰਦਾਂ ਦਾ ਵਰਕਾ ਵਰਕਾ ਫੋਲ ਇਹ ਦਰਦ ਸਰਮਾਇਆ ਮੇਰਾ ਬਿਰਹਣ ਦੀ ਕਿਸਮਤ ਦਾ ਬੋਲ ਇਹ ਦਰਦ ਸਰਮਾਇਆ ਮੇਰਾ ਬਿਰਹਣ ਦੀ ਕਿਸਮਤ ਦਾ ਬੋਲ ਇੱਕ ਇੱਕ ਚੀਜ਼ ਵਿਛੋੜੇ ਵਿੰਨੀ ਉੱਡਦੀ ਦਿਲ ਦੇ ਪੰਛੀ ਕੋਲ ਇੱਕ ਇੱਕ ਚੀਜ਼ ਵਿਛੋੜੇ ਵਿੰਨੀ ਉੱਡਦੀ ਦਿਲ ਦੇ ਪੰਛੀ ਕੋਲ ਅੱਖਾਂ ਦੇ ਕੋਇਆਂ ਚੋਂ ਡਿੱਗਦੇ ਹੰਝੂ ਨੇ ਸਾਗਰ ਤੋਂ ਭਾਰੇ ਵਾਹ ਵਾਹ ਵਾਹ
ਅੱਖਾਂ ਦੇ ਕੋਇਆਂ ਚੋਂ ਡਿੱਗਦੇ ਹੰਝੂ ਨੇ ਸਾਗਰ ਤੋਂ ਭਾਰੇ, ਤੂੰ ਅਜ਼ਮਾ ਲੈ ਰੱਖ ਇਹਨਾਂ ਨੂੰ ਇਸ਼ਕ ਦੇ ਛਾਬੇ ਧਰ ਕੇ ਤੋਲ। ਤੂੰ ਅਜ਼ਮਾ ਲੈ ਰੱਖ ਇਹਨਾਂ ਨੂੰ ਇਸ਼ਕ ਦੇ ਛਾਬੇ ਧਰ ਕੇ ਤੋਲ। ਰਿਸ਼ਤੇ ਜ਼ਖਮਾਂ ਜੋ ਕਹਿਣਾ ਹੈ, ਰਿਸ਼ਤੇ ਜ਼ਖਮਾਂ ਜੋ ਕਹਿਣਾ ਹੈ, ਉਹਨਾਂ ਦੀ ਭਾਸ਼ਾ ਵਿੱਚ ਬੋਲ। ਸੁਣ ਨਹੀਂ ਦਿੰਦੇ ਉਧੜੇ ਜ਼ਖਮਾਂ ਦੇ ਦਰਦਾਂ ਦਾ ਵਰਕਾ ਵਰਕਾ ਫੋਲ। ਸੁਣ ਨਹੀਂ ਦਿੰਦੇ ਕਿਉਂ ਤਪਦੀ ਏ ਹਾੜ ਵਾਂਗਰਾਂ, ਕਦੀ ਤੂੰ ਠਰ ਠਰ ਜਾਨੀ ਏ। ਸੁਣ ਨਹੀਂ ਦਿੰਦੇ ਕਿਉਂ ਤਪਦੀ ਏ ਹਾੜ ਵਾਂਗਰਾਂ, ਕਦੀ ਤੂੰ ਠਰ ਠਰ ਜਾਨੀ ਏ। ਰੁੱਤ ਹੁਨਾਲ ਸਿਆਲ ਵਾਂਗਰਾਂ, ਕਦੀ ਤੂੰ ਠਰ ਠਰ ਜਾਨੀ ਏ। ਰੁੱਤ ਹੁਨਾਲ ਸਿਆਲ ਵਾਂਗਰਾਂ, ਤੂੰ ਕਦੀ ਪਿਆਲਾ ਕਦੀ ਸੁਰਾਹੀ, ਕਦੀ ਤੂੰ ਸਾਕੀ ਬਣ ਜਾਨੀ ਏ। ਤੂੰ ਕਦੀ ਪਿਆਲਾ ਕਦੀ ਸੁਰਾਹੀ, ਕਦੀ ਤੂੰ ਸਾਕੀ ਬਣ ਜਾਨੀ ਏ। ਕਦੀ ਮੇਰੇ ਤੁਰ ਅੰਦਰ ਲੈ ਕੇ ਇਸ਼ਕ ਦੇ ਭਾਂਬੜ ਬਾਲੀ ਜਾਵੇਂ, ਕਦੀ ਮੇਰੇ ਤੁਰ ਅੰਦਰ ਲੈ ਕੇ ਇਸ਼ਕ ਦੇ ਭਾਂਬੜ ਬਾਲੀ ਜਾਵੇਂ। ਕਦੀ ਤੂੰ ਰੋਟੀ ਕਦੀ ਤੂੰ ਬੋਟੀ, ਮੇਰੀ ਥਾਲੀ ਆ ਜਾਨੀ ਏ। ਕਈ ਵਾਰੀ ਫਿਰ ਕਈ ਕਈ ਮੌਕੇ ਮੁਖੜਾ ਕਿਉਂ ਛੁਪਾ ਜਾਨੀ ਏ। ਰੁੱਸ ਨਾ ਅੜੀਏ ਵਸ ਜਾ ਅੰਦਰ, ਰੋਮ ਰੋਮ ਰੁਸ਼ਨਾ ਦੇ ਮੇਰਾ। ਰੁੱਸ ਨਾ ਅੜੀਏ ਵਸ ਜਾ ਅੰਦਰ, ਰੋਮ ਰੋਮ ਰੁਸ਼ਨਾ ਦੇ ਮੇਰਾ। ਹਰ ਰੰਗ ਤੇਰਾ ਪਿਆਰਾ ਮੈਨੂੰ, ਇਹੋ ਰੰਗ ਬਣਾ ਦੇ ਮੇਰਾ। ਹਰ ਰੰਗ ਤੇਰਾ ਪਿਆਰਾ ਮੈਨੂੰ, ਇਹੋ ਰੰਗ ਬਣਾ ਦੇ ਮੇਰਾ। ਸੁਣ ਨਹੀਂ ਦਿੰਦੇ ਜੀਵਨ ਮੋੜ ਲੰਘਾ ਦੇ ਮੇਰਾ। ਸੁਣ ਨਹੀਂ ਦਿੰਦੇ ਚਾਨਣ ਬੂਹਿਓਂ ਖਾਲੀ ਮੁੜੀਆਂ ਨਜ਼ਰਾਂ ਰੂਹ ਤਿਰਹਾਈ। ਸੁਣ ਨਹੀਂ ਦਿੰਦੇ ਚਾਨਣ ਬੂਹਿਓਂ ਖਾਲੀ ਮੁੜੀਆਂ ਨਜ਼ਰਾਂ ਰੂਹ ਤਿਰਹਾਈ। ਅੱਖ ਚ ਚੁਭਿਆ ਪੀੜ ਦਾ ਕੰਡਾ, ਅਥਰੂ ਦੇਣ ਗਵਾਹੀ। ਅੱਖ ਚ ਚੁਭਿਆ ਪੀੜ ਦਾ ਕੰਡਾ, ਅਥਰੂ ਦੇਣ ਗਵਾਹੀ। ਚੀਸ ਪਵੇ ਤਾਂ ਫਟੇ ਕਾਲਜਾ, ਮੂੰਹ ਵੱਲ ਉਛਲ ਆਵੇ। ਨਾ ਇਹ ਖੁਰਦਾ ਨਾ ਇਹ ਨਿਕਲੇ, ਕੰਡਾ ਹੋਣੀ ਰੂਪ ਬਟਾਵੇ। ਨਾ ਇਹ ਖੁਰਦਾ ਨਾ ਇਹ ਨਿਕਲੇ, ਕੰਡਾ ਹੋਣੀ ਰੂਪ ਬਟਾਵੇ। ਕੌਣ ਭੁਆਵੇ ਡੋਰ ਸਮੇਂ ਦੀ, ਪੂਰਾ ਕਰੇਗਾ ਜੋ ਅਰਮਾਨ। ਪੀੜ ਕੰਡੇ ਦੀ ਚੁਣ ਲਵੇਗਾ, ਕਦ ਬੌੜੇਗਾ ਉਹ ਲੁਕਮਾਨ। ਕੌਣ ਭੁਆਵੇ ਡੋਰ ਸਮੇਂ ਦੀ, ਪੂਰਾ ਕਰੇਗਾ ਜੋ ਅਰਮਾਨ। ਪੀੜ ਕੰਡੇ ਦੀ ਚੁਣ ਲਵੇਗਾ, ਕਦ ਬੌੜੇਗਾ ਉਹ ਲੁਕਮਾਨ। ਸੁਣ ਨਹੀਂ ਦਿੰਦੇ ਤਦ ਤੱਕ ਤੜਫੇ ਮੇਰੀ ਜਾਨ। ਸੁਣ ਨਹੀਂ ਜੁੰਦੇ ਮਨ ਸੁਪਨੇ ਵੇਖੇ, ਤਨ ਰੋਟੀ ਲੱਭੇ। ਸੁਣ ਨਹੀਂ ਜਿੰਦੇ ਮਨ ਸੁਪਨੇ ਵੇਖੇ, ਤਨ ਰੋਟੀ ਲੱਭੇ। ਹੱਥ ਬਜਰੀ ਪਾਉਂਦੇ ਚਿਣਦੇ ਨੇ ਇੱਟਾਂ। ਹੱਥ ਬਜਰੀ ਪਾਉਂਦੇ ਚਿਣਦੇ ਨੇ ਇੱਟਾਂ। ਸ਼ਾਹ ਰਾਹਾਂ ਉੱਤੇ ਮੇਰੇ ਸੁਪਨੇ ਸੁੱਤੇ। ਸ਼ਾਹ ਰਾਹਾਂ ਉੱਤੇ ਮੇਰੇ ਸੁਪਨੇ ਸੁੱਤੇ। ਸੁਣ ਨਹੀਂ ਜਿੰਦੇ ਮਿਟ ਗਈਆਂ ਲਕੀਰਾਂ, ਰੁੱਸੀਆਂ ਤਕਦੀਰਾਂ। ਲੁੱਕ ਨਾਲ ਰੰਗੀਆਂ, ਲੁੱਕ ਮਤਲਬ ਤਾਰਕੋਲ। ਸੁਣ ਨਹੀਂ ਜਿੰਦੇ ਮਿਟ ਗਈਆਂ ਲਕੀਰਾਂ, ਰੁੱਸੀਆਂ ਤਕਦੀਰਾਂ। ਤਾਰਕੋਲ ਨਾਲ ਰੰਗੀਆਂ ਸੱਧਰਾਂ ਦੀਆਂ ਤਲੀਆਂ, ਪਈਆਂ ਉਡੀਕਣ ਕਦ ਮਹਿੰਦੀ ਲੱਗੇ
ਤੇ ਮੌਲੀ ਵੱਜੇ। ਸੁਣਨੀ ਜਿੰਦੇ ਮਿਟ ਗਈਆਂ ਲਕੀਰਾਂ, ਰੁੱਸੀਆਂ ਤਕਦੀਰਾਂ, ਲੁੱਕ ਨਾਲ ਰੰਗੀਆਂ ਸੱਧਰਾਂ ਦੀਆਂ ਤਲੀਆਂ, ਪਈਆਂ ਉਡੀਕਣ ਕਦ ਮਹਿੰਦੀ ਲੱਗੇ ਤੇ ਮੌਲੀ ਵੱਜੇ। ਸੁਣਨੀ ਜਿੰਦੇ ਕਿੰਜ ਤਾੜੀ ਮਾਰਾਂ, ਸੁਣਨੀ ਜਿੰਦੇ ਕਿੰਜ ਤਾੜੀ ਮਾਰਾਂ, ਕਿਸ ਨੂੰ ਉਡਾਵਾਂ ਕੋਈ ਕਾਗ ਬਨੇਰੇ ਜਦ ਬੈਠਾ ਨਾਹੀਂ। ਸੁਣਨੀ ਜਿੰਦੇ ਕਿੰਜ ਤਾੜੀ ਮਾਰਾਂ, ਕਿਸ ਨੂੰ ਉਡਾਵਾਂ ਕੋਈ ਕਾਗ ਬਨੇਰੇ ਜਦ ਬੈਠਾ ਨਾਹੀਂ। ਮੇਰੇ ਸੁਪਨਿਆਂ ਬੂਹੇ ਫਿਰ ਕਿਸਨੇ ਦੇਣੀ ਸਰਗਮ ਜਿਹੀ ਦਸਤਕ। ਮੇਰੇ ਸੁਪਨਿਆਂ ਬੂਹੇ ਫਿਰ ਕਿਸਨੇ ਦੇਣੀ ਸਰਗਮ ਜਿਹੀ ਦਸਤਕ। ਸੁਣਨੀ ਜਿੰਦੇ ਕਸ ਮੈਲੀ ਜਿਹੀ ਥਾਂ ਥਾਂ ਤੋਂ ਉਧੜੀ, ਕਿਸਮਤ ਦੀ ਚੁੰਨੀ ਚੁੱਕ ਬੁੱਕਲ ਮਾਰਾਂ ਪਈ ਨਕਸ਼ ਲੁਕਾਵਾਂ। ਕਿਆ ਬਾਤ, ਕਿਆ ਬਾਤ। ਸੁਣਨੀ ਜਿੰਦੇ ਕਸ ਮੈਲੀ ਜਿਹੀ ਥਾਂ ਥਾਂ ਤੋਂ ਉਧੜੀ, ਕਿਸਮਤ ਦੀ ਚੁੰਨੀ ਚੁੱਕ ਬੁੱਕਲ ਮਾਰਾਂ ਪਈ ਨਕਸ਼ ਲੁਕਾਵਾਂ। ਮਨ ਨੂੰ ਸਮਝਾਵਾਂ। ਸੁਣਨੀ ਜਿੰਦੇ ਇੱਕ ਗੂੰਗਾ ਹੌਕਾ ਸੀਨੇ ਚੋਂ ਉੱਠਦਾ। ਸੁਣਨੀ ਜਿੰਦੇ ਇੱਕ ਗੂੰਗਾ ਹੌਕਾ ਸੀਨੇ ਚੋਂ ਉੱਠਦਾ, ਮੂੰਹ ਵੱਲ ਆਵੇ ਫਿਰ ਮਰ ਮੁੱਕ ਜਾਵੇ। ਮੂੰਹ ਵੱਲ ਆਵੇ ਫਿਰ ਮਰ ਮੁੱਕ ਜਾਵੇ। ਬੰਜਰ ਜਿਹੀ ਆਸਾ ਮੁਰਦਾ ਧਰਵਾਸਾ, ਬੰਜਰ ਜਿਹੀ ਆਸਾ ਮੁਰਦਾ ਧਰਵਾਸਾ, ਲੱਭਦੇ ਪੈ ਰਾਵਾਂ ਮਨ ਸੁਪਨੇ ਵੇਖੇ, ਤਨ ਰੋਟੀ ਲੱਭੇ ਸ਼ਾਹ ਰਾਹਾਂ ਉੱਤੇ ਮੇਰੇ ਸੁਪਨੇ ਸੁੱਤੇ। ਸੁਣਨੀ ਜਿੰਦੇ ਸ਼ਾਹ ਰਾਹਾਂ ਉੱਤੇ ਮੇਰੇ ਸੁਪਨੇ ਸੁੱਤੇ। ਵਾਹ ਜੀ ਵਾਹ, ਬਹੁਤ ਬਹੁਤ ਵਧੀਆ, ਬਹੁਤ ਮੁਬਾਰਕ, ਬਹੁਤ ਵਧੀਆ, ਕਮਾਲ। ਸ਼ਾਹਰਾਵਾਂ ਉੱਤੇ ਮੇਰੇ ਸੁਪਨੇ ਸੁੱਤੇ। ਬਹੁਤ क्या बात, बहुत अच्छे, बहुत खूबसूरत जी, बहुत बढ़िया, बहुत अच्छे। बहुत बहुत आज ਸਭ ਹਜ਼ਰਾਤ ਦਾ ਬਹੁਤ ਬਹੁਤ ਸ਼ੁਕਰੀਆ, ਜਨਾਬ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਮੈਨੂੰ ਮਾਣ ਬਖਸ਼ਿਸ਼ ਕੀਤਾ, ਇੱਥੇ ਮੈਨੂੰ ਬੁਲਾਇਆ ਆਪਣੇ ਇਸ ਬਹੁਤ ਵੱਡੇ ਇਸ ਮੰਚ ਦੇ ਉੱਤੇ। ਬੜਾ ਧੰਨਵਾਦੀ ਹੈ ਤੁਹਾਡਾ। ਹਾਂਜੀ ਹਾਂਜੀ, ਹੁਣ ਸਾਡੇ ਦੋਸਤ ਗੱਲ ਕਰਨਗੇ ਇਸ ਨਜ਼ਮ ਉੱਤੇ। ਜਿਹੜੀ ਨਜ਼ਮ ਤੇ ਤਾਂ ਗੱਲ ਹੈਗੀ, ਲੇਕਿਨ ਮੈਨੂੰ ਸਭ ਤੋਂ ਸੋਹਣੀ ਜਿਹੜੀ ਗੱਲ ਲੱਗੀ ਹੈ ਉਹ ਹੈ ਕਿ ਇਹਨਾਂ ਦੀ ਜਿਹੜੀ ਲਫ਼ਜ਼ਾਲੀ ਹੈ ਉਹ ਕਮਾਲ ਹੈਗੀ ਹੈ। ਜਿਹੜੀ ਲੈਂਗੁਏਜ ਹੈ ਉਹ ਇੱਕ ਅੱਖਰ ਮੈਨੂੰ ਐਸਾ ਨਹੀਂ ਲੱਗਾ ਜਿਹੜਾ ਮੈਂ ਨਾ ਜਾਣਦਾ ਹਾਂ। ਔਰ ਜਿਹੜਾ ਅਸੀਂ ਸ਼ਿਕਾਇਤ ਕਰਨੇ ਆ, ਸ਼ਿਕਵਾ ਕਰਨੇ ਆ ਹਿੰਦੀ ਸੰਸਕ੍ਰਿਤ ਦਾ ਜਾਂ ਉਰਦੂ ਫਾਰਸੀ ਦਾ, ਉਹ ਕੋਈ ਉਹਦੇ ਵਿੱਚ ਕੋਈ ਰਲਾ ਨਹੀਂ ਸੀ। ਪਿਓਰ ਪੰਜਾਬੀ ਦੇ ਵਿੱਚ ਲਿਖੀ ਗਈ ਬਹੁਤ ਸੋਹਣੀ ਸ਼ਾਨਦਾਰ ਨਜ਼ਮ ਹੈ। ਨਜ਼ਮ ਦੇ ਉੱਤੇ ਦੋਸਤ ਗੱਲ ਕਰਨਗੇ, ਲੇਕਿਨ ਮੈਨੂੰ ਉਹਦੀ ਜ਼ੁਬਾਨ ਬੋਲੀ ਬਹੁਤ ਅੱਛੀ ਲੱਗੀ। ਇਹਦੇ ਚ ਕੋਈ ਜੋਗਿੰਦਰ ਜੀ ਤੁਸੀਂ ਮਿਊਟ ਕਰ ਲਓ ਥੋੜਾ ਆਪਣੇ ਆਪ ਨੂੰ। ਹਾਂਜੀ ਇਹਦੇ ਚ ਤੁਸੀਂ ਜ਼ਰਾ ਮਿਊਟ ਕਰ ਲਓ, ਹੁਣ ਗੱਲਬਾਤ ਹੋਣੀ ਹੈ, ਤੁਸੀਂ ਜ਼ਰਾ ਮਿਊਟ ਕਰ ਲਓ ਆਪਣੇ ਆਪ। ਠੀਕ ਹੈ ਜੀ। ਇਹ ਬਹੁਤ ਅੱਛੀ ਨਜ਼ਮ ਹੈ। ਹਾਂਜੀ, ਇਹ ਚਲੋ ਡਾਕਟਰ ਸਾਹਿਬ ਗੱਲ ਕਰੋ ਤੁਸੀਂ, ਫਿਰ ਮੈਂ ਨਹੀਂ, ਮੈਂ ਬਸ ਇਹ ਕਹਿਣਾ ਸੀਗਾ ਕਿ ਬਹੁਤ ਅੱਛੀ ਨਜ਼ਮ ਹੈ। ਇਹਦੇ ਵਿੱਚ ਬੜੇ ਪੱਖਾਂ ਤੋਂ ਇਹਨਾਂ ਨੇ ਜਿਹੜੀ ਗੱਲਾਂ ਦਿੱਤੀਆਂ ਨੇ ਉਹ ਬਹੁਤ ਸੈਂਟਰਲ ਨੇ ਜ਼ਿੰਦਗੀ 'ਚ। ਬਸ ਇਹੋ ਗੱਲ ਕਹਿਣੀ ਸੀ ਮੈਂ। ਹਾਂਜੀ ਜਵੇਦ ਜੀ, ਜਵੇਦ ਜ਼ੁਬੈਰ ਸਾਹਿਬ ਨੇ ਗੱਲ ਜਿਹੜੀ ਕੀਤੀ ਹੈ ਇਹਦੀ ਲਫ਼ਜ਼ਾਲੀ ਦੀ ਸ਼ਬਦਾਵਲੀ ਦੀ, ਉਹ ਜਿਸਲੇ ਮੈਂ ਪਹਿਲਾਂ ਸੁਣਿਆ ਸੀ ਨਾ ਅਵਲੜਾ, ਮੈਨੂੰ ਉੱਥੋਂ ਹੀ ਲੱਗਾ ਸੀ ਸੁਣਨੀ ਜਿੰਦੇ, ਉਹ ਜਿਹੜਾ ਇਹਨਾਂ ਨੇ ਪਹਿਲੀ ਲਾਈਨ ਬੋਲੀ ਸੀ ਅਵਲੜਾ, ਮੈਨੂੰ ਉੱਥੋਂ ਇਹ ਸ਼ੱਕ ਤੇ ਨਹੀਂ ਯਕੀਨ ਹੋ ਗਿਆ ਸੀ ਕਿ ਇਸ ਪੂਰੀ ਨਜ਼ਮ ਦੇ ਵਿੱਚ ਜੋ ਇਹ ਸੁਣਾਉਣਗੇ
ਉਹਦੇ ਵਿੱਚ ਕੋਈ ਵੀ ਸਾਨੂੰ ਐਸਾ ਅੱਖਰ ਨਹੀਂ ਸੁਣਨ ਨੂੰ ਮਿਲੇਗਾ ਜਿਹਦੀ ਸਾਨੂੰ ਸਮਝ ਨਾ ਆਵੇ ਜਾਂ ਅਸੀਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਵਰਤਦੇ ਨਹੀਂ। ਇਹ ਪੂਰੀ ਦੀ ਪੂਰੀ। ਔਰ ਇਹਨਾਂ ਨੇ ਪਹਿਲੇ ਗੱਲ ਕੀਤੀ ਸੀ ਕਿ ਤੁਸੀਂ ਜਿਸ ਲਈ ਗੱਲ ਕਰਦੇ ਹੋ ਤੇ ਮੈਨੂੰ ਆਪਣੇ ਪਿਛੋਕੜ ਦੇ ਜਿਹੜੇ ਸਾਡੇ ਵੱਡੇ ਆਏ ਉਧਰੋਂ ਉਹਨਾਂ ਦੀ ਖੁਸ਼ਬੂ ਆਉਂਦੀ ਹੈ, ਉਹਦਾ ਅਹਿਸਾਸ ਹੁੰਦਾ ਹੈ। ਇਹ ਬਿਲਕੁਲ ਉਹਦਾ ਅਹਿਸਾਸ ਇਹਨਾਂ ਦੀ ਨਜ਼ਮ ਦੇ ਵਿੱਚ ਲਫ਼ਜ਼ਾਲੀ ਦੇ ਥਰੂ ਮੌਜੂਦ ਹੈ ਔਰ ਪਤਾ ਵੀ ਲੱਗਦਾ ਹੈ। ਔਰ ਇਹ ਵੀ ਗੱਲ ਸਹੀ ਗਈ ਹੈ ਕਿ ਜਿਹੜੇ ਅਸੀਂ ਬਹੁਤ ਜ਼ਿਆਦਾ ਸ਼ਿਕਵਾ ਗਿਲਾ ਕਰਨੇ ਆ ਉਹਨੂੰ ਵੀ ਇਹਨਾਂ ਨੇ ਪਰੇ ਸੁੱਟ ਦਿੱਤਾ ਕਿ ਨਹੀਂ ਜੀ ਐਸੀ ਗੱਲ ਕੋਈ ਨਹੀਂ ਹੈਗੀ, ਇੱਥੇ ਸਭ ਕੁਝ ਠੀਕ ਵੀ ਹੈਗਾ। ਇਹ ਜਿਹੜੀ ਲਫ਼ਜ਼ਾਲੀ ਦੇ ਵਿੱਚ ਫਾਰਸੀ, ਅਰਬੀ, ਸੰਸਕ੍ਰਿਤ, ਹਿੰਦੀ ਵਾੜਦੇ ਨੇ, ਇਹ ਕੋਈ ਜ਼ਰੂਰੀ ਨਹੀਂ। ਇਹ ਵੀ ਦੇਖ ਲਵੋ ਅਸੀਂ ਇਸ ਤਰ੍ਹਾਂ ਵੀ ਸਾਡੇ ਕੋਲ ਹੈਗਾ ਜੇ ਔਰ ਅਸੀਂ ਲੋਕ ਹੈਗੇ ਆ ਜਿਹੜੇ ਪੰਜਾਬੀ ਨੂੰ ਪੰਜਾਬੀ ਹੀ ਰੱਖਣਾ ਚਾਹੁੰਦੇ ਆ। ਔਰ ਬਾਕੀ ਨਜ਼ਮ ਜਿਹੜੀ ਹੈ ਉਹਨਾਂ ਦੀ ਜ਼ਿੰਦਗੀ ਦੇ, ਹਯਾਤੀ ਦੇ, ਇਨਸਾਨ ਦੇ, ਬੰਦੇ ਦੇ ਹਰ ਪੱਖ ਤੋਂ ਉਹਦੇ ਵਿੱਚ ਹਰ ਪੱਖ ਤੋਂ ਗੱਲ ਕਰਦੀ ਹੈ ਔਰ ਬੜੀ ਹੀ ਖੂਬਸੂਰਤ ਕੀਤੀ ਹੈ, ਬੜੀ ਸੋਹਣੀ ਕੀਤੀ ਹੈ ਔਰ ਬੜੀ ਕੀ ਕਹਿਣਾ ਚਾਹੀਦਾ ਜੀ ਕਿ ਸੱਚੀ ਤੇ ਸੁੱਚੀ ਕੀਤੀ ਹੈ। ਉਹਦੇ ਵਿੱਚ ਕੋਈ ਬਨਾਵਟ ਨਹੀਂ, ਜਿਸ ਤਰ੍ਹਾਂ ਹੁੰਦੀਆਂ ਨੇ ਨਜ਼ਮਾਂ ਗਜ਼ਲਾਂ ਦੇ ਵਿੱਚ ਬੜੀਆਂ ਬਨਾਵਟਾਂ ਹੁੰਦੀਆਂ ਨੇ। ਪਰ ਵਾਹ, ਬਹੁਤ ਜੀ, ਬਹੁਤ ਵਧੀਆ ਜੀ, ਖੈਰ ਹੋਵੇ ਤੁਹਾਡੀ, ਬਹੁਤ ਅੱਛੀ। ਬਾਲ ਮੇਰੀ ਆਬਜ਼ਰਵੇਸ਼ਨ ਇਹ ਹੈਗੀ ਹੈ ਕਿ ਸ਼ਾਇਰੀ ਔਰ ਕਹਾਣੀ ਦੇ ਵਿੱਚ ਔਰ ਨਾਵਲ ਦੇ ਵਿੱਚ ਜਿਹੜੀ ਜ਼ੁਬਾਨ ਹੈ ਉਹ ਪੰਜਾਬੀ ਹੀ ਵਰਤਦੇ ਨੇ ਲੋਕੀ, ਭਾਵੇਂ ਉਹ ਈਸਟ ਪੰਜਾਬ ਚ ਹੋਣ ਤੇ ਭਾਵੇਂ ਉਹ ਵੈਸਟ ਪੰਜਾਬ ਚ ਹੋਣ। ਮਸਲਾ ਹੁੰਦਾ ਹੈ ਜਦੋਂ ਕਿ ਤੁਸੀਂ ਆਰਟੀਕਲ ਲਿਖਦੇ ਹੋ ਕਾਨਸੈਪਟਸ ਦੇ ਉੱਤੇ, ਜਦੋਂ ਤੁਸੀਂ ਅਦਬੀ ਨਖੜੇ ਲਈ ਲਿਖਦੇ ਹੋ ਤੇ ਉਸ ਵੇਲੇ ਹਿੰਦੀ ਤੇ ਫਾਰਸੀ ਤੇ ਅਰਬੀ ਤਰਕੀਬਾਂ ਸ਼ੁਰੂ ਹੁੰਦੀਆਂ ਨੇ। ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਸ਼ਾਇਰੀ ਔਰ ਕਹਾਣੀ ਹੈ ਉਹਦੇ ਵਿੱਚ 99% ਸਾਰੇ ਹੀ ਰਾਈਟਰ ਪੰਜਾਬ ਦੇ ਜਿਹੜੇ ਨੇ, ਭਾਵੇਂ ਚੜ੍ਹਦੇ ਦੇ ਹੋਣ ਜਾਂ ਭਾਵੇਂ ਲਹਿੰਦੇ ਦੇ ਹੋਣ, ਉਹ ਬਾਹਰ ਦੇ ਲਫ਼ਜ਼ ਬਹੁਤ ਘੱਟ ਵਰਤਦੇ ਨੇ। ਗੱਲ ਮਸਲਾ ਹੈਗਾ ਮਜ਼ਮੂਨ, ਨਖੇੜੇ, ਲਿਟਰਰੀ ਕ੍ਰਿਟਿਸਿਜ਼ਮ ਦਾ, ਉਹਦੇ ਵਿੱਚ ਹੈ ਮਸਲਾ। ਉਹ ਅਗਲਾ ਜਿਹੜਾ ਮਜ਼ਮੂਨ ਪੜ੍ਹਨਗੇ ਉਹਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਉਹ ਕਿੰਨਾ ਪੰਜਾਬੀ ਹੈ ਔਰ ਕਿੰਨਾ ਪੰਜਾਬੀ ਨਹੀਂ ਹੈ। ਮੈਂ ਇੱਕ ਡਾਕਟਰ ਸਾਹਿਬ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਇਸੇ ਹਵਾਲੇ ਨਾਲ ਵੀ ਕਿ ਮੇਰਾ ਬਹੁਤਾ ਐਕਸਪੀਰੀਅੰਸ ਨਹੀਂ ਗਿਆ, ਥੋੜਾ ਜਿਹਾ ਤਜਰਬਾ ਮੈਨੂੰ ਮਿਲਿਆ ਵੇ ਜਦੋਂ ਸਾਂਝ ਰਸਾਲਾ ਕੱਢਿਆ ਸੀ, ਜਿਹੜਾ ਲੁਧਿਆਣੇ ਤੋਂ ਵੀ ਛਪਦਾ ਸੀ ਗੁਰਮੁਖੀ ਲਿਪੀ ਦੇ ਵਿੱਚ ਤੇ ਲਾਹੌਰੋਂ ਜ਼ੁਬੈਰ ਸਾਹਿਬ ਵੀ ਛਾਪਦੇ ਸਨ। ਉਹ ਜਿਸ ਵੇਲੇ ਲਿਖਤਾਂ ਦੋਵਾਂ ਪਾਸਿਓਂ ਆਉਂਦੀਆਂ ਸੀ ਨਾ, ਮੈਂ ਕਹਾਣੀਆਂ ਔਰ ਨਜ਼ਮਾਂ ਦੀ, ਸ਼ਾਇਰੀ ਦੀ, ਕਵਿਤਾ ਦੀ ਵੀ ਗੱਲ ਕਰਨਾ ਵਾ, ਉਹਦੇ ਵਿੱਚ ਵੀ ਸਮਝ ਨਹੀਂ ਸੀ ਆਉਂਦੀ ਔਰ ਉਹਨਾਂ ਨੂੰ ਵਾਪਸ ਭੇਜੀਦਾ ਸੀ ਕਿ ਇਹ ਜਿਹੜੀ ਤੁਸੀਂ ਸਾਨੂੰ ਕਹਾਣੀ ਭੇਜੀ ਹੈ ਇਹਦੇ ਵਿੱਚ ਇਹ ਸਾਨੂੰ ਬਿਲਕੁਲ ਪੱਲੇ ਨਹੀਂ ਪੈਂਦਾ ਪਿਆ, ਇਹਨੂੰ ਤੁਸੀਂ ਜਾਂ ਇਹਦੇ ਮਤਲਬ ਲਿਖ ਕੇ ਭੇਜੋ ਜਾਂ ਇਹਨੂੰ ਬਦਲੋ। ਔਰ ਕਈ ਵਾਰੀ ਲੋਕ ਨਾਰਾਜ਼ ਹੋ ਜਾਂਦੇ ਸਨ। ਇਹ ਇਧਰੋਂ ਵੀ ਆਉਂਦੀਆਂ ਸੀ ਆਪਣਾ ਸ਼ਾਹਮੁਖੀ ਲਿਪੀ ਦੇ ਵਿੱਚ ਵੀ ਤੇ ਗੁਰਮੁਖੀ ਲਿਪੀ ਦੇ ਵਿੱਚ, ਤੇ ਉਹ ਹੈ ਇਹ ਬਿਲਕੁਲ ਠੀਕ ਹੈ, ਬਹੁਤ ਘੱਟ ਹੈ, ਲੇਕਿਨ ਆਰਟੀਕਲਸ ਦੇ ਵਿੱਚ ਬਹੁਤ ਜ਼ਿਆਦਾ। ਮੈਂ ਐਗਰੀ ਕਰਨਾ ਜੀ। ਮੈਂ ਕੁਝ ਕਹਾਂ ਜੀ? ਬਿਲਕੁਲ ਜਾਵੇਦ ਜੀ ਨੇ ਬਿਲਕੁਲ ਠੀਕ ਆਖਿਆ। ਆਪਾਂ ਪਿੱਛੇ ਥੋੜੀ ਜਿਹੀਆਂ ਕਹਾਣੀਆਂ ਸੁਣੀਆਂ ਨੇ ਜਿਹਦੇ ਵਿੱਚ ਕਿ ਅਸੀਂ ਗੋ ਕੇ ਚੜ੍ਹਦੇ ਪੰਜਾਬ ਤੋਂ ਹੈਗੇ ਆ, ਪਰ ਸਾਨੂੰ ਵੀ ਕੱਖ ਸਮਝ ਨਹੀਂ ਆਇਆ ਉਹਦੇ ਵਿੱਚ। ਇੰਨੀ ਉਰਦੂ ਤੇ ਪੰਜਾਬੀ, ਸੌਰੀ ਸੀਗੀ ਆਪਣੀ ਕੀ ਉਹਨੂੰ ਕਹਿੰਦੇ ਨੇ, ਸੰਸਕ੍ਰਿਤ। ਸੋ ਇਹ ਵਾਕਈ ਇਹ ਤਾਰੀਫ ਦੇ ਕਾਬਿਲ ਨੇ ਇਸ ਗੱਲ ਪਿੱਛੋਂ। ਔਰ ਇਹਨਾਂ ਨੇ, ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਇਹ ਜਿਹੜੇ ਦੇਖੋ ਨਾ, ਤੁਸੀਂ ਲੋਕ ਤੇ ਬਹੁਤ ਚਿਰਾਂ ਤੋਂ ਲਿਖਦੇ ਹੋ, ਤੁਹਾਨੂੰ ਬੜੇ ਅੱਛੇ ਅਲਫਾਜ਼ ਨਜ਼ਰ ਆਉਂਦੇ ਨੇ ਕਿ ਬੜੇ ਵੱਡੇ ਅਲਫਾਜ਼ ਨੇ, ਪਰ ਜਿਹੜਾ ਇਨਸਾਨ ਇੱਕ ਬਿਲਕੁਲ ਹੀ ਸਿੰਪਲ ਲਫ਼ਜ਼ਾਂ ਦੇ ਨਾਲ ਐਡੀਆਂ ਵੱਡੀਆਂ ਗੱਲਾਂ ਕਰਦੇ ਆ, ਉਹ ਖੂਬਸੂਰਤ ਬਹੁਤ।
ਮਤਲਬ ਕਿ ਉਹ ਤੇ ਜਿੱਦਾਂ ਹੁਣ ਸ਼ਾਇਰੀ ਪੜ੍ਹ ਕੇ ਤੁਸੀਂ ਗਾਲਿਬ ਦੇ ਤੇ ਇਹ ਉਹ ਤੇ ਉਰਦੂ ਦੇ ਲਫ਼ਜ਼ ਵੀ ਆਉਂਦੇ ਨੇ ਤੇ ਪੰਜਾਬੀ ਦੇ ਵੀ ਆਉਂਦੇ ਨੇ ਤੇ ਸਾਰੇ, ਪਰ ਜਿਹੜੀ ਸਿੰਪਲਿਸਿਟੀ ਆਫ ਦ ਲੈਂਗੁਏਜ ਹੈ ਨਾ, ਔਰ ਤੁਸੀਂ ਸਾਰੇ ਹਮੇਸ਼ਾ ਇਹ ਨਾ ਭੁੱਲਿਆ ਕਰੋ ਕਿ 3 ਪੰਜਾਬ ਨੇ, ਜਿੱਦਾਂ ਗੁਰਦਾਸ ਜੀ ਵਿਲ ਅਗਰੀ ਵਿਦ ਮੀ ਕਿ ਅਸੀਂ ਇਹਨਾਂ ਦੀ ਗੱਲ ਮੈਂ ਫੜ ਲਈ ਹੈ ਕਿ ਬਈ ਦੇਖੋ ਲਹਿੰਦਾ ਚੜ੍ਹਦਾ ਤੇ ਅਸੀਂ ਜਿਹੜੇ ਬਾਹਰ ਬੈਠੇ, ਔਰ ਜਿਹੜਾ ਅਸੀਂ ਬਾਹਰ ਬੈਠੇ ਆ ਨਾ ਉਹ ਬੜਾ ਵੱਡਾ ਪੰਜਾਬ। ਸੋ ਔਰ ਪਿਛੜੇ ਆਪਣੇ ਅਲੱਗ ਹੋਏ ਆ ਆਪਣੇ ਪਿਛੋਕੜ ਤੋਂ ਫॉर अ लॉन्ग टाइम, 30 ਸਾਲ 25 ਸਾਲ 20 ਸਾਲ। ਸੋ ਉਹਨਾਂ ਨੂੰ ਸਮਝਾਉਣ ਲਈ ਆਪਣੇ ਆਈਡੀਆਜ਼ ਜਿਹੜੇ ਨੇ ਨਾ, ਸਿੰਪਲਿਸਿਟੀ ਆਫ ਲੈਂਗੁਏਜ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਇਹਨਾਂ ਨੂੰ ਹੈਟਸ ਆਫ ਟੂ ਸੰਧੂ ਸਾਹਿਬ, ਇਹਨਾਂ ਨੇ ਇਸ ਗੱਲ ਨੂੰ ਬਿਲਕੁਲ ਹੀ ਬਹੁਤ ਅੱਛੀ ਤਰ੍ਹਾਂ ਸੋਚ ਕੇ, ਆਈ ਥਿੰਕ ਰਹਿੰਦੇ ਵੀ ਤੁਸੀਂ ਆਖਿਆ ਸੀ ਕੈਨੇਡਾ ਚ ਨੇ, ਮੇ ਬੀ ਦੈਟ ਉਹ ਅਸਰ ਹੋਇਆ। ਬਹੁਤ ਸ਼ੁਕਰੀਆ ਜੀ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ। ਆਪਣੇ ਪ੍ਰਿਯੰਕਾ ਜੀ ਉਹਨਾਂ ਨੂੰ ਬੁਲਾਓ ਨਾ, ਉਹਨਾਂ ਦੀ ਹੁਣ ਵਾਰੀ ਆਉਣ ਵਾਲੀ ਹੈ। ਦੀਦਾਵਰ ਜੀ ਨੂੰ ਆਂਦੇ ਨੇ ਫਿਰ ਨਿਕਲ ਜਾਂਦੇ ਨੇ। ਪ੍ਰਿਯੰਕਾ ਜੀ, ਆਰ ਯੂ देयर? ਮੇਰੇ ਖਿਆਲ ਚ ਉਹਨਾਂ ਨੂੰ ਵੀ ਆਵਾਜ਼ ਨਹੀਂ ਆ ਰਹੀ। ਹੁਣੇ ਤਾਂ ਸੀਗੇ ਇੱਥੇ, ਹੀ ਵਾਸ ਔਨ। ਮੇਰੇ ਖਿਆਲ ਫਿਰ ਲੌਗਇਨ ਕਰਨ ਲਈ ਕੋਸ਼ਿਸ਼ ਕਰ ਰਹੇ ਨੇ। ਉਹ ਮੈਨੂੰ ਉਹਦਾ ਮਸਲਾ ਹੀ ਲੱਗ ਰਿਹਾ ਵੈਸੇ ਤਾਂ। ਚਲੋ ਹਾਂ ਹਾਂਜੀ, ਗੱਲਬਾਤ ਤੁਸੀਂ ਜਾਰੀ ਰੱਖੋ। ਹਾਂਜੀ ਹਾਂਜੀ, ਹੋਰ ਦੋਸਤ ਕੋਈ ਗੱਲ ਕਰਨਾ ਚਾਹਣ? ਸੁਖਵਿੰਦਰ ਜੀ ਵੀ ਹੈ ਨੇ ਸਾਡੇ ਕੋਲ। ਗੁਰਦਾਸ ਜੀ ਅੱਜ ਮੌਕਾ ਜੇ, ਅੱਜ ਟਾਈਮ ਹੈਗਾ ਜੇ, ਬੋਲ ਦਿਓ ਕੁਛ ਨਾ ਕੁਛ। ਮੈਂ ਪੁੱਛ ਸਕਦਾ ਜੀ? ਪ੍ਰਕਾਰ ਬੋਲ ਰਿਹਾ ਜੀ 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 ਜ਼ਰੂਰ ਜ਼ਰੂਰ। ਹਾਂਜੀ, ਮੈਂ ਸਿਰਫ ਇੰਨਾ ਕਹਾਂਗਾ ਵੀ ਜਿਹੜੀ ਲੈਂਗੁਏਜ ਹੈ ਬੜੀ ਆਸਾਨ ਹੈ, ਵਧੀਆ ਲੈਂਗੁਏਜ ਹੈ। ਤੇ ਜਿਵੇਂ ਡਾਕਟਰ ਸਾਹਿਬ ਨੇ ਹਵਾਲਾ ਦਿੱਤਾ ਸੀ ਪਿੱਛੇ ਵੀ, ਜਿਹੜੇ ਮਤਲਬ ਕਨਸੈਪਟ ਸ਼ਬਦ ਹੁੰਦੇ ਨੇ ਉਹ ਗ੍ਰੀਕ ਚ ਉਹਨਾਂ ਦਾ ਮਤਲਬ ਬੜਾ ਆਸਾਨ ਜਿਹਾ ਹੁੰਦਾ ਹੈ, ਵੀ ਲੈਂਗੁਏਜ ਆਸਾਨ ਹੀ ਹੋਣੀ ਚਾਹੀਦੀ ਹੈ। ਬਸ ਇੰਨਾ ਹੀ ਕਹਾਂਗਾ ਮੈਂ। ਥੈਂਕ ਯੂ। ਠੀਕ ਹੈ ਠੀਕ ਹੈ। ਮੇਰੇ ਖਿਆਲ ਵਕਾਰ ਸਿਪਰਾ ਜੀ ਵੀ ਕੁਝ ਕਹਿਣਾ ਚਾਹ ਰਹੇ ਸੀ। ਜੀ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਆਪਣਾ ਉਹ ਆਰਟੀਕਲ ਹੈ ਉਹ ਪੜਿਆ ਗਿਆ ਹੈ, ਹਾਲੇ ਪੜ੍ਹਨਾ ਹੈ ਭਾਈ ਸਾਹਿਬ ਨੇ? ਨਹੀਂ ਜੀ, ਆਰਟੀਕਲ ਅਜੇ ਪੜ੍ਹਨਾ ਹੈ, ਅਜੇ ਅੱਛਾ। ਨਜ਼ਮ ਚੱਲ ਰਹੀ ਹੈ। ਅੱਛਾ ਅੱਛਾ। ਮੇਰਾ ਖਿਆਲ ਇੱਕ ਜਿਹੜਾ ਸਾਨੂੰ ਥੋੜਾ ਜਿਹਾ ਡਰਾਬੈਕ ਲੱਗਦਾ ਨਾ, ਕਿ ਅਸੀਂ ਐਡੀ ਵੱਡੀ ਕਵਿਤਾ ਜਿਹੜੀ ਸੁਣੀ ਆ, ਇੰਨੀ ਸੋਹਣੀ ਲਫ਼ਜ਼ਾਲੀ ਦੇ ਉੱਤੇ ਅਸੀਂ ਗੱਲ ਕਰੀ ਜਾ ਰਹੇ ਹਾਂ, ਪਰ ਗਹਿਰਾਈ ਦੇ ਵਿੱਚ ਸੋਚਣ ਲਈ, ਕਹਿਣੇ ਲਈ ਜੇ ਸਾਨੂੰ ਪਹਿਲਾਂ ਥੋੜਾ ਜਿਹਾ ਪਤਾ ਲੱਗ ਜਾਂਦਾ ਨਾ, ਤਾਂ ਹੋਰ ਵੀ ਸੋਚ ਕੇ ਅਸੀਂ ਕਰ ਸਕਦੇ ਸੀ। ਪਰ ਹੁਣ ਅਸੀਂ ਉੱਪਰ ਹੀ ਘੁੰਮ ਰਹੇ ਹਾਂ ਹਾਲੇ। ਜਦੋਂ ਇਹ ਪੋਸਟ ਹੋਏਗੀ ਇਹਦੇ ਤੇ ਹੋਰ ਸੋਚਾਂਗੇ। ਮੈਨੂੰ ਬੜੀ ਗਹਿਰਾਈ ਲੱਗ ਰਹੀ ਹੈ ਇਹਦੇ ਵਿੱਚ, ਔਰ ਬੜੇ ਜ਼ਿਆਦਾ ਪੱਖ ਨੇ ਜਿਹੜੇ ਕਿ ਇੱਕ ਲਾਈਨ ਦੇ ਵਿੱਚ ਦੱਬੇ ਪਏ ਨੇ। ਅਸੀਂ ਉਹਨਾਂ ਨੂੰ ਇੱਕ ਵਾਰੀ ਸੁਣਨ ਨਾਲ ਤੇ ਮੇਰੇ ਖਿਆਲ ਇਹ ਬੜੀ ਬੇਇਨਸਾਫੀ ਵਾਲੀ ਗੱਲ ਕਰ ਰਹੇ ਹਾਂ ਅਸੀਂ। ਉਹ ਜਿਹੜੀ ਲਾਈਨ ਸੀ ਨਾ, ਜਿਹੜੇ ਕਿ ਵੀ ਹੱਥਾਂ ਦੀ ਲਕੀਰਾਂ ਉਹ ਕੰਮ ਕਰ ਰਹੀ ਹੈ ਸੜਕ ਦੇ ਉੱਤੇ, ਤੇ ਉਹ ਹੱਥਾਂ ਦੀਆਂ ਲਕੀਰਾਂ ਜਿਹੜੀਆਂ ਗਵਾਚ ਗਈਆਂ ਨੇ, ਤੇ ਉੱਤੇ ਲੁੱਕ ਦਾ ਇੱਕ ਰੰਗ ਚੜਿਆ ਹੋਇਆ, ਲੁੱਕ ਜਿਹੜੀ ਹੁੰਦੀ ਹੈ ਐਸਫਾਲਟ, ਉਹਦਾ ਰੰਗ ਚੜਿਆ ਹੋਇਆ। ਉਹ ਮੇਰੇ ਦਿਮਾਗ ਦੇ ਵਿੱਚ ਉਹ ਐਸੀ ਤਸਵੀਰ ਜੀ ਵੱਜੀ ਹੈ, ਉਹੀ ਘੁੰਮੀ ਜਾ ਰਹੀ ਹੈ ਕਿ ਵੀ ਉਹ ਵੇਟ ਕਰ ਰਹੀ ਹੈ ਕਿ ਵੀ ਮਹਿੰਦੀ ਲੱਗੇਗੀ ਕਿ ਮੌਲੀ, ਮਤਲਬ ਕਿ ਲੁਕਿੰਗ ਫॉर ਬੈਟਰ ਟਾਈਮਸ। ਇਹ ਜਨਾਨੀ ਦੀ ਗੱਲ ਨਹੀਂ ਹੈ ਕਿ ਵੀ ਲੁਕਿੰਗ ਫॉर ਬੈਟਰ ਟਾਈਮਸ। ਬੜੀ ਅੱਛੀ ਗੱਲ ਕਹੀ ਤੁਸੀਂ। ਅਜੀ ਮਜ਼ਮੂਨ ਦਾ ਕੀ ਬਣਿਆ? ਉਹ ਸ਼ੋਅ ਤੇ ਹੋ ਰਹੇ ਨੇ। ਦੀਦਾਵਰ ਜੀ, ਆਵਾਜ਼ ਆ ਰਹੀ? ਤੁਸੀਂ ਦੀਦਾ ਮੇਰੇ ਖਿਆਲ ਚ ਉਹਦਾ ਲੌਗਿੰਗ ਹੀ ਨਹੀਂ ਹੋ ਰਿਹਾ ਉਹਨਾਂ ਕੋਲ। ਨਹੀਂ ਹੋ ਰਿਹਾ, ਮੇਰੇ ਖਿਆਲ ਉਹਨਾਂ ਕੋਲੋਂ ਨਹੀਂ ਹੋ ਰਿਹਾ। ਉਹ ਮਿਊਟਡ ਨੇ, ਉਹਨਾਂ ਨੂੰ ਅਨਮਿਊਟ ਕਰੋ ਜ਼ਰਾ। ਸਿਰਫ ਮਿਊਟ ਦੀ ਚੱਕਰ ਹੈ ਉਹਨਾਂ ਦਾ, ਓਨਲੀ ਥਿੰਗ। ਹਾਂ ਹੋ ਗਏ ਨੇ। ਦੀਦਾਵਰ ਜੀ ਅਨਮਿਊਟ ਕਰੋ ਆਪਣੇ ਆਪ ਨੂੰ। ਹਾਂ ਜੀ ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ। ਅਸੀਂ ਤੁਹਾਡਾ ਮਜ਼ਮੂਨ ਸ਼ੁਰੂ ਕਰਨ ਲੱਗੇ ਹਾਂ। ਬਿਲਕੁਲ। ਹਾਂਜੀ ਜੀ, ਮਜ਼ਮੂਨ ਮੇਰਾ ਤਿਆਰ ਹੈ ਜੀ। ਮੈਨੂੰ ਲੱਗਦਾ ਵੀਡੀਓ ਨਹੀਂ ਆ ਰਹੀ, ਕੋਈ ਤਕਨੀਕੀ ਤੌਰ ਤੇ ਕੋਈ ਨੁਕਸ ਹੈ। ਮੈਂ ਮਜ਼ਮੂਨ ਤਿਆਰ ਕਰਕੇ ਬੈਠਾ ਜੀ। ਚਲੋ ਠੀਕ ਹੈ, ਅਸੀਂ
ਹਾਂਜੀ ਆਵਾਜ਼ ਨਾਲ ਹੀ ਅਸੀਂ ਕੰਮ ਚਲਾ ਲਾਂਗੇ। ਮੈਂ ਤੁਹਾਡਾ ਹਾਂਜੀ। ਹੁਣ ਇੰਟਰੋਡਕਸ਼ਨ ਅਸੀਂ ਆਨੇ ਵੇ ਹੁਣ ਮਜ਼ਮੂਨ ਵੱਲ ਤੇ ਹਾਂਜੀ ਜੀ ਹਾਂਜੀ ਜੀ ਰਸਮੀ ਤਾਰੁਫ ਆਪਾਂ ਬਾਅਦ ਚੋਂ ਕਰ ਲਾਂਗੇ ਜੀ। ਮੈਂ ਮਜ਼ਮੂਨ ਪੜ੍ਹਦਾ, ਮੈਂ ਵੈਸੇ ਵਾਈਫਾਈ ਮੰਗਾ ਲਿਆ ਜੀ, ਇੱਥੇ ਕੁਝ ਨੁਕਸ ਆ ਰਿਹਾ ਸੀ। ਨਹੀਂ ਅਸੀਂ 2 ਲਾਈਨਾਂ 'ਚ ਤੁਹਾਡਾ ਇੰਟਰੋਡਕਸ਼ਨ ਕਰਵਾ ਦੇਣਾ। ਦੀਦਾਵਰ ਜੀ ਸੌਰੀ ਜੀ ਦੀਦਾਵਰ ਜੀ ਤੁਹਾਡਾ ਇੰਟਰੋਡਕਸ਼ਨ ਅਸੀਂ ਕਰਵਾ ਦੇਣਾ ਮੈਂ ਛੋਟਾ ਜਿਹਾ। ਤੇ ਦੀਦਾਵਰ ਜੀ ਜਿਹੜੇ ਨੇ ਸੀਨੀਅਰ ਸਬ ਐਡੀਟਰ ਅਖਬਾਰ ਵਿੱਚ ਨੇ ਤੇ ਕਾਲਮ ਵੀ ਲਿਖਦੇ ਨੇ ਔਰ MA ਪੰਜਾਬੀ ਹੈ, ਇਹਨਾਂ ਦਾ ਸਬਜੈਕਟ ਪੰਜਾਬੀ ਹੈਗਾ ਹੈ ਔਰ ਇਹਨਾਂ ਦਾ ਕਾਲਮ ਜਿਹੜਾ ਜਿਸ ਨਾਂ ਤੋਂ ਲਿਖਦੇ ਨੇ ਦੀਦਾਵਰ ਦਾ ਹੁਨਰ ਆਮ ਬਸ਼ਰ ਦੀ ਪਰਵਾਜ਼, ਇਹ ਕੰਟੀਨਿਊਸਲੀ ਕਾਲਮ ਲਿਖ ਰਹੇ ਨੇ ਅਖਬਾਰ ਦੇ ਵਿੱਚ। ਤੇ ਹੁਣ ਅਸੀਂ ਇਹਨਾਂ ਦਾ ਮਜ਼ਮੂਨ ਜਿਹੜਾ ਹੈ ਉਹ ਅਸੀਂ ਸੁਣਨੇ में जी ਦੀਦਾਵਰ ਜੀ। ਤੁਸੀਂ ਫੇਰ ਮਿਊਟ ਹੋ ਗਏ ਹੋ ਦੀਦਾਵਰ ਜੀ, ਫੇਰ ਤੁਸੀਂ ਮਿਊਟ ਕਰ ਲਿਆ ਆਪਣੇ। ਅਨਮਿਊਟ ਕਰੋ ਦੀਦਾਵਰ ਜੀ, ਅਨਮਿਊਟ ਕਰੋ ਆਪਣੇ ਆਪ। जी देखो जी अनम्यूट होया जी। ਹਾਂਜੀ ਹਾਂਜੀ ਆਵਾਜ਼ ਆ मैं ਰਹੀ ਹੈ भी ਹੁਣ ਤੁਸੀਂ वाईफाई ਸ਼ੁਰੂ मंगाया सी जी, आ गए ने वो ले शुरू करो ਜੀ ਸ਼ੁਰੂ ਕਰੋ। पढ़ना शुरू करो। ਅਨਮਿਊਟ ਕਰੋ ਨਾ, ਤੁਹਾਡਾ ਮਿਊਟ ਸ਼ੋ ਹੋ ਰਿਹਾ। हाँ जी पढ़ो जी मेरी तस्वीर आ गई है जी। हाँ जी आ रही है जी जी मैं अपना मजमून तैयार किया जी। मैं आप पढ़न लगा जी। पढ़ो। हेलो ठीक है आवाज आ रही है, तुसी शुरू करो। हाँ जी मेरा मजमून है जी किसान तहरीक दे 378 दिन, शुरुआती सफर ते मौजूदा असरात। कुल 378 दिनां दा सफर पूरा करके किसान तहरीक अपने अंजाम तक पहुंच चुकी है। ते इस तहरीक दी पैदाइश उदों हुंदी है जदों मरकजी हुकूमत किसानां दे नुमाइंदियां नाल बिना कोई सलाह कीतियां 3 खेती सुधार बिल पहला पेश करदी है ते फिर फौरी तौर ते उसनूं पास कर दिता जांदा है ते नाल ही उसनूं नाफिज कर दिता जांदा है। ते सो इस तरह ਅਸੀਂ ਦੇਖਦੇ ਹਾਂ ਕਿ ਜਦੋਂ ਇਹ ਖਬਰ ਨਸ਼ਰ ਹੁੰਦੀ ਹੈ ਕਿ ਖੇਤੀ ਸੁਧਾਰ ਕਾਨੂੰਨ ਜਿਹੜੇ ਕਿ ਨਾਫਿਜ਼ ਹੋ ਚੁੱਕੇ ਨੇ, ਉਹ ਉਸ ਤੋਂ ਬਾਅਦ ਇਹਦਾ ਇਹ ਪ੍ਰਗਟਾਵਾ ਸਾਹਮਣੇ ਆਉਂਦਾ ਹੈ ਕਿ ਬਹੁਤ ਸਾਰੀਆਂ ਕਿਸਾਨ ਤਨਜ਼ੀਮਾਂ, ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਸਦਰ, ਉਹਨਾਂ ਦੇ ਪ੍ਰਧਾਨ ਆਪਣੀ ਗੱਲ ਪ੍ਰੈਸ ਵਿੱਚ ਰੱਖਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ ਤੇ ਹੋਰ ਕਈ ਤਰੀਕਿਆਂ ਨਾਲ ਸੋਸ਼ਲ ਮੀਡੀਆ ਉੱਤੇ ਆਉਂਦੇ ਨੇ ਕਿ ਇਹ ਸਾਰੇ ਜਿਹੜੇ ਖੇਤੀ ਸੁਧਾਰ ਕਾਨੂੰਨ ਨੇ ਇਹ ਕਤਈ ਤੌਰ ਉੱਤੇ ਕਿਸਾਨਾਂ ਦੀ ਭਲਾਈ ਲਈ ਨਹੀਂ ਨੇ। ਹੁਣ ਉਹਦੇ ਵਿੱਚ ਜਦੋਂ ਮਰਕਜ਼ੀ ਹਕੂਮਤ ਵਿੱਚ ਜਿਹੜੇ ਹੁਕਮਰਾਨ ਨੇ ਉਹ ਇਹ ਦਾਅਵਾ ਕਰਦੇ ਨੇ ਕਿ ਇਹ ਸਾਰੇ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਨੇ ਤੇ ਇਹਦੇ ਵਿੱਚ ਕਿਸਾਨ ਆਪਣੇ ਘਰ ਦੇ ਲਾਗੇ, ਆਪਣੇ ਇਲਾਕੇ ਦੇ ਨੇੜੇ, ਜਿੱਥੇ ਜਿੱਥੇ ਜਿਹੜੀ ਮੰਡੀ ਵਿੱਚ ਉਹ ਆਪਣੀ ਜਿਣਸ ਵੇਚਣੀ ਚਾਹਣ, ਆਪਣੀ ਜਿਹੜੀ ਖੇਤਾਂ ਦੀ ਉਪਜ ਹੈ ਵੇਚਣੀ ਚਾਹਣ, ਉਹ ਉਸ ਨੂੰ ਵੇਚ ਸਕਣਗੇ ਤੇ ਪਹਿਲਾਂ ਵਾਲੀਆਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਕਿ ਇੱਕ ਜਿਹੜਾ ਕਿਸਾਨ ਹੈ, ਕਾਸ਼ਤਕਾਰ, ਉਹਦੇ ਲਈ ਪਹਿਲਾਂ ਇਹ ਪਾਬੰਦੀ ਸੀ ਕਿ ਉਹ ਘਰ ਦੇ ਨਜ਼ਦੀਕ ਜਾਂ ਜਿੱਥੇ ਵੀ ਉਹਦਾ ਜੀ ਕਰਦਾ ਹੈ ਉਹ ਆਪਣੀ ਜਿਣਸ ਨਹੀਂ ਵੇਚ ਸਕਦਾ ਸੀ।
ਸੋ ਇਹਦੇ ਵਿੱਚ ਇਸੇ ਕਾਨੂੰਨ ਨੂੰ ਜਦੋਂ ਪੜ੍ਹਿਆ ਗਿਆ, ਤਿੰਨਾਂ ਖੇਤੀ ਸੁਧਾਰ ਕਾਨੂੰਨਾਂ ਨੂੰ, ਤੇ ਇਹਦੇ ਵਿੱਚ ਇਹ ਗੱਲਾਂ ਆਈਆਂ ਕਿ ਇਹਦੇ ਵਿੱਚ ਕੰਟਰੈਕਟ ਜਿਹੜੀ ਖੇਤੀ ਹੈ ਇਹਦੀਆਂ ਵੀ ਮੱਦਾਂ ਨੇ ਕਿ ਜਿਹੜੇ ਕਿਸਾਨ ਨੇ ਉਹ ਚਾਹਣ ਨਾ ਚਾਹਣ ਉਹਨਾਂ ਤੋਂ ਵੱਡੇ ਕਾਰਪੋਰੇਟ ਠੇਕੇ ਤੇ ਖੇਤੀ ਕਰਵਾ ਸਕਣਗੇ। ਤੇ ਉਹਦੇ ਵਿੱਚ ਇਸ ਨੂੰ ਲਾਭ ਬਖਸ਼ ਬਣਾਉਣ ਲਈ ਇਹ ਦੱਸਿਆ ਗਿਆ ਕਿ ਪਹਿਲੇ 2 ਜਾਂ 3 ਸਾਲ ਕਿਸਾਨਾਂ ਦੀ ਮਰਜ਼ੀ ਮੁਤਾਬਕ ਉਹ ਰੇਟ ਲੈ ਸਕਣਗੇ। ਇਸ ਤੋਂ ਬਾਅਦ ਕਿਸਾਨਾਂ ਦੇ ਨੁਮਾਇੰਦੇ ਜਿਹੜੇ ਕਿਸਾਨ ਤਨਜ਼ੀਮਾਂ ਬਹੁਤ ਕਾਫੀ ਸਮੇਂ ਤੋਂ ਚਲਾ ਰਹੇ ਸੀ, ਉਹ ਇਹ ਗੱਲ ਲੈ ਕੇ ਆਉਂਦੇ ਨੇ ਕਿ ਕਿੱਥੇ ਇੰਨੇ ਵੱਡੇ ਵੱਡੇ ਕਾਰਪੋਰੇਟ ਤੇ ਕਿੱਥੇ ਸਧਾਰਨ ਕਾਸ਼ਤਕਾਰ, ਉਹਦੀ ਗੱਲ ਜਿਹੜੀ ਹੈ ਉਹ ਨਹੀਂ ਚੱਲ ਸਕੇਗੀ ਉਸ ਲੈਵਲ ਤੇ ਜਿਸ ਲੈਵਲ ਉੱਤੇ ਇਹ ਗੱਲਾਂ ਵਿਗੜ ਕੇ ਪਹੁੰਚਣੀਆਂ ਨੇ। ਸੋ ਉਹ ਲੈਵਲ ਕੀ ਸੀ? ਉਹ ਸੀ ਡਿਵੀਜ਼ਨਲ ਮੈਜਿਸਟ੍ਰੇਟ ਕੋਲ ਜਾ ਕੇ ਝਗੜੇ ਦਾ ਨਿਬੇੜਾ ਕਰਨ ਦੀ ਇਹ ਅਖਤਿਆਰ ਦਿੱਤੇ ਗਏ ਸੀ ਕਾਸ਼ਤਕਾਰਾਂ ਨੂੰ। ਕਾਸ਼ਤਕਾਰ ਜਿਨ੍ਹਾਂ ਨੇ ਆਪ ਤਾਂ ਇਹ ਕਾਨੂੰਨ ਨਹੀਂ ਸੀ ਪੜ੍ਹੇ, ਨਾ ਕੋਈ ਮੱਦਾਂ ਪੜ੍ਹੀਆਂ ਸੀ, ਉਹਨਾਂ ਦੇ ਨੁਮਾਇੰਦਿਆਂ ਨੇ ਜੋ ਇਹਨਾਂ ਤਿੰਨਾਂ ਕਾਨੂੰਨਾਂ ਦੀਆਂ ਮੱਦਾਂ ਪੜ੍ਹੀਆਂ। ਇਸ ਤੋਂ ਬਾਅਦ ਰਿਵੈਂਜ ਸਾਹਮਣੇ ਆਉਂਦਾ ਹੈ, ਇਸ ਤੋਂ ਬਾਅਦ ਬਗਾਵਤ ਦਾ ਦੌਰ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਕਿਸਾਨਾਂ ਦੇ ਕੁਝ ਜਥੇ ਜਿਹੜੇ ਹੈ ਸਭ ਤੋਂ ਪਹਿਲਾਂ ਉੱਥੇ ਜਾਂਦੇ ਨੇ, ਦਿੱਲੀ ਕੂਚ ਦੀ ਤਿਆਰੀ ਕਰਦੇ ਨੇ। ਸਭ ਤੋਂ ਪਹਿਲਾਂ ਇਹ ਸਾਹਮਣੇ ਆਉਂਦਾ ਹੈ ਕਿ ਅੰਬਾਲਾ ਜਿਹੜਾ ਕਿ ਹਰਿਆਣੇ ਵਿੱਚ ਹੈ, ਉੱਥੇ ਉਸੇ ਪਾਰਟੀ ਦੀ ਸਰਕਾਰ ਹੈ ਜਿਹੜੀ ਭਾਰਤ ਦੇ ਮਰਕਜ਼ ਵਿੱਚ ਹਕੂਮਤ ਕਰ ਰਹੀ ਹੈ। ਤੇ ਉੱਥੇ ਜਿਹੜੇ ਇੰਤਜ਼ਾਮ ਹੁੰਦੇ ਨੇ, ਉਹ ਉਹਨਾਂ ਇੰਤਜ਼ਾਮਾਂ ਦੇ ਤਹਿਤ ਜਿਹੜਾ ਉੱਥੇ ਜਿਹੜੇ ਇੰਤਜ਼ਾਮ ਹੁੰਦੇ ਨੇ, ਉਹਨਾਂ ਇੰਤਜ਼ਾਮਾਂ ਦੇ ਤਹਿਤ ਉਹ ਉੱਥੇ ਕਿਸਾਨਾਂ ਤੇ ਥੋੜਾ ਜਿਹਾ ਲਾਠੀ ਚਾਰਜ ਕੀਤਾ ਜਾਂਦਾ ਹੈ, ਫਿਰ ਤਸ਼ੱਦਦ ਵਧਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਉਹਨਾਂ ਕਿਸਾਨਾਂ ਨੂੰ ਖਦੇੜਿਆ ਜਾਂਦਾ ਹੈ। ਤੇ ਇਸ ਤਰ੍ਹਾਂ ਉਹਨਾਂ ਕਿਸਾਨਾਂ ਦਾ ਜਦੋਂ ਕਿਸਾਨ ਸਾਰੇ ਜਿਹੜੇ ਹੈ ਬੈਰੀਕੇਡ ਤੋੜ ਕੇ ਭੰਨ ਕੇ ਅੱਗੇ ਜਾਂਦੇ ਨੇ, ਇਸ ਤਰ੍ਹਾਂ ਸਾਡੇ ਸਾਹਮਣੇ ਸਾਰੀ ਤਸਵੀਰ ਸਾਹਮਣੇ ਆ ਗਈ ਕਿ ਹੁਣ ਜਿਹੜਾ ਮਰਕਜ਼ੀ ਹਕੂਮਤ ਦੇ ਨਾਲ ਆਰ ਪਾਰ ਦੀ ਲੜਾਈ ਦਾ ਮਨ ਬਣਾ ਕੇ ਇਹ ਕਾਸ਼ਤਕਾਰ, ਇਹ ਜਿਹੜੇ ਕਾਰਕੁਨ ਨੇ, ਇਹ ਅੱਗੇ ਵਧਣਗੇ। ਇਸ ਤਰ੍ਹਾਂ ਫਿਰ ਇਹ ਦਿੱਲੀ ਦੇ ਬੁਰਾੜੀ ਮੈਦਾਨ ਦੇ ਕੋਲ ਪਹੁੰਚਦੇ ਨੇ। ਉੱਥੇ ਜਿਹੜੀ ਮਰਕਜ਼ੀ ਹਕੂਮਤ ਹੈ ਉਹਨਾਂ ਦੇ ਨਾਲ ਜਿਹੜੀਆਂ ਤਾਲਮੇਲ ਰੱਖਦੀਆਂ ਨੇ ਕਿਸਾਨ ਤਨਜ਼ੀਮਾਂ, ਉਹਨਾਂ ਦੇ ਨੁਮਾਇੰਦੇ ਇਹ ਤਜਵੀਜ਼ ਰੱਖਦੇ ਨੇ ਕਿ ਆਪਾਂ ਇੱਥੇ ਬੁਰਾੜੀ ਮੈਦਾਨ ਵਿੱਚ ਹੀ, ਬੁਰਾੜੀ ਗਰਾਊਂਡ ਕਹਿੰਦੇ ਨੇ, ਇੱਥੇ ਹੀ ਆਪਾਂ ਟਿਕਾ ਕਰ ਲਈਏ। ਤੇ ਜਿਹੜੇ ਹੰਡੇ ਵਰਤੇ ਕਿਸਾਨ ਆਗੂ ਨੇ ਉਹ ਸਾਰੇ ਇਹ ਤਜਵੀਜ਼ ਲਿਆਉਂਦੇ ਨੇ ਕਿ ਅਸੀਂ ਇੱਥੇ ਨਹੀਂ ਰੁਕਣਾ, ਅਸੀਂ ਅੱਗੇ ਕੂਚ ਕਰਾਂਗੇ। ਫਿਰ ਜਦੋਂ ਅੱਗੇ ਕੂਚ ਕਰਦੇ ਨੇ ਤੇ 2 ਬੈਰੀਅਰ ਆਉਂਦੇ ਨੇ, ਸਿੰਘੂ ਬੈਰੀਅਰ ਤੇ ਟਿਕਰੀ, ਇਹ ਜਿਹੜੀ ਕਿ ਹਰਿਆਣੇ ਨੂੰ ਤੋਂ ਅੱਗੇ ਜਾ ਕੇ ਇਹ ਹੱਦਾਂ ਨੇ 2 ਜਿਹਦੇ ਤੋਂ ਬੰਦਾ ਅੱਗੇ ਸਫ਼ਰ ਕਰਕੇ ਦਿੱਲੀ ਰਾਜਧਾਨੀ ਵੱਲ ਕੂਚ ਕਰ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਸਾਰੀ ਤਸਵੀਰ ਸਾਹਮਣੇ ਆ ਜਾਂਦੀ ਹੈ ਕਿ ਜਿਹੜਾ ਪੰਜਾਬ ਦੇ ਖੂਨ ਵਿੱਚ ਬਾਗੀਪੁਣਾ ਹੈ, ਹੁਣ ਜਿਹੜਾ ਹੈ ਇਹ ਬਾਗੀਪੁਣੇ ਦੇ ਹੀ ਸੁਭਾਅ ਮੁਤਾਬਕ ਅੱਗੇ ਚੱਲਿਆ ਜਾਏਗਾ। ਇਸ ਤਰ੍ਹਾਂ ਮੇਰੇ 2-4 ਜਿਹੜੇ ਨੇ ਮੇਰੇ ਆਪਣੇ ਸੁਲੇਖ ਹੈ ਉਹ ਇੰਟਰਨੈਟ ਤੇ ਚੱਲਦੇ ਰਹੇ ਨੇ ਔਰ ਮੈਨੂੰ ਉਹਨਾਂ ਦੇ ਕਾਫੀ ਰਿਸਪੌਂਸ ਆਉਂਦੇ ਰਹੇ ਨੇ। ਮੈਂ ਉਹਨਾਂ ਨੂੰ ਪੜ੍ਹਾ ਜਿਹੜਾ ਹੈ ਉਹਨਾਂ ਨੂੰ ਮੈਂ ਲਿਖਦਾ ਰਿਹਾ। ਜੇ ਮੈਂ ਉਹਨੂੰ ਮੁਖਤਸਰ ਤੌਰ ਤੇ ਪੇਸ਼ ਕਰਨਾ ਚਾਹਾਂਗਾ, ਜੋ ਮਤਲਬ ਜਿੱਥੋਂ ਇਹ ਸਾਰੇ ਟਕਰਾਅ ਦੀ ਸ਼ੁਰੂਆਤ ਹੁੰਦੀ ਹੈ, ਉਹ ਸੁਲੇਖ ਮੈਂ ਇੱਥੋਂ ਦੂਸਰੇ ਮੋਬਾਈਲ ਤੋਂ ਪੜ੍ਹ ਕੇ ਪੇਸ਼ ਕਰ ਰਿਹਾ ਜੀ। ਉਹ ਹੈ ਜੀ, ਮਰਕਜ਼ੀ ਹਕੂਮਤ ਵੱਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨਾਂ ਨੂੰ ਜੇ ਕਿਸੇ ਸੂਬੇ ਦੇ ਕਿਸਾਨਾਂ ਨੇ ਮੁਕੰਮਲ ਤੌਰ ਤੇ ਰੱਦ ਕੀਤਾ ਹੈ ਤਾਂ ਉਹ ਪੰਜਾਬ ਹੈ। ਦਰਅਸਲ ਇਹਦੇ ਪਿੱਛੇ ਵਜ੍ਹਾ ਇਹ ਹੈ ਕਿ ਮਰਕਜ਼ੀ ਹਕੂਮਤ ਨੇ ਪਹਿਲਾਂ ਖੇਤੀ ਸੁਧਾਰ ਸੰਬੰਧੀ ਖਰੜਾ ਲਿਆਉਂਦਾ, ਫਿਰ ਕਿਸਾਨਾਂ ਨਾਲ ਸਲਾਹੀ ਪਏ ਬਿਨਾਂ
ਇਹ ਕਾਨੂੰਨ ਪਾਸ ਕਰ ਦਿੱਤੇ। ਇਹਨਾਂ ਕਾਨੂੰਨਾਂ ਵਿਰੁੱਧ ਰਸਮੀ ਤੌਰ ਤੇ ਧਰਨੇ ਲੱਗੇ, ਰਸਮੀ ਤੌਰ ਤੇ ਰੋਸ ਮੁਜ਼ਾਹਰੇ ਵੀ ਹੋਏ, ਪਰ ਸਾਹਿਤਕ ਚਾਨਣ ਤੇ ਆਪਣੀ ਤਵਾਰੀਖ ਤੋਂ ਸੇਧ ਲੈ ਕੇ ਕਿਸਾਨ ਅਗਵਾਈਕਾਰਾਂ ਨੇ ਆਰ-ਪਾਰ ਦੀ ਲੜਾਈ ਛੇੜ ਦਿੱਤੀ। ਉਸ ਤੋਂ ਬਾਅਦ ਜਦੋਂ ਅੰਬਾਲੇ ਦੀ ਘਟਨਾ ਇਹ ਸਾਬਤ ਕਰ ਚੁੱਕੀ ਸੀ ਕਿ ਕਿਸਾਨ ਕੋਈ ਫੋਕੇ, ਧਰਨੇ, ਰੋਸ ਮੁਜ਼ਾਹਰੇ ਲਾਉਣ ਲਈ ਇੱਥੇ ਨਹੀਂ ਆਏ, ਉਹ ਦਿੱਲੀ ਕੂਚ ਕਰਨ ਆਏ ਨੇ, ਤੇ ਉਹ ਜਿਹੜੀ ਦਾਰੁਲ ਹਕੂਮਤ ਹੈ ਰਾਜਧਾਨੀ, ਉਹਦੇ ਕੋਲ ਜਾ ਕੇ ਕੌਮੀ ਅਸੈਂਬਲੀ ਨੂੰ ਘੇਰਨਗੇ। ਇਸ ਤਰ੍ਹਾਂ ਇਹਨਾਂ ਦੇ ਨਾਲ ਜਿਹੜੀਆਂ ਮੁਖਾਲਿਫ ਧਿਰਾਂ ਨੇ ਉਹਨਾਂ ਦੇ ਕਾਰਕੁਨ ਵੀ ਰਲਦੇ ਗਏ ਤੇ ਫੌਰੀ ਤੌਰ ਤੇ ਫੈਸਲਾ ਲਿਆ ਗਿਆ ਕਿ ਹੁਣ ਸਾਡੀ ਜਿਹੜੀ ਇਹ ਸਦਾਰਤ ਹੈ ਇਹਦਾ ਨਾਂ ਕੀ ਹੋਵੇ। ਉਹ ਫਿਰ ਲੋਕਤਕ ਮੁਹਾਵਰੇ ਵਿੱਚ ਉਹਦਾ ਨਾਂ ਰੱਖਿਆ ਗਿਆ ਸੰਯੁਕਤ ਕਿਸਾਨ ਮੋਰਚਾ, SKM। ਸੰਯੁਕਤ ਕਿਸਾਨ ਮੋਰਚਾ ਦੀ ਰਹਿਨੁਮਾਈ 'ਚ ਇਹ ਸਾਰੇ ਕਾਰਕੁਨ ਜਿਹੜੇ ਨੇ ਅੱਗੇ ਵਧਦੇ ਗਏ। ਇਸ ਦੌਰਾਨ ਜਿਹੜੇ ਕਿ ਇਹ ਉੱਥੇ ਸਿੰਘੂ ਬੈਰੀਅਰ ਤੇ ਟਿਕਰੀ ਬੈਰੀਅਰ ਤੇ ਤੰਬੂ ਗੱਡੇ ਗਏ ਸੀ, ਆਰਜ਼ੀ ਤੌਰ ਤੇ ਰਹਿਣ ਬਸੇਰੇ ਬਣਾ ਲਏ ਗਏ, ਤੇ ਬਹੁਤ ਸਾਰੇ ਕਿਸਾਨ ਜਿਹੜੇ ਸੀ ਉਹ ਰਾਜਧਾਨੀ ਦੇ ਆਲੇ ਦੁਆਲੇ ਇਸ ਤਰ੍ਹਾਂ ਇਕੱਤਰ ਹੋ ਗਏ ਜਿਵੇਂ ਕਿ ਉਹ ਆਪਣੇ ਬਜ਼ੁਰਗਾਂ ਤੋਂ ਇਹ ਕਹਾਣੀਆਂ ਸੁਣਦੇ ਆਏ ਸੀ, ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਇਹ ਸਾਰਾ ਪਹਿਲਾਂ ਹੀ ਸੁਣਿਆ ਸੀ ਕਿ ਇਸ ਤਰ੍ਹਾਂ ਜਦੋਂ ਹਾਕਮਾਂ ਦੇ ਨਾਲ ਟਕਰਾਅ 'ਚ ਆ ਜਾਈਏ ਫਿਰ ਰਸਦ ਨਾਲ ਲਿਜਾ ਕੇ ਇਸ ਤਰ੍ਹਾਂ ਦੇ ਪੱਕੇ ਬੰਦੋਬਸਤ ਕਰਕੇ ਹੀ ਤਹਿਰੀਕ ਚਲਾਈ ਜਾ ਸਕਦੀ ਹੁੰਦੀ ਹੈ, ਤੇ ਉਹਨਾਂ ਨੇ ਚਲਾਈ ਵੀ। ਜਦੋਂ ਹਕੂਮਤ ਨੇ ਦੇਖਿਆ ਕਿ ਇਹ ਤਾਂ ਹੁਣ ਅੱਗੇ ਵੱਧਦੇ ਜਾ ਰਹੇ ਨੇ ਤੇ ਇਹ ਟਕਰਾਅ ਜਿਹੜਾ ਹੈ ਇਹ ਉਹਨਾਂ ਵਾਲੀ ਸਿੱਧਤ ਹੈ, ਫਿਰ ਹਕੂਮਤ ਨੇ ਇਹ ਵੀ ਪੈਂਤੜਾ ਚੱਲਿਆ ਕਿ ਜਿਹੜੇ ਲੋਕ ਇਹਨੂੰ ਸਿੱਖਾਂ ਦੀ ਧਾਰਮਿਕ ਲੜਾਈ ਬਣਾ ਰਹੇ ਸੀ ਵੀ ਇਹ ਜਿਹੜੀ ਸਿੱਖਾਂ ਦੇ ਸੋ ਕਾਲਡ ਮਸਲੇ ਨੇ, ਜਿਹੜੇ ਉਹਨਾਂ ਦੇ ਮਤਲਬ ਸਿੱਖਾਂ ਦੀ ਵੱਖਰੀ ਸ਼ਨਾਖਤ ਨੂੰ ਲੈ ਕੇ, ਪੰਜਾਬ ਨੂੰ ਜ਼ਿਆਦਾ ਹਕੂਕ ਦੇਣ ਨੂੰ ਲੈ ਕੇ ਜਿਹੜੇ ਸੋ ਕਾਲਡ ਮਸਲੇ ਨੇ, ਜਿਹੜੀਆਂ ਧਿਰਾਂ ਇਹਨਾਂ ਨੂੰ ਮਸਲਿਆਂ ਨੂੰ ਚੁੱਕਦੀਆਂ ਸੀ ਉਹਨਾਂ ਨੂੰ ਸ਼ਹਿ ਦਿੱਤੀ ਗਈ, ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਅੰਦਰ ਖਾਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਦੇ ਨਾਲ ਤਾਲਮੇਲ ਕੀਤਾ ਗਿਆ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਵੀ ਤੁਹਾਡੀ ਭਲਾਈ ਇਹਦੇ 'ਚ ਹੀ ਹੈ ਕਿ ਤੁਸੀਂ ਜੋ ਵੀ ਇਹ ਤੁਸੀਂ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਸਕਦੇ ਹੋ। ਇਹਨੂੰ ਇਹ ਜਿਹੜੀ ਇਹ ਤਹਿਰੀਕ ਸੀ ਜਾਂ ਜਿਹੜੀ ਇਹ ਤਹਿਰੀਕ ਹੈ ਇਹ ਪਹਿਲੇ ਦਿਨ ਤੋਂ ਲੁਕਾਈ ਦੀ ਤਹਿਰੀਕ ਸੀ, ਇਹ ਲੁਕਾਈ ਦੀ ਤਹਿਰੀਕ ਹੈ। ਇਹਨੂੰ ਸਿਰਫ ਤੇ ਸਿਰਫ ਸਿੱਖਾਂ ਦੀ ਤਹਿਰੀਕ ਬਣਾ ਦੇਣ ਲਈ ਤੇ ਇਹਨੂੰ ਸਿਰਫ ਤੇ ਸਿਰਫ ਜਿਹੜਾ ਸਿੱਖਾਂ 'ਚ ਵੀ ਖਾਸ ਜਿਹੜੇ ਤਬਕੇ ਨੇ ਉਹਨਾਂ ਦੀ ਤਹਿਰੀਕ ਬਣਾਉਣ ਲਈ ਬਹੁਤ ਸਾਰੇ ਪੈਂਤੜੇ ਚੱਲੇ ਗਏ। ਪਰ ਕਿਉਂਕਿ ਉਹ ਜਿੰਨੇ ਕਿਸਾਨ ਅਗਵਾਈਕਾਰ ਸੀ ਉਹ ਸਾਰੇ ਹੀ ਲਿਟਰੇਰੀ ਹੋਣ ਕਰਕੇ, ਖੁਦ ਰਾਈਟਰ ਹੋਣ ਕਰਕੇ, ਤੇ ਜਿਹੜੀ ਆਲਮੀ ਸੂਰਤ-ਏ-ਹਾਲ ਹੈ ਉਹਦੇ ਤੋਂ ਵਾਕਿਫ ਹੋਣ ਕਰਕੇ ਉਹ ਸਾਰਾ ਕੁਝ ਸਮਝਦੇ ਗਏ। ਜਿਹੜਾ ਕੈਡਰ ਹੈ ਉਹਦੇ ਵਿੱਚ ਡਿਸਪਲਿਨ ਦੇਖਾ ਗਿਆ, ਤੇ ਉਹ ਜਿਹੜਾ ਕੈਡਰ ਹੈ ਬਿਨਾਂ ਸ਼ੱਕ ਇਹਦੇ 'ਚ ਲੰਪਨ ਐਲੀਮੈਂਟ ਸੀਗੇ, ਜਿਹੜੇ ਕਿ ਮਜ਼ਹਬੀ ਨਾਰੇ ਲਾ ਕੇ ਜਾਂ ਤਵਾਰੀਖ ਵਿੱਚੋਂ ਕੁਛ ਪੀਸਿਸ ਲੈ ਕੇ ਇਹ ਸਾਰਾ ਕੁਝ ਹਿੰਸਕ ਬਣਾ ਦੇਣਾ ਚਾਹੁੰਦੇ ਸੀ। ਇਹਦੇ ਵਿੱਚ ਉਹਨਾਂ ਨੇ ਵੀ ਬਹੁਤ ਸਾਰੀਆਂ ਚਾਲਾਂ ਚੱਲੀਆਂ ਤੇ ਉਹਦੇ ਪਿੱਛੇ ਮਤਲਬ ਹੁਕਮਰਾਨ ਹੀ ਹੁੰਦੇ ਨੇ ਤੇ ਉਹਨਾਂ ਦੇ ਏਜੰਟ ਹੀ ਹੁੰਦੇ ਨੇ। ਇਸ ਤਰ੍ਹਾਂ ਇਹ ਜਿਹੜੀ ਕਿਸਾਨ ਤਹਿਰੀਕ ਚੱਲੀ ਹੈ, ਇਹਦਾ ਦੂਸਰਾ ਪੱਖ ਇਹ ਹੈ ਕਿ ਜਿਹੜੇ ਕਾਨੂੰਨ ਲਿਆਂਦੇ ਗਏ ਸੀ ਉਹ ਕਾਨੂੰਨ ਜੇ ਮੱਤਾਂ ਪੜ੍ਹੀਏ ਤੇ ਉਹ ਕਾਨੂੰਨ ਸਮੁੱਚੇ ਤੌਰ ਤੇ ਬੁਰੇ ਨਹੀਂ ਸੀ। ਉਹਨਾਂ ਕਾਨੂੰਨਾਂ ਦੀ ਅਸਲੀਅਤ ਇਹ ਹੈ ਕਿ ਆਸਟ੍ਰੇਲੀਆ ਵਿੱਚ, ਜਰਮਨ ਵਿੱਚ ਤੇ ਯੂਰਪ ਦੇ ਜਿਹੜੇ ਮਮਾਲਿਕ ਨੇ ਉੱਥੇ ਉਹ ਕਾਨੂੰਨ ਨਾਫਿਜ਼ ਨੇ,
ਔਰ ਬੜੇ ਫਾਇਦਾਮੰਦ ਨੇ। ਔਰ ਕਿਸਾਨ ਅਗਵਾਈਕਾਰਾਂ ਦੀ ਇਹ ਗੱਲ ਸੀ ਕਿ ਜਦੋਂ ਮੈਂ ਤੁਹਾਨੂੰ ਕੋਈ ਚੀਜ਼ ਦੇਣੀ ਚਾਹੁੰਦਾ, ਤੁਸੀਂ ਨਹੀਂ ਲੈਣਾ ਚਾਹੁੰਦੇ, ਤੁਸੀਂ ਉਹ ਕਬੂਲ ਨਹੀਂ ਕਰਦੇ, ਫਿਰ ਤੁਹਾਨੂੰ ਜਬਰਨ ਉਹ ਚੀਜ਼ ਨਹੀਂ ਦਿੱਤੀ ਜਾ ਸਕਦੀ। ਇਹ ਜਿਹੜੀ ਲੜਾਈ ਸੀ, ਇਹ ਜਿਹੜਾ ਟਕਰਾਅ ਸੀ, ਇਹ ਇਸ ਕਰਕੇ ਨਹੀਂ ਸੀ ਕਿ ਕਾਨੂੰਨ ਬੁਰੇ ਸੀ। ਕਾਨੂੰਨ ਅੱਧੇ ਪਚੱਧੇ ਫਾਇਦੇਮੰਦ ਸੀ, ਕਾਸ਼ਤਕਾਰ ਲਈ ਫਾਇਦੇਮੰਦ ਸੀ, ਉਹਦੇ ਮਜ਼ਦੂਰ ਲਈ ਫਾਇਦੇਮੰਦ ਸੀ। ਪਰ ਜਿਵੇਂ ਸ਼ਾਮ ਨੂੰ ਲਿਆਂਦਾ ਜਾਂਦਾ ਬਿੱਲ, ਨਾਲ ਹੀ ਉਹਨੂੰ ਐਕਟ ਬਣਾ ਦਿੱਤਾ ਜਾਂਦਾ ਹੈ, ਉਹ ਸਾਰੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਬਹੁਤ ਸਾਰੇ ਅਖਤਿਆਰ ਕਾਰਪੋਰੇਟਸ ਓਨਰ ਨੂੰ ਦੇ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਜਿਹਦਾ ਅੰਜਾਮ ਸਿਰਫ ਇਹ ਹੋਣਾ ਸੀ ਕਿ ਜਿਹੜੇ ਛੋਟੇ ਖੱਤਿਆਂ ਵਾਲੇ ਕਿਸਾਨ ਨੇ, ਜਿਨ੍ਹਾਂ ਕੋਲ ਜ਼ਮੀਨ ਬਹੁਤ ਘੱਟ ਹੈ, ਉਹਨਾਂ ਨੇ ਜਿਹੜਾ ਹੈ ਕਾਰਪੋਰੇਟ ਦੇ ਘਸਿਆਰੇ ਬਣ ਜਾਣਾ ਸੀ। ਤੇ ਉਹਨਾਂ ਨੇ, ਕਿਸਾਨਾਂ ਨੇ, ਕਿਉਂਕਿ ਦੇਖਿਆ ਕਿ ਜਦੋਂ ਕੋਈ ਬੰਦਾ ਕਾਰਪੋਰੇਟਸ ਦਾ ਮੁਲਾਜ਼ਮ ਬਣ ਜਾਂਦਾ ਹੈ, ਜੀ ਇੱਕ ਮਿੰਟ ਹੋਲਡ, ਇਹਦੀ ਆਵਾਜ਼ ਨਹੀਂ ਆ ਰਹੀ, ਪੁੱਛੋ। ਜਦੋਂ ਕੋਈ ਬੰਦਾ ਕਾਰਪੋਰੇਟ ਦਾ ਮੁਲਾਜ਼ਮ ਬਣ ਜਾਂਦਾ ਹੈ, ਫਿਰ ਉਹ ਚਾਹੇ ਕਿੰਨਾ ਵੀ ਜ਼ਹੀਨ ਹੋਵੇ, ਕਿੰਨੀ ਵੀ ਉਹਦੀ ਮਾਲੂਮਾਤ ਹੋਵੇ, ਜੋ ਮਰਜ਼ੀ ਹੋਵੇ, ਅਖੀਰ ਜਦੋਂ ਉਹ ਮੁਲਾਜ਼ਮ ਹੋ ਗਿਆ, ਅਖੀਰ ਜਦੋਂ ਉਹਨੇ ਆਪਣੇ ਹੱਥ ਬੰਨ ਕੇ ਦੇ ਦਿੱਤੇ, ਫਿਰ ਜਿਹੜੀ ਹੈ ਤਗੜੇ ਦਾ 70-20-100, ਫਿਰ ਮੈਜਿਸਟ੍ਰੇਟ ਵੀ ਉਹਨਾਂ ਦੇ ਨੇ, ਸਾਰੀ ਜਿਹੜੀ ਬਿਊਰੋਕ੍ਰੇਸੀ ਵੀ ਉਹਨਾਂ ਦੀ ਹੈ, ਫਿਰ ਸਭ ਕੁਝ ਹੀ ਉਹਨਾਂ ਦਾ। ਔਰ ਵੱਲ ਪਾ ਕੇ ਗੱਲ ਕਰਨ ਵਾਲੇ ਜਿੰਨੇ ਲੋਕ ਨੇ, ਉਹਨਾਂ ਸਾਰਿਆਂ ਨੇ ਹੀ ਹਕੂਮਤ ਦੇ ਪੱਖ ਵਿੱਚ ਹੀ ਨਿਬੜਨਾ ਹੁੰਦਾ ਹੈ। ਇਹਦੇ ਵਿੱਚ ਹੋਣਾ ਕੀ ਸੀ ਕਿ 1-2 ਸਾਲ ਕਿਸਾਨ ਨੇ ਜੋ ਵੀ ਮੁੱਲ ਲਾਉਣਾ ਸੀ ਆਪਣੀ ਜਿਣਸ ਦਾ, ਉਹ ਉਹਨੂੰ ਹੱਸ ਕੇ ਮਿਲ ਜਾਣਾ ਸੀ। ਉਸ ਤੋਂ ਬਾਅਦ ਕੀ ਹੋਣਾ ਸੀ ਕਿ ਜਿਵੇਂ ਸਾਡੇ ਮੁਲਕ ਵਿੱਚ ਰਿਲਾਇੰਸ ਬਹੁਤ ਵੱਡਾ ਕਾਰਪੋਰੇਟ ਘਰਾਣਾ ਹੈ, ਉਹਨਾਂ ਨੇ ਕੀ ਕੀਤਾ ਕਿ ਜੀਓ ਕੰਪਨੀ ਲਾਂਚ ਕੀਤੀ। ਜੀਓ ਕੰਪਨੀ ਲਾਂਚ ਕਰਕੇ 1-2 ਸਾਲ ਉਹਨਾਂ ਨੇ ਫ੍ਰੀ ਡਾਟਾ ਦਿੱਤਾ 4G। ਉਸ ਤੋਂ ਬਾਅਦ ਉਹਨਾਂ ਨੇ 149 ਰੁਪਏ ਕੀਮਤ ਰੱਖ ਦਿੱਤੀ। ਫਿਰ ਉਸ ਤੋਂ ਬਾਅਦ ਅਨਲਿਮਿਟਿਡ ਡਾਟਾ ਉਹਨਾਂ ਨੇ 249 ਦਾ ਕੀਤਾ, ਫਿਰ 300 ਰੁਪਏ ਦੇ ਕਰੀਬ ਲੈ ਆਏ। ਔਰ ਕਿਸਾਨ ਅਗਵਾਈਕਾਰਾਂ ਨੂੰ ਬਿਲਕੁਲ ਇਹਦਾ ਚਾਨਣ ਸੀ ਕਿ ਜਿਹੜੇ ਕਾਰਪੋਰੇਟ ਅੱਜ ਸਾਨੂੰ ਮੂੰਹ ਮੰਗਿਆ ਕੀਮਤ ਦੇਣ ਨੂੰ ਤਿਆਰ ਬੈਠੇ ਨੇ, ਉਹ ਬਹੁਤ ਲੰਮਚਿਰੀ ਖੇਡਣ ਦੇ ਰਾਹ ਵਿੱਚ ਨੇ। ਸੋ ਕਿਸਾਨਾਂ ਨੇ ਕਿਸੇ ਦਾ ਘਸਿਆਰਾ ਬਣਨ ਦੀ ਬਜਾਏ, ਕਿਸੇ ਕਾਰਪੋਰੇਟ ਦੇ ਲਈ ਕੰਟਰੈਕਟ ਐਗਰੀਕਲਚਰ ਕਰਨ ਦੀ ਬਜਾਏ, ਇਹਦੇ ਵਿੱਚ ਹੀ ਭਲਾਈ ਸਮਝੀ ਕਿ ਅਸੀਂ ਜਿਸ ਤਰ੍ਹਾਂ ਪਿਤਾ ਪੁਰਖੀ ਤੌਰ ਉੱਤੇ ਆਪਣੀ ਜ਼ਮੀਨ ਤੇ ਕਾਸ਼ਤ ਕਰਦੇ ਹਾਂ, ਫਿਰ ਅਸੀਂ ਜੋ ਪੁਰਾਣਾ ਸਿਸਟਮ ਚੱਲਿਆ ਹੁੰਦਾ ਹੈ, ਬੇਸ਼ੱਕ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਉਹਦੇ ਵਿੱਚ ਮੰਡੀ ਸਿਸਟਮ 'ਚ ਬਹੁਤ ਸਾਰੀਆਂ ਖਾਮੀਆਂ ਨੇ, ਉਹਦੇ ਵਿੱਚ ਕਰਪਟ ਐਲੀਮੈਂਟ ਨੇ, ਉਹਦੇ ਵਿੱਚ ਅਫਸਰਸ਼ਾਹੀ ਨਲਾਇਕ ਹੈ, ਬਹੁਤੀ ਵਾਰ ਸਿਫਾਰਸ਼ੀ ਲੋਕ ਜਿਹੜੇ ਚੇਅਰਮੈਨ ਬਣ ਜਾਂਦੇ ਨੇ, ਜਿਨ੍ਹਾਂ ਨੂੰ ਕਿ ਨਹੀਂ ਸਮਝ ਹੁੰਦੀ, ਉਹ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਕਿਸਾਨਾਂ ਦੇ ਸਿਰ ਤੇ ਚੜ ਕੇ ਬਹਿ ਜਾਣਾ ਹੁੰਦਾ ਹੈ ਤੇ ਉਹ ਤਕਰੀਬਨ ਇਸੇ ਤਰੀਕੇ ਦੇ ਨਾਲ ਹੀ ਪੇਸ਼ ਆਉਂਦੇ ਨੇ। ਉਹ ਸਾਰਾ ਜਿਹੜਾ ਖਾਮੀਆਂ ਨਾਲ ਭਰਪੂਰ ਨਿਜ਼ਾਮ ਹੈ, ਫਿਲਹਾਲ ਉਹਨਾਂ ਨੇ ਇਸੇ ਤਰੀਕੇ ਨਾਲ ਚੱਲਣ ਦਿੱਤਾ ਹੈ। ਪਰ ਇਹਦੇ ਵਿੱਚ ਇੱਕ ਹੋਰ ਗੱਲ ਹੈ, ਸੂਰਤ-ਏ-ਹਾਲ ਦਾ ਦੂਜਾ ਪਾਸਾ ਇਹ ਹੈ ਕਿ ਜਦੋਂ ਇਹ ਕਾਨੂੰਨ ਨਹੀਂ ਪਾਸ ਕੀਤੇ ਗਏ ਸੀ, ਉਦੋਂ ਵੀ ਜਿਹੜੇ ਘੱਟ ਜ਼ਮੀਨ ਵਾਲੇ ਕਿਸਾਨ ਨੇ, ਉਹਨਾਂ ਦੀ ਹਾਲਤ ਕੋਈ ਬਹੁਤ ਵਧੀਆ ਨਹੀਂ ਸੀ। ਮੈਂ ਅਖਬਾਰ ਵਿੱਚ ਕੰਮ ਕਰਦਾ ਤੇ ਮੇਰਾ 20 ਸਾਲ ਦਾ ਤਜਰਬਾ ਹੈ। ਉਹ ਤਜਰਬਾ ਇਹ ਹੈ ਕਿ ਮੇਰੇ ਕੋਲ 2 ਜਾਂ 3 ਹਰ ਰੋਜ਼ ਖਬਰਾਂ ਆਉਂਦੀਆਂ ਨੇ ਪੂਰੇ ਪੰਜਾਬ ਤੋਂ, ਬਈ ਕਿਸਾਨ ਨੇ ਸੁਸਾਈਡ ਕਰ ਲਿਆ। ਹੁਣ ਜਿਹੜੇ ਖੁਦਕੁਸ਼ੀ ਦੇ ਇਹ ਅੰਕੜੇ ਆਉਂਦੇ ਨੇ, ਇਹ ਮੁਕੰਮਲ ਨਹੀਂ ਹੈਗੇ। ਬਹੁਤ ਵਾਰ ਕੀ ਹੁੰਦਾ ਹੈ ਕਿ ਪਰਿਵਾਰ ਜਿਹੜਾ ਹੈ ਆਪਣੀ ਗੱਲ ਨੂੰ ਦਬਾ ਲੈਂਦਾ ਹੈ ਕਿ ਸਾਡੀ ਬਦਨਾਮੀ ਹੋਏਗੀ, ਜਾਂ ਕਈ ਵਾਰੀ ਪੁਲਿਸ ਦੇ ਲੈਵਲ ਤੇ ਇਹ ਗੱਲਾਂ ਦਬਾ ਲਈਆਂ ਜਾਂਦੀਆਂ ਨੇ, ਜਾਂ ਪ੍ਰੈਸ ਤੱਕ ਨਸ਼ਰ ਨਹੀਂ ਕੀਤੀਆਂ ਜਾਂਦੀਆਂ, ਕਿਉਂਕਿ ਜਿਹੜਾ ਇਸ ਤੋਂ ਪਹਿਲਾ ਨਿਜ਼ਾਮ ਸੀ, ਉਹ ਨਿਜ਼ਾਮ ਵੀ ਕੋਈ ਲਾਭ ਬਖਸ਼ ਨਿਜ਼ਾਮ ਨਹੀਂ ਹੈਗਾ ਕਿਸਾਨ ਲਈ। ਜਿਹੜੇ ਵੀ ਲੋਕ ਕਾਸ਼ਤ ਕਰ ਰਹੇ ਨੇ, ਜਿਹੜੇ ਵੀ ਲੋਕ ਖੇਤੀ ਕਰਕੇ ਆਪਣਾ ਘਰ ਚਲਾ ਰਹੇ ਨੇ, ਆਪਣਾ ਪਰਿਵਾਰ ਚਲਾ ਰਹੇ ਨੇ, ਉਹ ਨਾਲ ਪੈਰਲਲ ਆਪਣੇ ਵਪਾਰ, ਆਪਣੇ ਕਾਰੋਬਾਰ
ਔਰ ਕੁਛ ਨਾ ਕੁਛ ਉਸਾਰ ਕੇ ਬੈਠੇ ਹੁੰਦੇ ਨੇ। ਵਜ੍ਹਾ ਇਹ ਹੈ ਕਿ ਖੇਤੀ ਦੇ ਲਈ ਨਾ ਤਾਂ ਕਦੇ ਕੋਈ ਢਾਂਚਾ ਰਿਹਾ ਵੀ ਨਹੀਂ ਹੈ, ਜਾਂ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ ਕੰਪਨੀ ਵਾਂਗ ਚਲਾਉਂਦੇ ਨੇ। ਉਹ ਕੰਪਨੀ ਕੀ ਹੁੰਦੀ ਹੈ, ਉਹ ਸਾਰਾ ਕੁਝ ਜਿਹੜੀ ਸਕਾਫਤ ਹੈ, ਜਿਹਨੂੰ ਅਸੀਂ ਇੱਧਰ ਸੱਭਿਆਚਾਰ ਕਹਿੰਦੇ ਹਾਂ, ਉਹ ਸਾਰੇ ਜਿਹੜੇ ਜੁਜ਼ ਨੇ ਉਹਦੇ ਵਿੱਚ ਹੁੰਦੇ ਨੇ ਕਿ ਜਾਤ ਬਰਾਦਰੀ ਆਧਾਰਿਤ ਸਿਸਟਮ ਨੇ ਕਿ ਕੁਝ ਲੋਕਾਂ ਨੂੰ ਮਹਿਰੂਮ ਕਰ ਦਿੱਤਾ ਜਾਂਦਾ ਹੈ ਸਾਰੇ ਵਸਾਇਲ ਤੋਂ। ਉਹ ਜਿਹੜੇ ਬੇਵਸੀਲਾ ਲੋਕ ਨੇ, ਜਿਨ੍ਹਾਂ ਦੀ ਸਕੂਲ ਤੱਕ ਪਹੁੰਚ ਨਹੀਂ, ਜਾਂ ਜਿਨ੍ਹਾਂ ਦਾ ਬੱਚਾ ਮੈਟ੍ਰਿਕ ਕਰ ਗਿਆ ਜਾਂ ਮੈਟ੍ਰਿਕ ਤੋਂ ਬਾਅਦ 2 ਜਮਾਤਾਂ ਹੋਰ ਪੜ੍ਹ ਗਿਆ, ਉਹ ਫਿਰ ਇੱਕ ਟੈਕਨੀਕਲ ਸ਼ਬਦ ਚੱਲਦਾ ਸੀਰੀ, ਉਹ ਸੀਰੀ ਲੱਗਣ ਲਈ ਮਜਬੂਰ ਹੁੰਦਾ ਹੈ। ਮਜਬੂਰ ਜਿਹੜਾ ਹੈ ਉਹ ਤਾਂ ਹੁੰਦਾ ਹੈ ਕਿ ਸਾਰਾ ਜਿਹੜਾ ਇੰਤਜ਼ਾਮ ਹੈ ਮੁਆਸ਼ਰੇ ਦਾ, ਉਹ ਇਹ ਹੈ ਕਿ ਗਰੀਬ ਦਾ ਬੱਚਾ ਗਰੀਬ ਹੀ ਰਵੇ। ਬੇਸ਼ੱਕ ਹੋ ਸਕਦਾ ਹੈ ਜ਼ਿਹਨੀ ਤੌਰ ਤੇ ਉਹ ਅਮੀਰ ਹੋਵੇ, ਹੋ ਸਕਦਾ ਹੈ ਕਿ ਅਸੀਂ ਉਹਨੂੰ ਕਦੀ ਬੁਲਾ ਕੇ ਉਹਦੇ ਨਾਲ ਗੱਲ ਤਾਂ ਨਹੀਂ ਨਾ ਕਦੇ ਕੀਤੀ, ਹੋ ਸਕਦਾ ਹੈ ਉਹ ਸ਼ਾਇਰੀ ਪੜ੍ਹਦਾ ਹੋਵੇ, ਹੋ ਸਕਦਾ ਹੈ। ਔਰ ਬਹੁਤੀ ਵਾਰ ਤਾਂ ਇਹ ਹੋਇਆ ਕਿ ਸਾਡੇ ਕੋਲ ਪੰਜਾਬ 'ਚ ਖਿੱਤਾ ਮਾਲਵਾ ਹੈ, ਜਿਹਦੇ 'ਚ ਬਠਿੰਡਾ ਹੈ, ਜਿਹਦੇ ਵਿੱਚ ਮੋਗਾ ਹੈ, ਜਿਹਦੇ ਵਿੱਚ ਮਾਨਸਾ ਹੈ, ਤੇ ਜਿਹਦੇ 'ਚ ਫਤਿਹਗੜ੍ਹ ਸਾਹਿਬ ਹੈ, ਨਾਲ ਨਾਲ ਲੱਗਦਾ ਇੱਕ ਇਲਾਕਾ ਪੁਆਧ ਵੀ ਚੱਲਦਾ ਹੈ। ਹੁਣ ਉੱਥੇ ਜਿਹੜਾ ਲਿਟਰੇਚਰ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ ਹੈ, ਲਿਟਰੇਚਰ ਬਹੁਤ ਜ਼ਿਆਦਾ ਖਰੀਦਿਆ ਜਾਂਦਾ ਹੈ, ਲਿਟਰੇਚਰ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ ਹੈ। ਲਿਟਰੇਚਰ ਕਿਹੜਾ? ਬਹੁਤ ਉੱਤਮ ਬਿਹਤਰੀਨ ਜਿਹੜਾ ਨੋਇਤ ਦਾ ਇਸ ਵੇਲੇ ਲਿਟਰੇਚਰ ਹੈ, ਉਹ ਲਿਟਰੇਚਰ ਮਾਲਵਾ ਖਿੱਤੇ ਦੇ ਵਿੱਚ ਲਿਖਿਆ ਜਾ ਰਿਹਾ ਹੈ, ਪੜ੍ਹਿਆ ਜਾ ਰਿਹਾ ਹੈ। ਇੱਥੇ ਕਿਤਾਬਾਂ ਦੀ ਨੁਮਾਇਸ਼ ਲੱਗਦੀ ਹੈ। ਜਦੋਂ ਕਿਤਾਬਾਂ ਦੀ ਨੁਮਾਇਸ਼ ਲੱਗਦੀ ਹੈ ਤੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਕਿੰਨੀਆਂ ਕਿਤਾਬਾਂ ਵਿਕੀਆਂ, ਉਹ ਕਹਿੰਦੇ ਬਹੁਤ ਸਾਰੀਆਂ ਕਿਤਾਬਾਂ ਵਿਕੀਆਂ ਨੇ। ਤੇ ਪਾਠਕ ਕੌਣ ਸਨ? ਉਹ ਸਾਰੇ ਕਾਰੀ ਜਿਹੜੇ ਕਿ ਬੱਸਾਂ ਤੇ ਚੜ੍ਹ ਕੇ ਜਾਂ ਆਪਣੇ ਲੀਡਰ ਦੇ ਨਾਲ ਜਾਂ ਆਪਣੇ ਗਰੁੱਪ ਦੇ ਨਾਲ ਜਲੰਧਰ ਆਉਂਦੇ ਨੇ, ਲੁਧਿਆਣਾ ਆਉਂਦੇ ਨੇ। ਇੱਥੇ ਸ਼ਬਦ ਚੱਲਦਾ ਪੁਸਤਕ ਮੇਲਾ, ਜਿਹਦੇ ਵਿੱਚ ਕਿਤਾਬਾਂ ਦੀ ਨੁਮਾਇਸ਼ ਹੁੰਦੀ ਹੈ। ਜ਼ਾਹਰਾ ਤੌਰ ਤੇ ਕਿਤਾਬਾਂ ਲਾ ਦਿੰਦੇ ਨੇ, ਜਿਹਨੂੰ ਜਿਹੜੀ ਪਸੰਦ ਆਉਂਦੀ ਹੈ ਚੁੱਕ ਕੇ ਲੈ ਜਾਂਦਾ ਹੈ। ਉਹਦੇ ਵਿੱਚ ਤਵਾਰੀਖੀ ਨਾਵਲ ਹੁੰਦੇ ਨੇ, ਉਹਦੇ ਵਿੱਚ ਜਿਹੜੀ ਹੈ ਕਾਸ਼ਤਕਾਰਾਂ ਨਾਲ ਸੰਬੰਧਿਤ ਨਾਵਲ ਹੁੰਦੇ ਨੇ, ਕਿਉਂਕਿ ਜਿਹੜਾ ਮਾਸ਼ਰਾ ਹੈ ਉਹਦੇ ਵਿੱਚ ਕਿਸਾਨ ਚੰਗਾ ਵੀ ਹੈ ਤੇ ਕਿਸਾਨ ਐਕਸਪਲੋਇਟਰ ਵੀ ਹੈ, ਦੋਵੇਂ ਕੰਡੀਸ਼ਨਸ ਨੇ। ਜਿਹੜਾ ਕਿਤੇ ਕਿਤੇ ਕਿਸਾਨ ਖੁਦ ਵੀ ਐਕਸਪਲੋਇਟਰ ਹੈ ਕਿ ਉਹ ਜਿਹੜੀ ਉਹਨੂੰ ਇੰਤਜ਼ਾਮ ਇੱਕ ਮਿਲਿਆ, ਸਮਾਜੀ ਬੰਦੋਬਸਤ ਮਿਲਿਆ, ਉਹ ਉਹਨੂੰ ਜਿਉਂ ਦਾ ਤਿਉਂ ਵੀ ਰੱਖਦਾ ਹੈ ਕਿ ਇਹ ਜਿਹੜਾ ਕਾਸਟ ਸਿਸਟਮ ਹੈ, ਇਹ ਜਿਹੜੀ ਦਰਜਾਬੰਦੀ ਹੈ ਜ਼ਾਤਾਂ ਦੀ, ਗੋਤਾਂ ਦੀ, ਇਹ ਇਵੇਂ ਬਣੀ ਰਵੇ। ਤੇ ਉਹਦੇ ਵਿੱਚ ਜਿਹੜਾ ਇੱਕ ਧਰਮ ਦਾ ਨਕਾਬ ਹੁੰਦਾ ਹੈ, ਜਿਹੜਾ ਸੋ ਕਾਲਡ ਧਰਮ ਹੁੰਦਾ ਹੈ, ਜਿਹੜਾ ਪੁਜਾਰੀ ਦਾ ਬਣਾਇਆ ਧਰਮ ਹੁੰਦਾ ਹੈ, ਪੁਜਾਰੀ ਦਾ ਬਣਾਇਆ ਰੱਬ ਹੁੰਦਾ ਹੈ, ਜਿਹਦੇ ਵਿੱਚ ਦਿਨ ਰਾਤ ਪੂਜਾ ਪਾਠ ਕਰੀ ਚੱਲੋ ਤੇ ਪਤਾ ਕੋਈ ਨਹੀਂ ਇਹਦਾ ਕੋਈ ਫਲ ਮਿਲਣਾ ਕਿ ਨਹੀਂ ਮਿਲਣਾ, ਨਹੀਂ ਵੀ ਮਿਲਦਾ। ਤੇ ਉਹਦੇ ਵਿੱਚ ਜਿਹੜਾ ਕਿਸਾਨ ਹੈ ਕਿਤੇ ਕਿਤੇ ਉਹ ਖੁਦ ਵੀ ਐਕਸਪਲੋਇਟਰ ਦੇ ਰੂਪ ਵਿੱਚ ਹੁੰਦਾ ਹੈ। ਇੱਥੇ ਇੱਕ ਸ਼ਬਦ ਚੱਲਦਾ ਹੈ ਪੇਂਡੂ ਧਨਾੜ ਜਗੀਰਦਾਰ। ਤੇ ਸੋ ਇਸ ਤਰ੍ਹਾਂ ਇਹਦੀਆਂ ਬਹੁਤ ਸਾਰੀਆਂ ਸ਼ਕਲਾਂ ਨੇ, ਬਹੁਤ ਸਾਰੀਆਂ ਪਰਤਾਂ ਦੇ ਵਿੱਚ ਜਿਹੜਾ ਹੈ ਕਿਸਾਨੀ ਦਾ ਵਿਸਥਾਰ ਹੁੰਦਾ ਹੈ। ਕਿਤੇ ਕਿਤੇ ਇਹ ਵੀ ਹੁੰਦਾ ਹੈ ਕਿ ਸਾਡੇ ਇੱਥੇ ਇੱਕ ਨਾਵਲ ਚੱਲਿਆ ਸੀ ਕੋਠੇ ਖੜਕ ਸਿੰਘ, ਉਹਦਾ ਲਿਖਾਰੀ ਸੀ ਰਾਮ ਸਰੂਪ ਅਣਖੀ। ਉਸ ਕਹਾਣੀ ਦਾ ਪਲੋਟ ਹੀ ਇਹ ਹੈ ਕਿ ਇੱਕ ਆਦਮੀ ਜਿਹੜਾ ਕਿ ਜ਼ਿਮੀਂਦਾਰ ਹੈ, ਸਾਹੂਕਾਰਾ ਕਰਦਾ ਹੈ, ਲੋਕਾਂ ਦੀਆਂ ਜ਼ਮੀਨਾਂ ਨੱਪਦਾ ਹੈ, ਤੇ ਉਹ ਜਦੋਂ ਧਨਾੜ ਬਣ ਜਾਂਦਾ ਹੈ, ਉਹਦੇ ਬੱਚੇ ਕਮਿਊਨਿਸਟ ਕਿਸਮ ਦੀਆਂ ਲਿਖਤਾਂ ਪੜ੍ਹ ਕੇ ਕਮਿਊਨਿਸਟ ਹੋ ਜਾਂਦੇ ਨੇ, ਔਰ ਉਹ ਜ਼ਾਤ ਪਾਤ ਤੋੜ ਕੇ ਆਪਣਾ ਵਿਆਹ ਕਰਦੇ ਨੇ, ਔਰ ਜਿਹੜੇ ਜਿਹੜੇ ਲੋਕਾਂ ਤੋਂ ਜ਼ਮੀਨਾਂ ਲੁੱਟੀਆਂ ਸੀ, ਠੱਗੀਆਂ ਸੀ, ਉਹਨਾਂ ਨੂੰ ਉਹਨਾਂ ਦੇ ਕਾਗਜ਼ਾਤ ਮੋੜ ਦਿੰਦੇ ਨੇ। ਔਰ ਇਹ ਮਾਲਵੇ ਵਿੱਚ ਇਹ ਸੱਚੀਆਂ ਘਟਨਾਵਾਂ ਨੇ, ਇਹ ਬਹੁਤ ਸਾਰਾ ਇਹ ਕੰਮ ਹੋਇਆ ਵੀ ਹੈ। ਹੁਣ ਬਹੁਤ ਜਿਵੇਂ ਕਿ ਤੁਸੀਂ ਉੱਥੇ ਲਹਿੰਦੇ ਪੰਜਾਬ 'ਚ ਬੈਠੇ ਹੋ ਸਕਦਾ ਹੈ ਕਿ ਤੁਸੀਂ ਇਹਨੂੰ ਕੋਈ ਸਿੱਖ ਤਹਿਰੀਕ ਸਮਝਦੇ ਹੋ। ਜੇ ਤੁਸੀਂ ਇਹਨੂੰ ਸਿੱਖ ਤਹਿਰੀਕ ਸਮਝਦੇ ਹੋ ਤੇ ਮੇਰਾ ਜੇ ਤੁਸੀਂ ਸਵਾਲ ਇਹ ਕਰੋ, ਮੈਂ ਤੁਹਾਡੇ ਸਵਾਲ ਕਰਨ ਤੋਂ ਪਹਿਲਾਂ ਹੀ ਇਹ ਜਵਾਬ ਦਿੰਦਾ, ਇਹ ਕਤਈ ਤੌਰ ਤੇ ਸਿੱਖ ਤਹਿਰੀਕ ਨਹੀਂ ਹੈ। ਕਿਉਂਕਿ ਜਿਹੜੀ ਸਿੱਖ ਫਲਸਫਾ ਹੈ, ਜਿਹੜਾ ਸਿੱਖਾਂ ਦੀ ਤਵਾਰੀਖ ਹੈ, ਦਰਅਸਲ ਉਹ ਵੀ ਲੋਕ ਸਿਆਣਪ 'ਚ ਉੱਭਰਦੀ ਹੈ। ਕਿਉਂਕਿ ਜਿਹੜੀ ਸਾਡੀ ਪੰਜਾਬੀ ਰਹਿਤਲ ਹੈ, ਜਿਹੜਾ ਸਾਡਾ ਪੰਜਾਬੀ ਵਸੇਬ ਹੈ, ਇਹ ਜਦੋਂ ਜਦੋਂ ਤਵਾਰੀਖੀ ਤੌਰ ਤੇ ਨਵੇਂ ਤੋਂ ਨਵਾਂ ਅੰਜਾਮ ਲੈਂਦਾ ਹੈ,
ਉਸ ਦੌਰਾਨ ਇਹਦੇ ਕਈ ਨਾਂ ਧਰੇ ਜਾਂਦੇ ਨੇ। ਹੁਣ ਜਿਵੇਂ ਆਪਾਂ ਸਿੱਖ ਹੀ ਸਮਝਦੇ ਹਾਂ, ਤੇ ਸਿੱਖ ਸ਼ਬਦ ਜਿਹੜਾ ਹੈ ਸੰਸਕ੍ਰਿਤ ਜਾਂ ਹਿੰਦੀ ਦੇ ਸ਼ਬਦ ਸ਼ਿਸ਼ੇ ਦਾ ਪੰਜਾਬੀ ਰੂਪਾਂਤਰ ਹੈ। ਇਹ ਉਹਦਾ ਪੰਜਾਬੀ ਦਾ ਬਦਲਵਾਂ ਸ਼ਬਦ ਹੈ ਸਿੱਖ, ਕਿਉਂਕਿ ਜਿੱਥੇ ਹਿੰਦੀ ਜਾਂ ਸੰਸਕ੍ਰਿਤ ਵਿੱਚ ਕਸ਼ਾ ਹੁੰਦਾ ਹੈ, ਉਹਨੂੰ ਅਸੀਂ ਖੱਖੇ ਦੇ ਤੌਰ ਤੇ ਪ੍ਰਵਾਨ ਕਰਦੇ ਹਾਂ। ਤੇ ਇਹ ਕਤਈ ਤੌਰ ਤੇ ਸਿੱਖ ਤਹਿਰੀਕ ਨਹੀਂ ਹੈ, ਇਹ ਲੁਕਾਈ ਦੀ ਤਹਿਰੀਕ ਹੈ। ਸਾਡਾ ਜਿਹੜਾ ਪੰਜਾਬੀ ਵਸੇਬ ਹੈ, ਸਾਡੇ ਜਿਹੜੇ ਸਾਂਝੇ ਬਜ਼ੁਰਗ ਨੇ ਜਿਹੜੇ ਕਿ ਬਹੁਤ ਸਾਰੀ ਘਾਲਣਾ ਘਾਲ ਕੇ ਇੱਥੇ ਤੱਕ ਪਹੁੰਚੇ ਨੇ, ਜਿਨ੍ਹਾਂ ਨੇ ਜ਼ਿੰਦਗੀ ਹਕੀਕੀ ਤੌਰ ਤੇ ਜੀਵੀ ਹੈ, ਉਹਨਾਂ ਨੇ ਆਪਣੀ ਜਿਹੜੀ ਸਿਆਣਪ ਹੈ ਉਹ ਹੀ ਨਾਫਜ਼ ਕੀਤੀ ਹੈ ਜ਼ਿੰਦਗੀ ਉੱਤੇ। ਹਾਂ, ਇਹਦੀ ਬਾਹਰੀ ਤੌਰ ਤੇ ਸ਼ਕਲ ਹੋ ਜਾਂਦੀ ਹੈ ਵੱਖਰੀ, ਕਿਉਂਕਿ ਜਦੋਂ ਲੁਕਾਈ ਦੀ ਸਿਆਣਪ ਕੋਈ ਨਵੇਂ ਤਰੀਕੇ ਦੀ ਸ਼ਕਲ ਅਖਤਿਆਰ ਕਰਦੀ ਹੈ ਤੇ ਉਹਦਾ ਕੋਈ ਨਾ ਕੋਈ ਨਾਂ ਧਰਿਆ ਜਾਂਦਾ ਹੈ। ਮਸਲਨ ਹੁਣ ਜੇ ਸਿੱਖ ਤਹਿਰੀਕ ਦੀ ਗੱਲ ਕਰੀਏ ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਪਖੰਡਾਂ ਦਾ ਖੰਡਨ ਕੀਤਾ ਸੀ, ਜਿਨ੍ਹਾਂ ਤੋਂ ਇਨਕਾਰ ਕੀਤਾ ਸੀ, ਉਹ ਸਾਰੇ ਹੀ ਸ਼ਕਲ ਬਦਲ ਕੇ ਦੁਬਾਰਾ ਨਾਫਜ਼ ਕਰ ਦਿੱਤੇ ਗਏ ਨੇ। ਉਹ ਦੁਬਾਰਾ ਹੀ ਸਾਰਾ ਵਰਤਾਰਾ ਚੱਲ ਰਿਹਾ ਹੈ ਔਰ ਬਹੁਤ ਬੁਰੀ ਤਰ੍ਹਾਂ ਚੱਲ ਰਿਹਾ ਹੈ। ਹੁਣ ਇਹਦੇ ਵਿੱਚ ਜਿਹੜੇ ਅਵਾਰਾ ਗਰਦ ਐਲੀਮੈਂਟਸ ਨੇ, ਉਹਨਾਂ ਨੇ ਕਿਸਾਨੀ ਤਹਿਰੀਕ ਨੂੰ ਡੀਰੇਲ ਕਰਨ ਲਈ ਹਰ ਰੋਜ਼ ਚਾਲਾਂ ਚੱਲੀਆਂ, ਜਿਹਦੇ ਵਿੱਚ ਹੁਣ ਜਦੋਂ 26 ਜਨਵਰੀ ਨੂੰ ਉੱਥੇ ਗਣਤੰਤਰ ਦਿਹਾੜਾ ਮਨਾਇਆ ਜਾਂਦਾ ਹੈ, ਰਿਪਬਲਿਕ ਡੇ, ਉਸ ਦਿਨ ਵੀ ਸਰਕਾਰ ਦੇ ਜਿਹੜੇ ਏਜੰਟ ਨੇ, ਹਕੂਮਤੀ ਜਿਹੜੇ ਏਜੰਟ ਨੇ, ਉਹ ਰੌਲਾ ਪਾਉਂਦੇ ਨੇ। ਉਹ ਮਤਲਬ ਕਿ ਜੋ ਕੁਝ ਇੱਕ ਕਹਾਣੀ ਘੜੀ ਗਈ ਹੈ ਬਘੇਲ ਸਿੰਘ ਦੇ ਨਾਂ ਤੇ, ਕਿ ਉਹਨੇ ਕੋਈ ਘੋੜਿਆਂ ਤੇ ਚੜ੍ਹ ਕੇ ਕੋਈ ਰੌਲਾ ਰੱਪਾ ਪਾ ਕੇ ਉੱਥੇ ਦਿੱਲੀ 'ਚ ਲਾਲ ਕਿਲੇ ਤੇ ਆਪਣਾ ਖੱਟੇ ਰੰਗ ਦਾ ਝੰਡਾ ਚੜ੍ਹਾਤਾ ਸੀ, ਉਹ ਸਾਰੀਆਂ ਗੱਲਾਂ ਉਵੇਂ ਹੀ ਦੁਹਰਾਈਆਂ ਜਾਂਦੀਆਂ ਨੇ ਕਿ ਆਹ ਲਓ ਮਰਕਜ਼ੀ ਹਕੂਮਤ ਜਿਹੜੀ ਕਿ ਚੁਣੀ ਗਈ ਹੈ, ਇਲੈਕਟਿਡ ਗਵਰਨਮੈਂਟ ਹੈ, ਲਓ ਅਸੀਂ ਅਰਦਾਸ ਕਰ ਲਈ ਹੈ ਇੱਕ ਖਿਆਲੀ ਰੱਬ ਦੇ ਅੱਗੇ, ਤੇ ਅਸੀਂ ਅਰਦਾਸ ਕਰਕੇ ਘੋੜਿਆਂ ਤੇ ਚੜ੍ਹ ਕੇ ਆ ਗਏ ਆ, ਕਾਰਾਂ ਤੇ, ਜੀਪਾਂ ਤੇ ਲਓ ਅਸੀਂ ਆਪਣਾ ਝੰਡਾ ਉੱਥੇ ਚੜ੍ਹਾ ਦਿੱਤਾ। ਹੁਣ ਜਿਹੜੀਆਂ ਇਲੈਕਟਿਡ ਸਰਕਾਰਾਂ ਨੇ, ਜਿਨ੍ਹਾਂ ਨੂੰ ਵੋਟਰ ਚੁਣਦਾ ਹੈ, ਦੇਖੋ ਇਹ ਜਿਹੜਾ ਜਮਹੂਰੀ ਨਿਜ਼ਾਮ ਹੈ, ਇਹ ਚਾਹੇ ਦਿਖਾਵੇ ਦਾ ਹੈ, ਚਾਹੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਗਲਤ ਐਲੀਮੈਂਟ ਨੇ, ਪਰ ਇਹਨੂੰ ਕਿਹਾ ਤਾਂ ਜਮਹੂਰੀ ਨਿਜ਼ਾਮ ਹੀ ਜਾਵੇਗਾ ਨਾ। ਸੋ ਜਿਹੜੇ ਜਮਹੂਰੀ ਨਿਜ਼ਾਮ ਦੇ ਤਹਿਤ ਜਿਹੜੀਆਂ ਸਰਕਾਰਾਂ ਉਸਰ ਗਈਆਂ ਨੇ, ਉਹਨਾਂ ਨੂੰ ਜਮਹੂਰੀ ਤੌਰ ਉੱਤੇ ਵੋਟ ਰਾਹੀਂ ਅਸੀਂ ਨਕਾਰ ਸਕਦੇ ਹਾਂ, ਅਸੀਂ ਦੂਜੀ ਲਿਆ ਸਕਦੇ ਹਾਂ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਪਿਛਲੀਆਂ ਕਹਾਣੀਆਂ, ਜਦੋਂ ਕਿ ਸਟੇਟ ਦਾ ਕੋਈ ਕਨਸੈਪਟ ਹੀ ਨਹੀਂ ਸੀ, ਜਦੋਂ ਕਿ ਸਟੇਟ ਹੁੰਦੀ ਨਹੀਂ ਸੀ, ਜਗੀਰਦਾਰ ਹੁੰਦੇ ਸੀ, ਨਾ ਕੋਈ ਵੀਜ਼ਾ ਸਿਸਟਮ ਹੁੰਦਾ ਸੀ, ਨਾ ਕੋਈ ਗੱਲ ਸੀ, ਨਾ ਕੋਈ ਬਾਤ ਸੀ, ਤੇ ਅਸੀਂ ਉਹਨਾਂ ਕਹਾਣੀਆਂ ਤੋਂ ਪ੍ਰੇਰਨਾ ਲੈ ਕੇ, ਉਹਨਾਂ ਕਹਾਣੀਆਂ ਤੋਂ ਮੁਤਾਸਰ ਹੋ ਕੇ 5-7 ਬੰਦੇ ਜਾ ਕੇ ਉੱਥੇ ਉਹਨਾਂ ਦਾ ਝੰਡਾ ਉਤਾਰ ਕੇ ਆਪਣਾ ਲਾ ਦਈਏ, ਤੇ ਇਸ ਤਰੀਕੇ ਦੇ ਨਾਲ ਉਹ ਸਰਕਾਰਾਂ ਚੁਣੀਆਂ ਕੈਂਸਲ ਨਹੀਂ ਹੋ ਜਾਂਦੀਆਂ। ਇਹਦੇ ਨਾਲ ਕੀ ਹੈ, ਪੂਰੇ ਕੁੱਲ ਆਲਮ ਦੇ ਵਿੱਚ ਮਤਲਬ ਇਹ ਪੈਗਾਮ ਜਾਂਦਾ ਹੈ ਕਿ ਅਸੀਂ ਹਾਲੇ ਤੱਕ ਉਸ ਜਮਹੂਰੀ ਨਿਜ਼ਾਮ ਦੇ ਲਾਇਕ ਹੀ ਨਹੀਂ ਹੈਗੇ, ਜਾਂ ਸਾਨੂੰ ਕਿਸੇ ਦੀ ਸ਼ਹਿ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਖਰੂਦ ਉੱਥੇ ਪਾਓ, ਤਾਂ ਕਿ ਜਿਹੜਾ ਇੱਕ ਕਿਸਾਨ ਤਹਿਰੀਕ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਬਹੁਤ ਹੀ ਡਿਸਪਲਿਨ ਦੇ ਨਾਲ ਚੱਲ ਰਹੀ ਸੀ, ਉਹਨੂੰ ਡੀਰੇਲ ਕੀਤਾ ਜਾਵੇ। ਸੋ ਮੇਰੇ ਕਹਿਣ ਦਾ ਕੁੱਲ ਮਤਲਬ ਸਿਰਫ ਇੰਨਾ ਸੀ ਕਿ ਜੋ ਕੁਝ ਵੀ ਹੁੰਦਾ ਹੈ ਉਹ ਲੁਕਾਈ ਦੀ ਰਹਿਤਲ ਵਿੱਚੋਂ, ਲੁਕਾਈ ਦੇ ਜਿਹੜਾ ਪੁਰਾਣਾ ਵਸੇਬ ਹੈ, ਲੁਕਾਈ ਦੀ ਜਿਹੜੀ ਸਾਂਝੀ ਸਿਆਣਪ ਹੈ, ਉਹਦੇ ਵਿੱਚੋਂ ਹੀ ਹੋਇਆ। ਤੇ ਹੁਣ ਜਦ ਕਿ ਜਦੋਂ ਸਾਡੇ ਵਜ਼ੀਰੇ ਆਜ਼ਮ ਗਏ ਨੇ, ਅਮਰੀਕਾ ਗਏ ਨੇ, ਉੱਥੇ ਇੱਥੋਂ ਵੀਡੀਓ ਬਣ ਕੇ ਜਾਂਦੀਆਂ ਰਹੀਆਂ ਨੇ ਸੋਸ਼ਲ ਮੀਡੀਆ ਤੇ, ਜਿਹੜਾ ਇੱਥੇ ਲੀਡਰਾਂ ਨੇ ਖਿਤਾਬ ਕੀਤਾ ਹੈ, ਉੱਥੇ ਵੱਡੀਆਂ LED ਸਕਰੀਨਾਂ ਤੇ ਦਿਖਾਇਆ ਗਿਆ। ਫਿਰ ਜਦੋਂ ਵਜ਼ੀਰੇ ਆਜ਼ਮ ਨਰਿੰਦਰ ਮੋਦੀ ਗਏ ਨੇ, UNO ਦੇ ਆਫਿਸ 'ਚ ਜਨੇਵਾ ਗਏ ਨੇ, ਉੱਥੇ ਉਹ ਬੰਦੇ ਬਾਹਰ ਆਏ ਨੇ, ਤਾਂ UN ਸੈਕਟਰੀ ਜਨਰਲ ਨੇ ਆਪਣੇ PA ਨੂੰ ਕਿਹਾ ਵੀ ਜਾ ਕੇ ਦੇਖੋ ਕੀ ਹੋ ਰਿਹਾ ਬਾਹਰ। ਉਹਨੇ ਕਿਹਾ ਜੀ ਵੀ ਉਹ ਜਿਹੜਾ ਇੰਡੀਆ ਦੇ ਵਿੱਚ ਨਾਫਿਜ਼ ਕਰ ਦਿੱਤੇ ਨੇ ਐਗਰੀਕਲਚਰ
ਦੇ ਮੁਤਲਕ ਜਿਹੜੇ ਕਾਨੂੰਨ ਕੀਤੇ ਨੇ ਨਾਫਜ਼, ਉਹਦੀ ਇਹ ਵਿਰੋਧਤਾ ਹੋ ਰਹੀ ਹੈ ਤੇ ਇਹ ਬੰਦੇ ਇੱਥੇ ਮੈਮੋਰੈਂਡਮ ਦੇਣ ਆਏ। ਸੋ ਜਦੋਂ ਵਜ਼ੀਰ ਆਜ਼ਮ ਨੂੰ ਇਹ ਚਾਨਣ ਹੋ ਗਿਆ ਕਿ ਇਹ ਤਾਂ ਹੁਣ ਆਲਮੀ ਤੌਰ ਤੇ ਇਹਦੀ ਮੁਖਾਲਫਤ ਹੋ ਰਹੀ ਹੈ ਤੇ ਇਹ ਸੂਰਤ ਹਾਲ ਹੁਣ ਬਹੁਤ ਜ਼ਿਆਦਾ ਉਹਨਾਂ ਦੇ ਲਿਹਾਜ਼ ਨਾਲ ਖਰਾਬ ਹੋ ਚੁੱਕੀ ਹੈ, ਹੁਣ ਇਹਨੂੰ ਨਾਫਜ਼ ਨਹੀਂ ਕੀਤਾ ਜਾ ਸਕਦਾ। ਨੰਬਰ 2, ਇੱਕ ਸੂਬਾ ਹੈ ਜਿੱਥੇ ਕਿ ਇਹਨਾਂ ਦੀ ਪਾਰਟੀ ਦੀ ਹਕੂਮਤ ਹੈ, ਉੱਥੇ ਉਸ ਸੂਬੇ ਨੂੰ ਅਸੀਂ 2 ਤਰੀਕਿਆਂ ਦੇ ਨਾਲ ਵੰਡਦੇ ਹਾਂ। ਇੱਕ ਸੂਬਾ ਤੇ ਪੇਸ਼ੇਵਰ ਲੋਕ ਨੇ, ਨੌਕਰੀ ਪੇਸ਼ਾ ਲੋਕ ਨੇ, ਉੱਥੇ ਰਹੀ ਜਾਂਦੇ ਨੇ। 3 ਜ਼ਿਲ੍ਹੇ ਨੇ ਜਿੱਥੇ ਕਿ ਪੰਜਾਬ ਉਤਰਾਈ ਦਾ ਇਲਾਕਾ ਹੈ, ਜਿੱਥੇ ਕਿ ਪੰਜਾਬ ਤੋਂ ਗਏ ਕਿਸਾਨ ਉਹਨਾਂ ਜ਼ਿਲ੍ਹਿਆਂ 'ਚ ਬੈਠੇ ਨੇ ਤੇ ਉਹ ਉੱਥੇ ਜੇ ਕਾਨੂੰਨ ਨਾਫਜ਼ ਹੀ ਰਹਿੰਦੇ ਤੇ ਉਹ ਫਿਰ ਵੋਟ ਰਾਹੀਂ ਸਾਰੀ ਜਿਹੜਾ ਸਿਸਟਮ ਹੈ ਉਹਨੂੰ ਅਸਰਅੰਦਾਜ਼ ਕਰ ਸਕਦੇ ਸੀ। ਇਹਦੇ ਵਿੱਚ ਸਿਆਸੀ ਗਿਣਤੀਆਂ ਮਿਣਤੀਆਂ ਸਾਰਾ ਕੁਝ ਵਿਚਾਰ ਕੇ ਉਹਨਾਂ ਨੇ ਵੇਖਿਆ ਕਿ ਅਸੀਂ ਇੱਕ ਸੂਬਾ ਪੱਛਮੀ ਬੰਗਾਲ ਤੱਕ ਗਵਾ ਲਿਆ, ਜਿਹੜਾ ਵੈਸਟ ਬੰਗਾਲ ਸੀ। ਉੱਥੇ ਦੀਦਾਵਰ ਜੀ ਸੌਰੀ ਜ਼ਰਾ ਨਾ ਥੋੜਾ ਜਿਹਾ ਹੁਣ ਵਾਈਂਡ ਅਪ ਕਰ ਲਓ ਤੁਸੀਂ, ਕਿਉਂਕਿ ਗੱਲਬਾਤ ਫਿਰ ਹੋਣੀ ਹੈ। ਬਹੁਤ ਲੰਮਾ ਹੋ ਗਿਆ। ਜੀ ਸੌਰੀ ਜੀ, ਉਸ ਦੇ ਵਿੱਚ ਨਾ ਜ਼ੂਮ ਮੀਟਿੰਗ ਮੈਂ ਕਾਫੀ ਦੇਰ ਬਾਅਦ ਅੱਜ ਜੁਆਇਨ ਕੀਤੀ ਤਾਂ ਮੈਂ ਭੁੱਲ ਗਿਆ ਸੀ ਵੀ ਕੀ ਕਰਨਾ ਹੈ। ਜੀ ਕੋਈ ਸਵਾਲ ਜਵਾਬ ਹੈ ਤਾਂ ਮੈਂ ਤਿਆਰ ਬੈਠਾ ਜੀ। ਨਹੀਂ ਹੁਣ ਗੱਲਬਾਤ ਹੋਏਗੀ ਬਸ ਹੁਣ ਜੀ ਵਾਈਂਡ ਅਪ ਕਰ ਦਿਓ ਨਾ, ਵਾਈਂਡ ਅਪ ਕਰ ਦਿਓ ਤੁਸੀਂ, ਵਾਈਂਡ ਅਪ ਕਰੋ ਉਹਦੇ, ਹਾਂ ਵਾਈਂਡ ਅਪ ਕਰੋ ਤੁਸੀਂ ਜੀ। 1 ਮਿੰਟ ਜੀ, ਕੋਈ ਨਹੀਂ ਇਹ ਕਰੋ ਫਿਰ ਮੇਰੀ ਆਵਾਜ਼ ਆਏਗੀ ਨਾ। ਹਾਂਜੀ ਕੀ ਵਾਈਂਡ ਅਪ ਕੀ ਕਰਨਾ ਹੈ? ਤੁਸੀਂ ਇਹਨੂੰ ਵਾਈਂਡ ਅਪ ਕਰ ਦਿਓ ਬਸ 1-2 ਲਾਈਨਾਂ ਚੋਂ। ਮੀਨਾ ਜੀ ਵਾਈਂਡ ਅਪ ਹੋ ਗਿਆ, ਠੀਕ ਹੈ ਡਾਕਟਰ ਸਾਹਿਬ? ਨਹੀਂ, ਅੱਛਾ ਚਲੋ। ਮੇਰਾ ਸਵਾਲ ਇਹ ਹੈ ਕਿ ਸਾਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਕਿਸਾਨਾਂ ਦੀਆਂ ਡਿਮਾਂਡਸ ਮੰਨੀਆਂ ਗਈਆਂ ਨੇ ਤੇ ਕਾਨੂੰਨ ਪਾਸ ਹੋ ਗਏ ਨੇ, ਉਹਨਾਂ ਨੂੰ 1 2 3 ਕਰਕੇ ਦੱਸੋ, ਉਹਨਾਂ ਵਿੱਚ ਕਿਸਾਨਾਂ ਦੀ ਹਾਲਤ ਕਿਵੇਂ ਬਿਹਤਰ ਹੋਵੇਗੀ? हेलो, अनम्यूट करो अपने आप। मैं तो अनम्यूट ही है। नहीं दीदावर जी, प्रियंका कुमार जी मैं मोबाइल जी मेरे मोबाइल च ना तकनीकी तौर पे फॉल्ट आ रहा सी। चलो ठीक है, मैं ये कह रहा है कि तुसी ये सानू दसो 1-2 दिन करके बहुत ही ब्रीफली कि यह कानून मंजूर होया, इहदे नाल किसानां नूं यह फायदा होएगा, दसो मैनूं। क्योंकि मेरे ख्याल से एट द एंड ऑफ द डे किसानां दी हालत नहीं बदलनी, किसानां दी हालत उंज ही रहनी है जिवें हैगी है। जी देखो, किसान दी हालत उदों भी बहुत बुरी सी जदों एक कानून लियांदे नहीं गए सी, नाफज नहीं किते गए सी। उदों भी खुदकुशियां, गरीबी, बेवसीला ही सन किसान। ਤੇ ਹੁਣ ਜਿਹੜੀ ਹੈ ਸੂਰਤ ਹਾਲ ਦੁਬਾਰਾ ਉੱਥੇ ਹੀ ਆ ਗਈ ਹੈ ਜਿੱਥੇ ਕਿ ਪਹਿਲਾਂ ਸੀ। ਕਿਸਾਨਾਂ ਦੀ ਸ਼ੁਰੂ ਤੋਂ ਇਹ ਮੰਗ ਰਹੀ ਹੈ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਦਿੱਤਾ ਜਾਵੇ, ਤਾਂ ਕਿ ਜਦੋਂ ਅਸੀਂ ਲਾਗਤ ਲਾ ਕੇ ਆਪਣੀ ਜਿਣਸ ਉਗਾਉਂਦੇ ਆ, ਉਪਜ ਆਪਾਂ ਖੇਤਾਂ 'ਚ ਪੈਦਾ ਕਰਦੇ ਆ, ਤੇ ਉਹਦਾ ਕੋਈ ਖਰੀਦਦਾਰ ਹੋਵੇ ਤੇ ਹੋਵੇ ਵੀ ਸਰਕਾਰ। ਦੇਖੋ अपना गल ये हैगी है कि इशू ये हैगा इशू सबसिडी देने का। कि फर्ज करो बाजार में कीमत जिहड़ी है वो कणक दी 600 रुपये है ते अपना किसान जिहड़ा ओहदी लागत 800 रुपये आई है ते हुकूमत जिहड़ी 900 रुपये की खरीदे। सो मतलब ये होया कि 600 ते 900 दे विच जिहड़ा 300 का फर्क है हुकूमत पे करे। ਹੁਣ ਇਹ ਜਿਹੜੀਆਂ ਅਮਰੀਕਾ ਤੇ ਯੂਰਪ ਦੀਆਂ ਹਕੂਮਤਾਂ ਨੇ, ਇਹ ਤੇ ਅਮੀਰ ਹਕੂਮਤਾਂ ਨੇ, ਇਹ ਤੇ ਕਿਸਾਨਾਂ ਨੂੰ ਇਹ ਸਬਸਿਡੀ ਦੇ ਦਿੰਦੀਆਂ ਨੇ ਤੇ ਉਹ ਚੱਲਦੇ ਰਹਿੰਦੇ ਨੇ। ਲੇਕਿਨ ਇਹ ਹੈ ਕਿ ਜਿਹੜੀ ਹਿੰਦੁਸਤਾਨ ਪਾਕਿਸਤਾਨ ਦੀਆਂ ਔਰ ਛੋਟੇ ਮੁਲਕਾਂ ਦੀਆਂ ਹਕੂਮਤਾਂ ਨੇ, ਘੱਟ ਤਰੱਕੀ ਯਾਫਤਾ ਮੁਲਕਾਂ ਦੀਆਂ ਹਕੂਮਤਾਂ ਨੇ, ਉਹਨਾਂ ਕੋਲ ਤੇ ਪੈਸੇ ਨਹੀਂ ਹੈਗੇ ਦੇਣ ਲਈ। ਉਹ ਦੇਣਗੀਆਂ ਤੇ ਉਨੀ ਕੀਮਤ ਵੱਧ ਜਾਏਗੀ। ਇਸ ਤਰ੍ਹਾਂ ਹੈ ਕਿ ਮੈਨੂੰ ਤੁਹਾਡੇ ਵਾਲੇ ਪਾਸੇ ਦਾ ਪਤਾ ਨਹੀਂ ਹੈ। ਸਾਡੇ ਵਾਲੀਆਂ ਹਕੂਮਤਾਂ ਤੇ ਹੁਣ ਬਹੁਤ ਅਮੀਰ ਹੋ ਚੁੱਕੀਆਂ ਨੇ।
ਔਰ ਦੇਖੋ ਜਿਹੜੀ ਜੇ ਤੁਸੀਂ ਸਬਸਿਡੀ ਦੀ ਗੱਲ ਕਰੋ ਨਾ, ਇੱਥੇ ਬਹੁਤ ਸਾਰੇ ਡਾਕਟਰ ਸਾਹਿਬ ਇਹ ਤੇ ਬਹਿਸ ਸ਼ੁਰੂ ਹੋ ਗਈ ਹੈ। ਤੁਸੀਂ ਜਿਹੜਾ ਇਹਦੇ ਤੇ ਗੱਲ ਕਰੋ, ਜਿਸ ਤਰ੍ਹਾਂ ਇਹਦਾ ਇੱਕ ਬਣਿਆ ਹੋਇਆ ਵੇ ਤਰੀਕਾ ਬਣਿਆ ਹੈ, ਸਾਰੇ ਆਰਟੀਕਲ ਤੇ ਜੋ ਇਹਨਾਂ ਨੇ ਪੜਿਆ ਵੇ, ਜੋ ਬੋਲਿਆ ਉਹਦੇ ਤੇ ਗੱਲਬਾਤ ਹੋਏ, ਬਿਲਕੁਲ ਸਹੀ ਕਹਿ ਰਹੇ ਮੇਰਾ ਖਿਆਲ ਜਾਵੇਦ ਕਿ ਜੀ। ਫਿਰ ਉਹ ਜਵਾਬ ਹਾਂਜੀ, ਇਹ ਫਿਰ ਡਿਸਕਸ਼ਨ ਸ਼ੁਰੂ ਹੋ ਜਾਏਗੀ। ਹਾਂ ਤੇ ਮੇਰੇ ਖਿਆਲ ਚ ਹੁਣ ਤੁਸੀਂ ਦੀਦਾਬਾਦ ਜੀ, ਤੁਸੀਂ ਹੁਣ ਜ਼ਰਾ ਖਾਮੋਸ਼ ਹੋ ਜਾਓ ਤੇ ਬਾਕੀ ਦੋਸਤ ਜਿਹੜੇ ਨੇ ਉਹ ਗੱਲ ਕਰ ਲੈਣ। ਤੇ ਮਨਜ਼ੂਰ ਜੀ ਤੁਸੀਂ ਹਾਂਜੀ ਕਰਦੇ ਰਹੋ ਗੱਲ। ਨਹੀਂ, ਗੱਲ ਇਹ ਹੈਗੀ ਆ ਕਿ ਗੱਲ ਮੈਂ ਇਹੋ ਹੀ ਇਹ ਮਜ਼ਮੂਨ ਜਿਹੜਾ ਹੈ, ਇਹਦਾ ਬੇਸਿਕ ਜਿਹੜਾ ਸਬਜੈਕਟ ਹੈ ਉਹ ਇਹ ਹੈਗਾ ਕਿ ਕਿਸਾਨਾਂ ਨੇ ਡਿਮਾਂਡਸ ਕੀਤੀਆਂ ਸੈਂਟਰਲ ਗਵਰਨਮੈਂਟ ਕੋਲੋਂ, ਕਿਸਾਨਾਂ ਦੀਆਂ ਡਿਮਾਂਡਸ ਮਨਜ਼ੂਰ ਹੋ ਗਈਆਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕਿਸਾਨਾਂ ਦੀਆਂ ਡਿਮਾਂਡਸ ਮਨਜ਼ੂਰ ਹੋ ਗਈਆਂ ਨੇ ਤੇ ਕਿਆ ਕਿਸਾਨਾਂ ਦੀ ਹਾਲਤ ਜਿਹੜੀ ਹੈ ਉਹ ਪਹਿਲੇ ਨਾਲੋਂ ਬਿਹਤਰ ਹੋ ਜਾਏਗੀ ਕਿ ਨਹੀਂ ਹੋਵੇਗੀ। ਇਹ ਹੈ ਇਸ ਮਜ਼ਮੂਨ ਦਾ ਵਿਸ਼ੇ। ਤੇ ਮੈਂ ਇਹਨਾਂ ਕੋਲੋਂ ਪੁੱਛ ਰਿਹਾ ਸਾਂ ਕਿ ਕਿਵੇਂ ਹੋਏਗੀ, ਤੇ ਇਹਨਾਂ ਦੀ ਗੱਲ ਤੋਂ ਮੈਨੂੰ ਇਹ ਲੱਗਾ ਕਿ ਕਿਸਾਨਾਂ ਦੀ ਹਾਲਤ ਬਿਹਤਰ ਨਹੀਂ ਹੋਏਗੀ, ਬਲਕਿ ਕਿਸਾਨਾਂ ਦੀ ਹਾਲਤ ਉਂਝ ਦੀ ਹੋ ਜਾਏਗੀ ਜਿਵੇਂ ਇਹਨਾਂ ਕਾਨੂੰਨ ਜਿਹੜੇ ਦਿੱਲੀ ਗਵਰਨਮੈਂਟ ਨੇ ਕਾਨੂੰਨ ਮਨਜ਼ੂਰ ਕੀਤੇ ਸਨ, ਉਹਨਾਂ ਤੋਂ ਪਹਿਲੇ ਵੀ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਰਹੇ ਸਨ। ਤੇ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਆ ਗਈ ਹੈ ਜਿਹੜੀ ਕਾਨੂੰਨਾਂ ਦੇ ਬਣਨ ਤੋਂ ਪਹਿਲੇ ਸੀ, ਜਿਹਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ। ਇਹਦਾ ਮਤਲਬ ਹੈ ਕਿ ਕਿਸਾਨ ਹੁਣ ਵੀ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋਣਗੇ, ਇਹ ਗੱਲ ਹੋ ਰਹੀ ਸੀ। ਵੈਸੇ ਤੇ ਜਿਹੜਾ ਸਾਥ ਕੌਣ ਹੈ ਵਿੱਚ ਐਕਸਪਲੇਨ ਵੀ ਕਰਦੇ ਰਹੇ ਨੇ ਆਪਣੇ ਇਹ ਮੇਰਾ ਖਿਆਲ ਹੈ ਕਿ ਸਾਰੀ ਜਿਹੜੀ ਗੱਲਬਾਤ ਹੈਗੀ ਹੈ ਇਹ ਲੁਕੀ ਛੁਪੀ ਟਕੀ ਨਹੀਂ, ਬਹੁਤ ਮਤਲਬ ਬਾਰ ਕਾਸ਼ਿਫ ਜੀ ਤੁਸੀਂ ਆਪਣੇ ਆਪ ਨੂੰ ਮਿਊਟ ਕਰੋ, ਆਵਾਜ਼ ਆ ਰਹੀ ਹੈ, ਡਿਸਟਰਬੈਂਸ ਹੋ ਰਹੀ ਹੈ। ਖਬਰਾਂ ਦੇ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਵੀ ਔਰ ਹਰ ਲਿਹਾਜ਼ ਨਾਲ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ। ਡਾਕਟਰ ਸਾਹਿਬ ਜਿਹੜਾ ਤੁਸੀਂ ਗੱਲ ਕਹੀ ਹੈ ਨਾ, ਐਕਚੁਅਲੀ ਤੇ ਉਹ ਚਾਹੀਦਾ ਸੀ ਆਰਟੀਕਲ ਉਹਦੇ ਤੇ ਉਸ ਹਵਾਲੇ ਨਾਲ ਲਿਖਿਆ ਜਾਣਾ ਚਾਹੀਦਾ ਸੀ ਕਿ ਪਹਿਲੇ ਹੁਣ ਤੇ ਇਹਦੇ ਵਿੱਚ ਕੀ ਫਰਕ ਹੈ ਤੇ ਕੀ ਨਹੀਂ, ਇਹ ਹੋਣਾ ਚਾਹੀਦਾ ਸੀ ਮੇਰੇ ਖਿਆਲ ਦੇ ਮੁਤਾਬਿਕ। ਬਾਕੀ ਜਿਹੜੀ ਅਸੀਂ ਦੂਸਰੀ ਗੱਲ ਕੀਤੀ ਸੀ ਇਸ ਤੋਂ ਪਹਿਲੇ, ਉਹ ਜਿਹੜੀ ਉਹਨਾਂ ਨੇ ਕਵਿਤਾ ਪੜ੍ਹੀ ਸੀ, ਤੇ ਇਹਨਾਂ ਨੇ ਵੀ ਮਤਲਬ ਹੈਗਾ ਕਿ ਕੋਈ ਬਹੁਤ ਜ਼ਿਆਦਾ ਉਹਦੇ ਵਿੱਚ ਸੰਸਕ੍ਰਿਤ ਜਾਂ ਉਹਦਾ ਵਰਤੋਂ ਨਹੀਂ ਕੀਤੀ ਹਿੰਦੀ ਦੀ, ਬਹਰਾਲ ਲੇਕਿਨ ਇਹਨਾਂ ਨੇ ਕਾਫੀ ਉਰਦੂ ਦੀ ਕਾਫੀ ਵਰਤੋਂ ਕੀਤੀ ਇਹਦੇ ਵਿੱਚ ਇਹਨਾਂ ਦੇ ਆਰਟੀਕਲ। ਇਹਨਾਂ ਦਾ ਮਜ਼ਮੂਨ ਸਰਲ ਹੈ, ਸਮਝ ਆਉਂਦਾ ਹੈ। ਹਾਂਜੀ ਬਸ ਮੈਂ ਉਹਦੀ ਇਹਨਾਂ ਨੂੰ ਕਿਹਾ ਸੀ ਯਦਵਿੰਦਰ ਦੀਦਾਵਰ ਨੂੰ, ਜੇ ਮੈਂ ਨਾਮ ਇਹਨਾਂ ਦਾ ਸਹੀ ਬੋਲ ਰਿਹਾ, ਕਿ ਕਿਸਾਨੀ ਦੇ ਉੱਤੇ ਤੁਸੀਂ ਜਿਹੜਾ ਨਾ ਆਪਣਾ ਆਰਟੀਕਲ ਪੜ੍ਹੋ, ਹੁਣੇ ਕਨਕਲੂਡ ਹੋਈ ਹੈ ਤੇ ਸਾਰੇ ਦੋਸਤ ਜਿਹੜੇ ਨੇ ਜਾਣਾ ਚਾਹ ਰਹੇ। ਮਨਜ਼ੂਰ ਸਾਹਿਬ ਦੇ ਸਵਾਲ ਸਹੀ ਨੇ, ਲੇਕਿਨ ਕੁਝ ਹੋਰ ਗੱਲਾਂ ਵੀ ਨੇ। ਮਸਲਨ ਹੈਗਾ ਕਿ ਜਿਸ ਤਰ੍ਹਾਂ 378 ਦਿਨ ਉਹ ਮੂਵਮੈਂਟ ਰਹੀ ਹੈ, ਔਰ ਪੰਜਾਬ ਦੀ ਤਾਰੀਖ ਦੇ ਵਿੱਚ 74 ਸਾਲਾਂ ਦੀ ਜਿਹੜੀ ਤਾਰੀਖ ਹੈ ਪੰਜਾਬ ਦੀ, ਹਿੰਦੁਸਤਾਨ ਦੀ ਜਾਂ ਪਾਕਿਸਤਾਨ, ਉਹਦੇ ਵਿੱਚ ਇੱਕ ਬਹੁਤ ਵੱਡੀ ਮੂਵਮੈਂਟ ਸੀ, ਔਰ ਡੈਸਪੋਰਾ ਜਿਹੜਾ ਹੈ ਉਹਨਾਂ ਨੂੰ ਸਪੋਰਟ ਕਰ ਰਿਹਾ ਸੀ। ਲੱਖਾਂ ਬੰਦਿਆਂ ਨੂੰ ਹਰ ਵਕਤ ਰੋਟੀ ਮੁਹੱਈਆ ਕੀਤੀ ਜਾ ਰਹੀ ਸੀ। ਉਹਦੇ ਵਿੱਚ ਕਈ ਸਵਾਲ ਵੀ ਹੈਗੇ ਸੀ। ਕੁਝ ਲੋਕੀ ਕਹਿ ਰਹੇ ਸੀ ਇਹ ਫਿਰ ਜੱਟਾਂ ਦੀ ਮੂਵਮੈਂਟ ਹੈਗੀ, ਇਹ ਬਹੁਤੇ ਲੋਕ ਇਹਦੇ ਵਿੱਚ ਜੱਟ ਹੈਗੇ ਨੇ ਔਰ ਸਿੱਖ ਹੈਗੇ ਨੇ। ਉਹਦੇ ਵਿੱਚ ਇਹਨਾਂ ਨੇ ਦੀਦਾਵਰ ਨੇ ਬੜਾ ਅੱਛਾ ਜਵਾਬ ਦਿੱਤਾ ਕਿ ਪੰਜਾਬੀਆਂ ਦੀ ਮੂਵਮੈਂਟ ਸੀ। ਫਿਰ ਜਿਹੜੀ ਪੰਜਾਬ ਨੂੰ ਡਿਵਾਈਡ ਕੀਤਾ ਗਿਆ, ਹਰਿਆਣਾ ਬਣਾ ਕੇ ਔਰ ਪੰਜਾਬ ਬਣਾ ਕੇ, ਇਸ ਮੂਵਮੈਂਟ ਨੇ ਉਹਨੂੰ ਵੀ ਖਤਮ ਕਰ ਦਿੱਤਾ। ਔਰ ਹਰਿਆਣਾ ਦੇ ਕਿਸਾਨ ਚਾਹੇ ਉਹ ਹਿੰਦੂ ਸਨ ਜਾਂ ਪੰਜਾਬੀ ਸਨ, ਔਰ ਇਹ ਸਨ ਇੱਧਰ ਦੇ ਪੰਜਾਬ ਦੇ, ਉਹ ਸਾਰੇ ਇਕੱਠੇ ਹੋ ਗਏ। ਹਾਂਜੀ, ਉਹ ਸਾਰੇ ਲੋਕ ਇਕੱਠੇ ਹੋ ਗਏ ਔਰ ਸਾਰੇ ਉਹਦੇ ਵਿੱਚ ਬਲਕਿ ਕਿਸਾਨ ਇਕੱਠੇ ਹੋ ਗਏ ਪੂਰੇ ਹਿੰਦੁਸਤਾਨ ਦੇ। ਐਥਨਿਕ ਵੀ ਇਸ਼ੂ ਨਹੀਂ ਰਿਹਾ, ਪੰਜਾਬੀ ਦਾ ਵੀ ਇਸ਼ੂ ਨਹੀਂ ਰਿਹਾ। ਔਰ ਬੜਾ ਜਿਹੜਾ ਮੋਦੀ ਜਿਹੜਾ ਬਿਲਕੁਲ ਨਹੀਂ ਚਾਹ ਰਿਹਾ ਸੀ, ਇਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦਾ ਸੀ, ਅੜਿਆ ਰਿਹਾ।
ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇੱਕ ਬਹੁਤ ਜ਼ਿਆਦਾ ਜ਼ਬਰਦਸਤ ਸਟੱਡੀ ਹੈ ਇਹਦੇ ਵਿੱਚ ਕਿ ਜਿਹੜੇ ਪਾਵਰ ਹੈ, ਜਿਹੜੀ ਰੂਲਿੰਗ ਪਾਵਰ ਹੈ, ਉਹ ਕਿਸ ਤਰ੍ਹਾਂ ਮੂਵਮੈਂਟ ਨੂੰ ਸਬੋਤਾਜ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਵੇਂ ਉਹਨਾਂ ਵਿੱਚ ਅਫਵਾਹਾਂ ਫੈਲਾਈਆਂ ਜਾਂਦੀਆਂ, ਕਿਵੇਂ ਉਹਨਾਂ ਮੂਵਮੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਵੇਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਬਾਵਜੂਦ ਚੱਲਦੇ ਰਹਿਣਾ, ਮੁਤਾਲਬਾਤ ਮੰਨੇ ਗਏ, ਉਹਦੇ ਵਿੱਚੋਂ ਕੀ ਨਿਕਲੇਗਾ ਉਹ ਇੱਕ ਅਲੱਗਾ ਇੱਕ ਡਿਸਕਸ਼ਨ ਹੈ। ਉਹਦੇ ਵਿੱਚ ਮੇਰਾ ਹਾਲ ਹੈ ਕਿ ਇੰਨੀ ਜ਼ਬਰਦਸਤ ਮੂਵਮੈਂਟ ਚਲਾ ਕੇ ਜੇ ਫਿਰ ਉਹਨਾਂ ਨੇ ਖੁਦਕਸ਼ੀਆਂ ਕਰਨੀਆਂ ਨੇ ਤੇ ਫਿਰ ਮੈਨੂੰ ਨਹੀਂ ਪਤਾ ਕਿ ਤਾਰੀਖ ਦਾ ਕੀ ਹਿਸਾਬ ਹੈ। ਲੇਕਿਨ ਹੈ ਕਿ ਮੈਨੂੰ ਤੇ ਐਟ ਦੀ ਐਂਡ ਆਫ ਦਾ ਡੇ, ਐਟ ਦੀ ਐਂਡ ਆਫ ਟਨਲ, ਮੈਨੂੰ ਤੇ ਉਮੀਦ ਨਜ਼ਰ ਆ ਰਹੀ ਹੈ ਕਿ ਬਿਹਤਰੀ ਹੋਏਗੀ ਕਿਸਾਨਾਂ ਦੀ। ਇਹ ਨਹੀਂ ਹੋ ਸਕਦਾ ਐਡੀ ਵੱਡੀ ਮੂਵਮੈਂਟ ਹੋਵੇ ਔਰ ਬਿਲਕੁਲ ਹੀ ਫਿਜ਼ਲ ਆਊਟ ਹੋ ਜਾਏ ਔਰ ਉਹਦਾ ਕੋਈ ਨਤੀਜਾ ਨਾ ਨਿਕਲੇ। ਕਰਨੀ ਇਹ ਤੁਹਾਡੀ ਜ਼ੁਬੈਰ ਸਾਹਿਬ, ਇਹ ਤੁਹਾਡੀ ਗਲਤਫਹਿਮੀ ਹੈ। ਮਤਲਬ ਇਹ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਡਿਮਾਂਡ ਨੇ ਆਲ ਓਵਰ ਦਾ ਵਰਲਡ, ਉਹ ਜਿਹੜੀ ਪੰਜਾਬੀ ਕਿਸਾਨਾਂ ਦੀਆਂ ਡਿਮਾਂਡਸ ਨੇ ਉਹਨਾਂ ਦੇ ਵਿੱਚ ਹੀ ਫਿੱਟ ਹੁੰਦੀਆਂ ਨੇ। ਲੇਕਿਨ ਇਹ ਹੈ ਕਿ ਐਗਰੀਕਲਚਰ ਜਿਹੜਾ ਹੈ ਉਹ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਪ੍ਰੋਫਿਟੇਬਲ ਔਰ ਵਾਇਬਲ ਨਹੀਂ ਹੈਗਾ। ਹਰ ਥਾਂ ਦੇ ਉੱਤੇ ਉਹਨੂੰ ਜਿਹੜੀਆਂ ਹਕੂਮਤਾਂ ਨੇ ਉਹ ਸਬਸਿਡੀ ਦੇ ਕੇ ਚਲਾ ਰਹੀਆਂ ਨੇ। ਅਮਰੀਕਾ ਦੇ ਵਿੱਚ 1.4% ਕੁੱਲ ਟੋਟਲ ਪਾਪੂਲੇਸ਼ਨ ਦਾ 1.4% ਹਿੱਸਾ ਜਿਹੜਾ ਹੈ ਉਹ ਕਿਸਾਨੀ ਦੇ ਵਿੱਚ ਹੈ, ਔਰ ਉਹਨਾਂ ਨੂੰ ਵੀ ਸਬਸਿਡੀ ਦੇ ਕੇ ਤੇ ਅਮਰੀਕੀ ਹਕੂਮਤ ਜਿਹੜੀ ਹੈ ਉਹ ਸਸਟੇਨ ਕਰ ਰਹੀ ਹੈ। ਮੇਰਾ ਆਪਣਾ ਇਹ ਖਿਆਲ ਹੈ ਕਿ ਪੰਜਾਬ ਹੋਵੇ, ਸਾਡਾ ਇੱਧਰਲਾ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ, ਇਹਨਾਂ ਪੰਜਾਬਾਂ ਦਾ ਜਿਹੜਾ ਮਸਲਾ ਹੈ ਉਹ ਕਿਸਾਨੀ ਦੇ ਵਿੱਚ ਹੱਲ ਨਹੀਂ ਹੋਣਾ। ਇਹ ਮਸਲਾ ਹੱਲ ਹੋਣਾ ਹੈ ਕਿ ਇੱਥੇ ਇੰਡਸਟਰੀਲਾਈਜੇਸ਼ਨ ਜਿਹੜੀ ਹੈ ਉਹ ਜ਼ਬਰਦਸਤ ਤਰੀਕੇ ਨਾਲ ਇੰਡਸਟਰੀਲਾਈਜੇਸ਼ਨ ਹੋਏਗੀ ਤੇ ਉਹਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਲੱਭਣਗੇ ਤੇ ਉਹਦੇ ਵਿੱਚ ਤਰੱਕੀ ਹੋਏਗੀ। ਇਹ ਕਿਸਾਨੀ ਵਿੱਚ ਕੁਝ ਨਹੀਂ ਹੋਣਾ। ਤੁਸੀਂ ਮੇਰੀ ਗੱਲ ਲਿਖ ਲਓ। ਜੀ ਹਾਂਜੀ, ਹੋਰ ਕੋਈ ਦੋਸਤ ਗੱਲ ਕਰਨਾ ਚਾਹਣ? ਜੀ ਮੈਂ ਇਹ ਦੱਸਣਾ ਚਾਹੁੰਦਾ, ਇਹ ਕਿਹਾ ਨਾ ਕਿ ਇੰਡਸਟਰੀਲਾਈਜੇਸ਼ਨ ਨੇ ਹੀ ਮਸਲਾ ਹੱਲ ਕਰਨਾ ਹੈ, ਉਹ ਅਸਲ 'ਚ ਦੂਸਰਾ ਮਜ਼ਮੂਨ ਹੈ। ਜਦੋਂ ਅਸੀਂ ਕਿਸਾਨੀ ਤਹਿਰੀਕ ਦੀ ਗੱਲ ਕਰਦੇ ਹਾਂ, ਫਿਰ ਜਿਹੜੇ ਲੋਕਾਂ ਨੂੰ ਇਹ ਕਿੱਤਾ ਪਿਆਰਾ ਹੈ, ਜਿਹੜੇ ਕਰਦੇ ਆਏ ਨੇ ਤੇ ਉਹ ਇਹ ਕਰਨਾ ਚਾਹੁੰਦੇ ਵੀ ਨੇ ਅਗਾਂਹ ਮੁਸਤਕਬਲ ਵਿੱਚ, ਤੇ ਫਿਲਹਾਲ ਤੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਇੱਕ ਦੂਜੇ ਨੂੰ ਬਹੁਤ ਤਾਉਨ ਕੀਤਾ। ਸਹੀ ਹੈ, ਤੁਸੀਂ ਸਹੀ ਗੱਲ ਕੀਤੀ ਹੈ। ਮੈਂ ਆਪਣਾ ਦੀਦਾਵਰ ਜੀ, ਮੈਂ 40 ਸਾਲ ਕਿਸਾਨੀ ਕਰਵਾਈ ਹੈ ਪਾਕਿਸਤਾਨ 'ਚ ਆਪਣੀ ਜ਼ਮੀਨ ਤੇ ਪ੍ਰੈਕਟੀਕਲੀ, ਔਰ 40 ਸਾਲ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਕਿਸਾਨੀ ਦੇ ਵਿੱਚ ਇਸ ਵੇਲੇ ਤੁਸੀਂ ਕਾਸ ਪੂਰੀ ਕਰ ਹੀ ਨਹੀਂ ਸਕਦੇ ਹੋ, ਵਿਦਆਊਟ ਸਬਸਿਡੀ ਮੁਮਕਿਨ ਨਹੀਂ ਹੈ। ਤੇ ਲਿਹਾਜ਼ਾ ਇਹ ਮੈਂ ਇਕਨੋਮਿਸਟ ਹਾਂ ਔਰ ਮੈਂ ਇਕਨੋਮੀ ਦੇ ਨੁਕਤਾ ਨਜ਼ਰ ਨਾਲ ਵੇਖਣਾ ਹੈ, ਔਰ ਫਿਰ ਮੈਂ ਦੁਨੀਆ ਦੇ ਬਾਕੀ ਜਿਹੜੇ ਹਿੱਸੇ ਨੇ ਉਹਨਾਂ ਦੀ ਵਿੱਚ ਵੀ ਇਹਨੂੰ ਵੇਖਿਆ ਕਿਸਾਨੀ ਨੂੰ, ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਕਿਸਾਨੀ ਹੱਲ ਹੀ ਨਹੀਂ ਹੈਗਾ। ਮਤਲਬ ਜਿਹੜੀ ਪਾਪੂਲੇਸ਼ਨ ਹੈ ਉਹਦਾ ਹੱਲ ਨਹੀਂ ਹੈਗਾ ਕਿਸਾਨੀ ਦੇ ਵਿੱਚ। ਇਹ ਇੱਕ ਜਿਹੜੀ ਹੈ ਇੱਕ ਕੀ ਕਹਿਣਾ ਚਾਹੀਦਾ ਹੈ, ਇਹ ਭੁਲੇਖਾ ਜਿਹਾ ਹੈ ਜਿਹੜਾ ਕੁਛ ਦੇਰ ਰਹੇਗਾ, ਉਸ ਤੋਂ ਬਾਅਦ ਮੁੱਕ ਜਾਏਗਾ। ਤੇ ਭੁਲੇਖੇ ਦੇ ਵਿੱਚ ਸਿਰਫ ਇੱਕ ਬੰਦਾ ਨਹੀਂ, ਭੁਲੇਖੇ ਦੇ ਵਿੱਚ ਤੇ ਪੂਰੀ ਕੌਮ ਵੀ ਪੈ ਸਕਦੀ ਹੈ, ਪੈ ਜਾਂਦੀ ਹੈ।
ਜਦੋਂ ਬਿਲਕੁਲ ਜੀ, ਜਦੋਂ ਭੁਲੇਖੇ ਲੋਕ ਪੈਂਦੇ ਨੇ ਫੇਰ ਹੀ ਕੌਮ ਕਹਾਉਂਦੇ ਨੇ। ਮੇਰੀ ਖਾਸ ਹੈ ਕਿ ਅੱਜ ਜਸਪਾਲ ਹੋਰੀ ਹੁੰਦੇ ਤੇ ਬੜੀ ਅੱਛੀ ਡਿਸਕਸ਼ਨ ਹੁੰਦੀ, ਕਿਉਂਕਿ ਉਹ ਜਸਪਾਲ ਕਾਫੀ ਇਨਵੋਲਵ ਰਹੇ ਨੇ ਇਹਦੇ ਚ। ਹਾਂ, ਤੇ ਬਹੁਤ ਐਕਟਿਵ ਨੇ। ਹਾਂ, ਉਹ ਐਕਟਿਵ ਰਹੇ ਨੇ ਇਹਦੇ ਚ। ਬਿਲਕੁਲ ਬਿਲਕੁਲ। ਹੁਣ ਇਹਦੇ ਚ ਜਿਹੜਾ ਨਾ ਮਸਲਾ ਆਪਣਾ ਦੀਦਾਵਰ ਜੀ, ਉਹ ਇਹ ਹੈ ਜਿਹੜਾ ਸਾਡਾ ਤੁਹਾਡਾ ਜਿਹੜੇ ਅਸੀਂ ਇਨਸਾਨ ਪ੍ਰਸਤ ਲੋਕ ਹੈ, ਸਾਡਾ ਪ੍ਰੋਬਲਮ ਇਹ ਹੈਗੀ ਹੈ ਕਿ ਹੁਣ ਬੰਦੇ ਜਿਹੜੇ ਨੇ ਉਹ ਪੰਜਾਬ ਤੋਂ ਜਾ ਕੇ ਦਿੱਲੀ ਬੈਠੇ ਹੋਏ ਨੇ, ਮਾੜੇ ਬੰਦੇ ਨੇ, ਤਕਲੀਫਾਂ ਨੇ ਉਹਨਾਂ ਨੂੰ, ਮੁਸੀਬਤਾਂ ਨੇ ਉਹਨਾਂ ਦੀਆਂ, ਉਹਨਾਂ ਨੂੰ ਸਪੋਰਟ ਕਰੀਏ ਕਿ ਨਾ ਕਰੀਏ, ਅਸੀਂ ਉਹਨਾਂ ਨੂੰ ਸਪੋਰਟ ਕਰਨੇ ਆ, ਠੀਕ। ਲੇਕਿਨ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੀ ਉਹਨਾਂ ਦੀ ਕਾਮਯਾਬੀ ਹੈ ਉਹਦੇ ਨਤੀਜੇ ਦੇ ਤੌਰ ਤੇ ਵੀ ਉਹਨਾਂ ਦੀ ਨਿਜਾਤ ਨਹੀਂ ਹੋਣੀ। ਇਹ ਗੱਲ ਮੈਂ ਕਹਿ ਰਿਹਾ, ਹੋਰ ਮੈਂ ਕੋਈ ਗੱਲ ਨਹੀਂ ਕਹਿ ਰਿਹਾ। ਮੈਂ ਇਹ ਨਹੀਂ ਹੈ ਕਿ ਉਹਨਾਂ ਦੀ ਐਪਰੀਸ਼ੀਏਟ ਨਹੀਂ ਕਰਦਾ, ਮੈਂ ਉਹਨਾਂ ਦੀ ਬਹੁਤ ਐਪਰੀਸ਼ੀਏਟ ਕਰਨਾ ਹੈ ਕਿ ਏਡੀ ਵੱਡੀ ਲੰਮੀ ਸਟਰਗਲ ਚਲਾ ਕੇ ਔਰ ਜਿੱਤਣਾ ਮੋਦੀ ਵਗਰੀ ਹਕੂਮਤ ਕੋਲੋਂ ਬੜੀ ਵੱਡੀ ਗੱਲ ਹੈਗੀ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਲੇਕਿਨ ਗੱਲ ਇਹ ਹੈਗੀ ਹੈ ਕਿ ਜੇ ਇੰਨਾ ਕੁਛ ਕਰਕੇ ਵੀ ਤੁਹਾਨੂੰ ਨਿਜਾਤ ਹਾਸਲ ਨਾ ਹੋਵੇ ਆਪਣੇ ਮਸਲਿਆਂ ਤੋਂ, ਤੇ ਫਿਰ ਮਸਲਾ ਹੈਗਾ ਨਾ। ਡਾਕਟਰ ਸਾਹਿਬ, ਇਹ ਤੇ ਇੱਕ ਹੋਰ ਵੱਖਰਾ ਇਸ਼ੂ ਹੈ ਨਾ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਕਹਿ ਤੇ ਦਿੱਤਾ ਕਿ ਵਾਪਸ ਆਏ ਨੇ, ਤੇ ਕੀ ਆਇਆ ਵਾਕਈ ਉਹ ਫਿਰ ਉਸੇ ਪਿੰਡ ਵਿੱਚ ਵਾਪਸ ਆ ਗਏ ਨੇ ਜਿਸ ਪਿੰਡ ਵਿੱਚੋਂ ਗਏ ਸਨ, ਔਰ ਜਿਸ ਪਿੰਡ ਦੀ ਜਿਹੜੀ ਹਮਾਇਤ ਕਰਕੇ ਉੱਥੇ ਬੈਠੇ ਸਨ ਉਹਦੇ 'ਚ ਵਾਪਸ ਆ ਗਏ ਨੇ, ਤੇ ਫਿਰ ਸ਼ੁਰੂ ਹੋ ਜਾਣਗੀਆਂ ਉਹੀ ਖੁਦਕੁਸ਼ੀਆਂ ਤੇ ਆਤਮ ਹੱਤਿਆ ਤੇ ਗਰੀਬੀ, ਤੇ ਉਹ ਸਾਰੀ ਫਿਰ ਸ਼ੁਰੂ ਹੋ ਜਾਏਗੀ। ਇਹ ਇੱਕ ਕੁਐਸਚਨ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਬਿਲਕੁਲ ਠੀਕ ਹੈ, ਇਹ ਲੱਗਦਾ ਤੇ ਇਸ ਤਰ੍ਹਾਂ ਹੀ ਹੈ ਕਿ ਤੁਸੀਂ ਦੇਖੋ ਤੁਸੀਂ ਦਾਨਸ਼ਵਰ ਲੋਕ ਹੋ, ਦੀਦਾਵਰ ਜੀ ਦਾਨਸ਼ਵਰ ਬੰਦੇ ਨੇ। ਹਾਂ, ਦਾਨਸ਼ਵਰ ਜਿਹੜਾ ਆਮ ਬੰਦਾ ਹੈ ਉਹ ਦਾਨਸ਼ਵਰ ਕੋਲੋਂ ਕੀ ਚਾਹੁੰਦਾ ਹੈ ਕਿ ਉਹਨੂੰ ਕੀ ਦਾਨਸ਼ਵਰ ਦੱਸੇ। ਜਿਹੜੀ ਗੱਲ ਉਹਨੂੰ ਆਲਰੇਡੀ ਤੁਹਾਡੇ ਤੋਂ ਬਹੁਤੀ ਪਤਾ ਹੈ, ਉਹ ਤੁਸੀਂ ਉਹਨੂੰ ਦੱਸੋਗੇ ਤੇ ਤੁਸੀਂ ਕੀ ਦੱਸ ਰਹੇ ਹੋ ਉਹਨੂੰ ਉਹ ਗੱਲ ਸੁਣਨਾ ਚਾਹੁੰਦਾ ਹੈ ਜਿਹੜੀ ਉਹਨੂੰ ਨਹੀਂ ਪਤਾ ਹੈਗੀ। ਕਿਸਾਨਾਂ ਦੀ ਜਿਹੜੀ ਦੀਦਾਵਰ ਜੀ, ਮੈਂ ਮਾਫੀ ਮੈਨੂੰ ਦੇਣਾ, ਮੈਂ ਆਪਣਾ ਇਹ ਗੱਲ ਕਰ ਰਿਹਾ ਹਾਂ ਕਿ ਕਿਸਾਨਾਂ ਦੀ ਜਿਹੜੀ ਮੂਵਮੈਂਟ ਸੀ ਉਹਦੇ ਵਿੱਚ ਜੋ ਕਿਸਾਨਾਂ ਦੀ ਆਪਣੀ ਇਮੋਸ਼ਨ ਸਨ ਔਰ ਜੋ ਉਹਨਾਂ ਦੀ ਡਿਮਾਂਡ ਸਨ, ਉਹ ਸਾਡੇ ਨਾਲੋਂ ਉਹ ਬਿਹਤਰ ਜਾਣਦੇ ਸਨ, ਕਿਉਂਕਿ ਅਸੀਂ ਤੇ ਉਸ ਅਜ਼ਾਬ ਚੋਂ ਨਹੀਂ ਗੁਜ਼ਰ ਰਹੇ ਨਾ ਜਿਸ ਤੋਂ ਕਿਸਾਨ ਗੁਜ਼ਰ ਰਹੇ, ਇਸ ਲਈ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਬਹੁਤਾ ਪਤਾ ਹੈ। ਸਵਾਲ ਇਹ ਹੈ ਕਿ ਕਿਸਾਨਾਂ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਜਿਹੜੀ ਦਾਨਸ਼ਵਰ ਦੱਸ ਸਕਦਾ ਹੈ ਉਹਨਾਂ ਨੂੰ। ਇਹ ਮੈਂ ਮਸਲਾ ਚੁੱਕ ਰਿਹਾ ਕਿ ਕਿਸਾਨ ਖੇਤੀ ਦੇ ਜਿਹੜੇ ਇਕੋਨੋਮਿਸਟ ਨੇ ਨਾ, ਸਾਡੇ ਦੋ ਮਸ਼ਹੂਰ ਨੇ ਜੀ, ਇੱਕ ਤਾਂ ਦਵਿੰਦਰ ਸ਼ਰਮਾ ਨੇ। ਅਸੀਂ ਉਹ ਦੇਖੋ, ਇੱਕ ਤਾਂ ਆਰਗੈਨਿਕ ਖੇਤੀ ਤੇ ਬਹੁਤ ਜ਼ੋਰ ਦੇ ਰਹੇ ਨੇ ਉਹ ਕਿ ਤੁਸੀਂ ਇਹ ਮਹਿੰਗੀਆਂ ਰੇਹਾਂ ਸਪਰੇਹਾਂ, ਇਹ ਜਿਹੜੇ ਆਪਾਂ ਨਦੀਨ ਨਾਸ਼ਕ ਲਿਆਉਂਦੇ ਆ ਇੰਨੇ ਮਹਿੰਗੇ, ਜਾਂ ਸਾਨੂੰ ਯੂਰੀਆ ਨਹੀਂ ਮਿਲਦੀ ਖਾਦ, ਉਹਦਾ ਬਦਲ ਪੇਸ਼ ਕਰਦੇ ਨੇ ਜੀ। ਉਹ ਇਸ ਮੁਲਕ ਚ ਉਹਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ, ਆਰਗੈਨਿਕ, ਕਿ ਤੁਸੀਂ ਇੱਧਰ ਨੂੰ ਪਰਤੋ। ਫਿਰ ਉਹਦੇ ਲਈ ਸਰਕਾਰ ਉੱਤੇ ਜ਼ੋਰ ਪਾਇਆ ਜਾ ਰਿਹਾ ਕਿ ਇਹਦੀ ਵੀ ਮੰਡੀ ਬਣਾਓ ਔਰ ਇਹਦੇ ਚ ਜ਼ਹਿਰਾਂ ਨਹੀਂ ਹੈਗੀਆਂ, ਸੋ ਇਸ ਕਰਕੇ ਇਹਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਕਾਸ਼ਤਕਾਰ ਨੂੰ ਜ਼ਿਆਦਾ ਮਿਲੇ। ਉਹਦੇ ਲਈ ਵੀ ਆਜ਼ਾਦ ਤੌਰ ਤੇ ਵੱਖਰੀਆਂ ਵੀ ਤਹਿਰੀਕ ਜਿਹੜੀਆਂ ਨੇ ਚੱਲ ਰਹੀਆਂ ਨੇ, ਇਸ ਵੱਡੀ ਤਹਿਰੀਕ ਤੋਂ ਪਹਿਲਾਂ ਦੀਆਂ ਚੱਲ ਰਹੀਆਂ ਨੇ। ਦੀਦਾਵਰ ਜੀ, ਤੁਸੀਂ ਮੈਨੂੰ ਇਹ ਦੱਸ ਦਿਓ, ਇਹ ਹੁਣ ਨਾ ਦੱਸਣਾ ਮੈਨੂੰ, ਤੁਸੀਂ ਅਗਲੇ ਹਫ਼ਤੇ ਦੱਸ ਦੇਣਾ, ਅਗਲੇ ਹਫ਼ਤੇ ਨਹੀਂ ਅਗਲੇ ਮਹੀਨੇ ਦੱਸ ਦੇਣਾ।
ਅਗਲੇ ਮਹੀਨੇ ਨਹੀਂ ਅਗਲੇ ਸਾਲ ਦੱਸ ਦੇਣਾ ਕਿ ਦੁਨੀਆ ਦੇ ਕਿਹੜੇ ਮੁਲਕ ਦੇ ਵਿੱਚ ਐਗਰੀਕਲਚਰ ਪ੍ਰੋਫਿਟੇਬਲ ਔਰ ਵਾਇਬਲ ਹੈ। ਨਹੀਂ ਹੈ ਜੀ, ਮੈਂ ਖੁਦ ਪੜ੍ਹਦਾ ਰਹਿਣਾ, ਜੋ ਤੁਸੀਂ ਕਿਹਾ ਮੈਂ ਇਹਦੇ ਨਾਲ ਇਤਫਾਕ ਰੱਖਦਾ। ਕਿਤੇ ਵੀ ਪ੍ਰੋਫਿਟੇਬਲ ਨਹੀਂ ਹੈ। ਜਿੱਥੇ ਜਿੱਥੇ ਖਤਮ ਹੋ ਰਿਹਾ ਸੀ ਨਾ, ਸਰਕਾਰਾਂ ਨੇ ਸਬਸਿਡੀ ਦੀ ਅਮਾਉਂਟ ਵਧਾਈ, ਉਹ ਰਕਮ ਜ਼ਿਆਦਾ ਵਧਣ ਸਦਕਾ ਇਹ ਜਿਹੜਾ ਕਾਸ਼ਤਕਾਰੀ ਬਚੀ ਹੈ, ਨਹੀਂ ਤਾਂ ਇਹ ਨਹੀਂ ਬਚ ਸਕਦੀ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਸਬਸਿਡੀ ਹੁੰਦੀ ਹੈ ਉਹਦਾ ਤਾਲੁਕ ਇਸ ਗੱਲ ਨਾਲ ਕਿ ਕਿੰਨੇ ਲੋਕ ਟੈਕਸ ਦਿੰਦੇ ਨੇ। ਇੰਡੀਆ ਦੇ ਵਿੱਚ ਜਿਹੜੀ ਟੈਕਸ ਕਲੈਕਸ਼ਨ ਹੈ ਉਹਦੀ ਪਰਸੈਂਟੇਜ ਕੀ ਹੈ? 11%, 12%, ਪਾਕਿਸਤਾਨ 'ਚ 9% ਹੈ। ਤੇ ਜੇ 12% ਲੋਕੀ ਟੈਕਸ ਦਿੰਦੇ ਨੇ ਤੇ 88% ਨਹੀਂ ਦਿੰਦੇ, ਤੇ ਕਿੱਥੋਂ ਦਓਗੇ ਜੀ ਤੁਸੀਂ ਸਬਸਿਡੀ? ਮੈਨੂੰ ਸਮਝਾਓ ਇਹ ਗੱਲ। ਸਹੀ। ਅਮਰੀਕਾ ਦੇ ਵਿੱਚ 88% ਲੋਕੀ ਟੈਕਸ ਦਿੰਦੇ ਨੇ। ਬਿਲਕੁਲ। ਗੱਲ ਆਏਗੀ ਨਾ, ਫਿਰ ਉਹਦੇ ਚ ਤਾਂ ਫਿਰ ਸਾਨੂੰ ਹਰ ਬਸ਼ਰ ਦੇ ਨੁਕਸ ਦੇਖਣੇ ਪੈਣਗੇ। ਤੁਸੀਂ ਕੌਮੀ ਕਿਰਦਾਰ ਤੇ ਗੱਲ ਲਿਆ ਰਹੇ ਹੋ ਕਿ ਅਮਰੀਕੀਆਂ ਦਾ ਕੌਮੀ ਕਿਰਦਾਰ ਕੁਝ ਹੋਰ ਹੈ। ਅਸੀਂ ਜਬਰਨ ਟੈਕਸ ਸਾਡੀਆਂ ਹਕੂਮਤਾਂ ਲੈਂਦੀਆਂ ਨੇ। ਹੁਣ ਅਮਰੀਕਾ ਦੇ ਲੋਕ ਕੁਝ ਹੋਰ ਤਰ੍ਹਾਂ ਦੇ ਨੇ, ਉਹਨਾਂ ਦੀਆਂ ਸਰਕਾਰਾਂ ਕੁਝ ਉਹਨਾਂ ਨੂੰ ਮੁਹੱਈਆ ਵੀ ਕਰਵਾ ਰਹੀਆਂ ਨੇ। ਉਹ ਜੀ ਦੀਦਾਵਰ ਜੀ, ਇਹ ਛੱਡੋ, ਗੱਲ ਹੈਗੀ ਹੈ ਕਿ ਤੁਸੀਂ ਟੈਕਸ ਲੈਂਦੇ ਹੋ, ਟੈਕਸ ਦੇ ਨਤੀਜੇ ਦੇ ਤੌਰ ਤੇ ਗਵਰਨਮੈਂਟ ਜਿਹੜੀਆਂ ਨੇ ਤੁਹਾਨੂੰ ਸਹੂਲਤਾਂ ਦਿੰਦੀਆਂ ਨੇ, ਤੁਸੀਂ ਉਹਨਾਂ ਨੂੰ ਮੋਨੀਟਰ ਕਰਦੇ ਹੋ। ਅਸੀਂ ਰਹਿ ਰਹੇ ਹਾਂ ਅਜੇ ਬਾਦਸ਼ਾਹੀ ਦੌਰ ਦੇ ਵਿੱਚ। ਅਸੀਂ ਸਮਝਦੇ ਹੈ ਕਿ ਹਕੂਮਤ ਬਾਦਸ਼ਾਹ ਹੁੰਦੀ ਹੈ ਤੇ ਬਾਦਸ਼ਾਹ ਜਿਹੜਾ ਹੈ ਉਹ ਕੁਝ ਵੀ ਦੇ ਸਕਦਾ ਹੈ। ਅਸੀਂ ਇਹ ਨਹੀਂ ਸਮਝਦੇ ਕਿ ਬਾਦਸ਼ਾਹ ਉਹ ਕੁਝ ਦਿੰਦਾ ਜਿਹੜਾ ਤੁਹਾਡੇ ਕੋਲੋਂ ਖੋਹਦਾ ਹੈ। ਬਾਹਰ ਚਲੋ, ਸਹੀ ਹੈ। ਬਾਦਸ਼ਾਹ ਵਾਕਈ ਦਿੰਦਾ ਆਪਣਾ ਸੁਖਵਿੰਦਰ ਜੀ। ਜੀ ਸੁਖਵਿੰਦਰ ਜੀ, ਹਾਂਜੀ ਹਾਂਜੀ, ਗੱਲ ਕਰੋ ਨਾ। ਮੈਂ ਬੋਲ ਰਿਹਾ ਜੀ, ਮੈਂ ਸੁਣ ਵੀ ਨਹੀਂ, ਸੁਖਵਿੰਦਰ ਜੀ ਨੂੰ ਕਹਿ ਰਹੇ ਨੇ ਗੱਲ ਕਰੋ। ਸੁਖਵਿੰਦਰ ਜੀ ਤੇ ਗੁਰਦਾਸ ਡੱਡਵਾਲ ਜੀ, ਤੁਸੀਂ ਗੱਲ ਕਰੋ। ਸੁਖਵਿੰਦਰ ਜੀ ਕਿੱਥੇ ਨੇ? ਉਹਨਾਂ ਤੇ ਆਪਣਾ ਕੀਤਾ ਹੈ। ਹਾਂਜੀ ਹਾਂਜੀ ਹਾਂਜੀ, ਹੁਣ ਗੱਲ ਕਰੋ ਨਾ। ਹਾਂਜੀ ਹਾਂ, ਇੱਕ ਤਾਂ ਜਿਹੜਾ ਇਹਨਾਂ ਨੇ ਇਹ ਆਰਟੀਕਲ ਬਹੁਤ ਵਧੀਆ ਲਿਖਿਆ, ਲੇਕਿਨ ਕੁਝ ਚੀਜ਼ਾਂ ਨੇ ਜਿਹੜੀ ਮੈਂ ਚਾਹਾਂਗਾ ਵੀ ਜਿਹੜਾ ਬੁਰਾੜੀ ਹੈ ਉਹ ਦਰਅਸਲ ਦਿੱਲੀ ਵਿੱਚ ਹੈ, ਜਿੱਥੇ ਕਿਸਾਨਾਂ ਨੇ ਉਹ ਧਰਨਾ ਲਾ ਰੱਖਿਆ ਸੀ। ਉਹ ਬੁਰਾੜੀ ਅੱਗੇ ਹੈ, ਮਤਲਬ ਉਹ ਹਰਿਆਣੇ ਪੰਜਾਬ 'ਚ ਨਹੀਂ ਹੈਗਾ। ਉਹ ਥੋੜਾ ਜਿਹਾ ਹੋ ਸਕਦਾ ਹੈ ਜਿਹੜਾ ਮਤਲਬ ਫੈਸਲਾ ਕਰਿਆ ਸੀ ਪਹਿਲਾਂ ਸੀ ਵੀ ਬੁਰਾੜੀ ਜਾਈਏ, ਲੇਕਿਨ ਬਾਅਦ ਚੋਂ ਬੁਰਾੜੀ ਨਹੀਂ ਗਏ। ਬੁਰਾੜੀ ਕੁਝ ਗਏ ਸੀ, ਉਹ ਵਾਪਸ ਆ ਗਏ ਵੀ ਬੁਰਾੜੀ ਦਿੱਲੀ 'ਚ ਹੈ। ਇਹ ਥੋੜਾ ਜਿਹਾ ਦੁਰਸਤ ਕਰ ਲੈਣੇ ਤੇ ਹੈਲੋ ਜੁੜਿਆ ਔਰ ਮੈਂ ਸਾਰੀਆਂ ਚੀਜ਼ਾਂ ਨੂੰ ਸੰਖੇਪ ਕੀਤਾ ਜੀ। ਮੈਂ ਤੁਹਾਨੂੰ ਇਹ ਕਿਹਾ ਸੀ ਬੁਰਾੜੀ ਨੂੰ ਰੋਕਣਾ ਚਾਹਿਆ ਗਿਆ ਵੀ ਤੁਸੀਂ ਇੱਥੇ ਟਿਕਾ ਕਰ ਲਓ। ਉਹ ਨਹੀਂ ਜੀ, ਨਾਲੇ ਵੈਸੇ ਵੀ ਇਹ ਸੈਕੰਡਰੀ ਡਿਸਕਸ਼ਨ ਹੈ, ਪ੍ਰਾਇਮਰੀ ਡਿਸਕਸ਼ਨ ਥੋੜੀ ਹੈਗੀ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਬਹੁਤ ਵਧੀਆ ਹੈ, ਬਹੁਤ ਵਧੀਆ ਲਿਖਿਆ। ਕਾਫੀ ਸਾਰੇ ਇਹਦੇ ਚ ਇੱਕ ਚੀਜ਼ ਹੈ ਵੀ ਜਿਹੜੇ ਕਿਸਾਨਾਂ ਦਾ ਡਿਸੀਜਨ ਹੈ ਉਹ ਜਦੋਂ ਚੱਲੇ ਹੋਰ ਸੀ ਤੇ ਉੱਥੇ ਜਾ ਕੇ ਹੋਰ ਡਿਸੀਜਨ ਬਣਦਾ ਗਿਆ ਵੀ ਜਿਹੜਾ ਦਿੱਲੀ ਦੇ 4 ਚਫੇਰੇ ਕਿਸਾਨਾਂ ਨੇ ਜਿਹੜਾ ਉਹ ਧਰਨਾ ਲਾ ਰੱਖਿਆ ਸੀ, ਉਹ ਰੋਡ ਤੇ ਮਤਲਬ ਬੈਠੇ ਸੀ, ਉਹ ਡਿਸੀਜਨ ਪਹਿਲਾਂ ਦਾ ਸੀ, ਉਹ ਉੱਥੇ ਜਾ ਕੇ ਹੀ ਬਣਿਆ ਵੀ ਜਦੋਂ ਬੰਦਾ ਕੋਈ ਕੰਮ ਕਰਦਾ, ਉਹ ਕੰਮ ਕਰਦੇ ਕਰਦੇ ਸਿੱਖਦਾ ਹੈ ਤੇ ਸਿੱਖ ਕੇ ਉਹ ਡਿਸੀਜਨ ਲੈਂਦਾ। ਇਹ ਵੀ ਇੱਕ ਚੀਜ਼ ਹੋਈ ਹੈ। ਬਾਕੀ ਬਹੁਤ ਵਧੀਆ ਸੀ, ਬਹੁਤ ਵਧੀਆ ਲਿਖਿਆ ਕਾਫੀ। ਹਾਂਜੀ ਦੀਦਾਵਰ ਜੀ, ਇੱਕ ਛੋਟਾ ਜਿਹਾ ਸਵਾਲ ਹੈ ਮੇਰਾ। ਇਹ ਜਿਹੜਾ ਤੁਸੀਂ ਆਰਟੀਕਲ ਪੜ੍ਹਿਆ ਵੇ, ਇਹ ਸਾਰਾ ਪੜ੍ਹਿਆ ਵੇ ਜਾਂ ਇਹਦੇ ਵਿੱਚ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਵਿੱਚ ਆਪ ਵੀ ਐਡ ਕਰਦੇ ਗਏ ਹੋ ਕੋਈ ਚੀਜ਼ਾਂ?
ਜਿਹੜੀਆਂ ਤੁਹਾਨੂੰ ਉਸ ਵੇਲੇ ਮਹਿਸੂਸ ਹੁੰਦੀਆਂ ਰਹੀਆਂ ਨੇ? ਦੇਖੋ ਜੀ, ਮੈਂ ਪੜ੍ਹਿਆ ਨਹੀਂ, ਮੈਂ ਅਸਲ ਦੇ ਵਿੱਚ ਨਾ ਮਨ ਵਿੱਚ ਖਿਆਲ ਬਣਾਇਆ ਸੀ ਕਿ ਮੈਂ ਬੋਲਣਾ ਹੈ। ਜਦੋਂ ਮੈਂ ਬਸ ਬਹੁਤ ਕੁਝ ਹੈ, ਮੈਂ ਸਿਰਫ ਇੱਕ ਸਾਈਡ ਤੇ ਨਿਗਾਹ ਮਾਰਦਾ ਸੀ ਕਿ ਮੈਂ ਹੁਣ ਇਸ ਸਿਲਸਿਲੇਵਾਰ ਟੁੱਟ ਨਾ ਜਾਵੇ ਗੱਲ, ਕਿਉਂਕਿ ਜੇ ਤਾਂ ਮੈਂ ਉਸੇ ਰੋਜ਼ ਉਸ ਵਿੱਚ ਜਿਹੜਾ ਮੈਂ ਨਾ ਜ਼ੂਮ ਮੀਟਿੰਗ 'ਚ ਮੇਰਾ ਕੰਟੈਕਟ ਸਹੀ ਨਹੀਂ ਹੋਇਆ, ਉਹਦੀ ਘਬਰਾਹਟ ਦਾ ਵੀ ਅਸਰ ਸੀ ਕਿ ਬਈ ਮੈਂ ਪਰਚਾ ਪੜ੍ਹਨਾ ਔਰ ਮੇਰਾ ਕਨੈਕਟ ਨਹੀਂ ਹੋਇਆ ਇਹਦੇ ਨਾਲ। ਜੀ ਚਲੋ ਠੀਕ ਹੋ ਗਿਆ ਫਿਰ, ਓਕੇ ਜੀ। ਫਿਰ ਸਮੀਨਾ ਜੀ ਤੁਸੀਂ ਫਿਰ ਕਲੋਜ਼ ਕਰੋ ਇਹਨੂੰ। ਹਾਂਜੀ ਹਾਂਜੀ, ਆਪਣੇ ਪ੍ਰਾਹੁਣਿਆਂ ਦਾ ਬੜਾ ਸ਼ੁਕਰੀਆ ਹੈ, ਤੇ ਮਿਹਨਤ ਕੀਤੀ ਹੋਈ ਸੀ ਦੀਦਾਵਰ ਜੀ ਨੇ ਵੀ, ਤੇ ਦੀਦਾਵਰ ਜੀ ਤੁਹਾਡਾ ਬੜਾ ਸ਼ੁਕਰੀਆ। ਔਰ ਨਾ ਤੁਸੀਂ ਬੜਾ ਸਟਾਈਲਿਸ਼ ਰੱਖਿਆ ਹੋਇਆ ਹੈ, ਇਲਾਮਾ ਇਕਬਾਲ ਤੋਂ ਮੁਤਾਸਰ ਹੋ ਕੇ। बड़ी मुश्किल से पैदा होता है चमन में दीदावर पैदा। ਤੇ ਇਸੇ ਕਰਕੇ ਇਹਨਾਂ ਨੇ ਤਨਜ਼ੀਮਾਂ ਦਾ ਲਫ਼ਜ਼ ਵੀ ਇਸੇ ਕਰਕੇ ਵਰਤਿਆ ਨਾ ਇਹਨਾਂ ਨੇ, ਤਨਜ਼ੀਮਾਂ ਦਾ। ਬੜਾ ਸ਼ੁਕਰੀਆ ਤੁਹਾਡਾ, ਤੇ ਇਹਦੇ ਨਾਲ ਜੋਗਿੰਦਰ ਜੀ ਦਾ ਵੀ ਬੜਾ ਸ਼ੁਕਰੀਆ, ਉਹਨਾਂ ਦੀ ਨਜ਼ਮ ਬਹੁਤ ਵਧੀਆ ਸੀ। ਤੇ ਅਸੀਂ ਇਹਦੇ ਨਾਲ ਹੀ ਆਪਣੀ ਜਿਹੜੀ ਬੈਠਕ ਕਰਨੇ ਨੇ, ਫਿਰ ਮਿਲਾਂਗੇ 15 ਦਿਨ ਬਾਅਦ ਨਵੇਂ ਪੜਾਉਣਿਆਂ ਨਾਲ। ਰਿਕਾਰਡਿੰਗ ਬੰਦ ਕਰ।